ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਆਪਣੀ ਸਿਹਤ ਨੂੰ ਕਿਸ ਤਰ੍ਹਾਂ ਠੀਕ ਰੱਖਣਾ ਆ। ਘਰ ਵਿੱਚ ਪਈਆਂ ਹੋਈਆਂ ਦੇਸੀ ਚੀਜ਼ਾਂ, ਕਈ ਇਸ ਤਰ੍ਹਾਂ ਦੇ ਮਸਾਲੇ ਵੀ ਆ, ਕਈ ਦਰਖਤਾਂ ਦੀਆਂ ਛਿੱਲਾਂ ਆ, ਕਈ ਦਰਖਤਾਂ ਦੇ ਪੱਤੇ ਆ। ਸੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੈਚੁਰਲ ਉਹ ਉੱਗਦੀਆਂ ਆ, ਉਹ ਜਿਹੜੀਆਂ ਦਵਾਈਆਂ ਦੇ ਰੂਪ ਦੇ ਵਿੱਚ ਵਰਤੀਆਂ ਜਾਂਦੀਆਂ ਅਤੇ ਉਹ ਤੁਸੀਂ ਵਰਤ ਸਕਦੇ ਹੋ। ਉਹਨਾਂ ਚੀਜ਼ਾਂ ਨੂੰ ਅਸੀਂ ਵਰਤਦੇ ਹਾਂ ਅਤੇ ਵਰਤ ਕੇ ਦੇਖਦੇ ਹੈਗੇ ਹਾਂ ਵੀ ਕਿਹੜੀ ਬਿਮਾਰੀ ਤੋਂ ਕਿਹਨੂੰ ਕਿਸ ਤਰ੍ਹਾਂ ਆਰਾਮ ਆਇਆ ਸੀਗਾ। ਤੁਸੀਂ ਵੀ ਕਾਲ ਕਰਕੇ ਸ਼ੇਅਰ ਕਰ ਸਕਦੇ ਹਾਂ ਕਿ ਕਿਹੜੀ ਤੁਹਾਨੂੰ ਬਿਮਾਰੀ ਸੀਗੀ, ਕਿਹੜੀ ਚੀਜ਼ ਤੋਂ ਤੁਸੀਂ ਕਿਹੜੀ ਚੀਜ਼ ਲਈ ਆ, ਅਤੇ ਉਹ ਤੁਸੀਂ ਸ਼ੇਅਰ ਕਰ ਸਕਦੇ ਹਾਂ। ਉਹਨੂੰ ਕਹਿੰਦੇ ਆ ਫੀਡਬੈਕ। ਸੋ ਤੁਸੀਂ ਫੀਡਬੈਕ ਹੈ ਜਿਹੜੀ ਉਹ ਤੁਸੀਂ ਦੇ ਸਕਦੇ ਆ। ਜਿਹੜੀਆਂ ਇੱਥੋਂ ਚੀਜ਼ਾਂ ਸੁਣੀਆਂ ਵੀ ਆ, ਕਿਹੜੀਆਂ ਬਿਮਾਰੀਆਂ ਤੋਂ ਕੀ ਕੁਛ ਲਿਆ ਸੀਗਾ, ਉਹਦੇ ਬਾਰੇ ਗੱਲਬਾਤ ਕਰ ਸਕਦੇ ਹਾਂ। ਜਦੋਂ ਤੁਹਾਡੀ ਕਾਲਸ ਆਉਂਦੀ ਹੈ ਤਾਂ ਉਸਨੂੰ ਹੋਲਡ ਦੇ ਉੱਤੇ ਪਾ ਦਿੱਤਾ ਜਾਂਦਾ ਅਤੇ ਫਿਰ ਤੁਹਾਡਾ ਨਾਂ ਪੁੱਛਿਆ ਜਾਂਦਾ। ਤੁਸੀਂ ਸਿਰਫ ਨਾਂ ਦੱਸਣਾ, ਬਿਮਾਰੀ ਨਹੀਂ ਦੱਸਣੀ। ਜਦੋਂ ਕੋਈ ਪਹਿਲਾਂ ਤੁਹਾਡੇ ਨਾਲ ਗੱਲ ਕਰਦਾ ਆ ਔਨ ਏਅਰ ਤੋਂ ਪਹਿਲਾਂ, ਅਤੇ ਫਿਰ ਤੁਸੀਂ ਉਸ ਨੂੰ ਫੋਨ ਨੂੰ ਹੋਲਡ 'ਤੇ ਰੱਖੋ। ਹੋਲਡ 'ਤੇ ਰੱਖ ਕੇ ਜਦੋਂ ਫਿਰ ਤੁਹਾਡਾ ਏਅਰ 'ਤੇ ਨਾਮ ਲਿਆ ਜਾਂਦਾ ਅਤੇ ਫਿਰ ਤੁਸੀਂ ਉਸ 'ਤੇ ਆਪਣੀ ਬਿਮਾਰੀ ਦੱਸ ਸਕਦੇ ਹਾਂ, ਪੁੱਛ ਸਕਦੇ ਹਾਂ, ਅਤੇ ਤੁਸੀਂ ਇਸੇ ਤਰ੍ਹਾਂ ਰਹਿਣਾ। ਤੁਸੀਂ ਕਾਲ ਕਰ ਸਕਦੇ ਹੋ 4082725200। ਸਟੂਡੀਓ ਦਾ ਫੋਨ ਨੰਬਰ ਆ। ਪੰਜਾਬੀ ਰੇਡੀਓ USA ਨੂੰ ਤੁਸੀਂ ਸੁਣਦੇ ਹੋ ਰੇਡੀਓ ਸੈੱਟ 'ਤੇ, ਨੈੱਟ 'ਤੇ, ਫੋਨ 'ਤੇ। ਤੁਹਾਡੇ ਕੋਲ ਐਪ ਵੀ ਡਾਊਨਲੋਡ ਕੀਤੀ ਹੋਈ ਆ, ਫੋਨ ਨੰਬਰ ਡਾਇਲ ਕਰਕੇ ਵੀ ਸੁਣਦੇ ਹੋ। ਜਿਹੜੇ ਵੀ ਸਾਧਨਾਂ ਰਾਹੀਂ ਤੁਸੀਂ ਜੁੜਦੇ ਹੋ, ਜਿਹੜੀਆਂ ਵੀ ਚੀਜ਼ਾਂ ਤੁਸੀਂ ਦੱਸਦੇ ਹੋ, ਪੁੱਛਦੇ ਹੋ, ਉਹਨਾਂ ਨੂੰ ਵਰਤਦੇ ਹੋ, ਉਹਨਾਂ ਦੀਆਂ ਗੱਲਾਂ ਬਾਤਾਂ ਅਸੀਂ ਇੱਥੇ ਕਰਦੇ ਹਾਂ। ਡਾਕਟਰ ਸਾਡੇ ਕੋਲ ਕੋਈ ਨਹੀਂ ਹੈਗਾ ਅਤੇ ਬਹੁਤ ਸਾਰੇ ਲੋਕਾਂ ਨੂੰ ਬਹੁਤ ਭਿਆਨਕ ਬਿਮਾਰੀਆਂ ਤੋਂ ਆਰਾਮ ਆਇਆ ਅਤੇ ਕਈ ਲੋਕ ਕਈ ਸਾਲ ਆ ਜਿਹੜੇ ਉਹ ਡਾਕਟਰਾਂ ਦੇ ਘੁੰਮਦੇ ਫਿਰਦੇ ਸੀਗੇ, ਪਰ ਫਿਰ ਵੀ ਉਹਨਾਂ ਨੇ ਇਹ ਜਿਹੜੀਆਂ ਚੀਜ਼ਾਂ ਆ ਉਹ ਵਰਤੀਆਂ ਆ, ਉਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਆਰਾਮ ਆਉਂਦਾ ਆ। 408272525500 ਸਟੂਡੀਓ ਦਾ ਫੋਨ ਨੰਬਰ ਆ। ਅਤੇ ਇਸੇ ਦੇ ਨਾਲ ਹੀ ਤੁਹਾਨੂੰ ਦੱਸੀਏ, ਤੁਹਾਡੀਆਂ ਹੁਣ ਮੈਂ ਕਾਲਸ ਲਵਾਂਗੀ ਕਿ ਇਹ ਜਿਹੜਾ ਪ੍ਰੋਗਰਾਮ ਆ ਐਤਵਾਰ ਨੂੰ ਫਿਰ ਰਿਪੀਟ ਕੀਤਾ ਜਾਂਦਾ ਆ 4 ਵਜੇ। 4 ਤੋਂ 6 ਦੇ ਵਿੱਚ ਇਹ ਪ੍ਰੋਗਰਾਮ ਆ ਰਿਪੀਟ ਕੀਤਾ ਜਾਂਦਾ ਆ ਅਤੇ ਫੋਨ ਦੇ ਉੱਤੇ ਵੀ ਪਾ ਦਿੱਤਾ ਜਾਂਦਾ ਆ, ਐਪ ਦੇ ਉੱਤੇ ਵੀ ਪੋਡਕਾਸਟ ਦੇ ਵਿੱਚ ਪਾ ਦਿੱਤਾ ਜਾਂਦਾ ਆ, ਅਤੇ ਇਸ ਦੀ YouTube ਵੀ ਬਣ ਜਾਂਦੀ ਹੈ। ਉਹ ਤੁਸੀਂ ਉਹਨਾਂ ਨੂੰ ਸੁਣ ਸਕਦੇ ਆ ਦੁਬਾਰਾ। ਅਤੇ ਰੇਡੀਓ ਦੇ ਉੱਤੇ ਵੀ, ਜੇ ਇਹਨਾਂ ਦੇ ਕੋਲ ਹੋਰ ਕੋਈ ਸਾਧਨ ਨਹੀਂ, ਰੇਡੀਓ ਦੇ ਉੱਤੇ ਵੀ ਤੁਸੀਂ 4 ਵਜੇ ਇਸ ਦਾ ਰਿਪੀਟ ਸੁਣ ਸਕਦੇ ਹਾਂ। ਹੁਣ ਅਸੀਂ ਚੱਲਦੇ ਹਾਂ ਤੁਹਾਡੀਆਂ ਕਾਲਸ ਵੱਲ। ਸਾਡੇ ਨਾਲ ਜੁੜੇ ਨੇ ਸੁਰਿੰਦਰ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਤੁਹਾਡੀ ਬੋਲ ਸੁਣਨ ਨੂੰ ਤਾਂ ਇੰਨੇ ਅਸੀਂ ਐਕਸਾਈਟਡ ਰਹੀਦਾ ਹੈ। ਤਾਂ ਪਰਮਾਤਮਾ ਤੁਹਾਨੂੰ ਇੰਨੀ ਕੁ ਤੰਦਰੁਸਤੀ ਦੇਵੇ ਨਾ, ਮਹਾਰਾਜ ਤੁਹਾਡਾ ਬੋਲ ਅਸੀਂ ਇੱਦਾਂ ਹੀ ਸੁਣਦੇ ਰਹੀਏ। ਥੈਂਕ ਯੂ ਜੀ। ਤੇ ਮੇਰੀ ਨਾ ਭੈਣ ਜੀ ਜੀ ਪੱਕੀ ਆ, ਜੇ ਕਿਸੇ ਨੂੰ ਪਤਾ ਹੋਵੇ ਤਾਂ ਮੈਂ ਤੁਹਾਨੂੰ ਇੱਕ ਮਾੜਾ ਜਿਹਾ ਦੱਸਣਾ ਚਾਹੁੰਦੀ ਕਿ ਜਦੋਂ ਅਸੀਂ ਇੰਡੀਆ ਰਹਿੰਦੇ ਸੀ ਨਾ, ਛੋਟੇ ਹੁੰਦੇ, ਤੇ ਤਵੇ ਦਾ ਪੁੱਠਾ ਪਾਸਾ ਉੱਥੋਂ ਕਾਲਕ ਲਾ ਕੇ ਲਾਉਂਦੇ ਹੁੰਦੇ ਸੀ ਤਾਂ ਭੈਣ ਜੀ ਆਰਾਮ ਆ ਜਾਂਦਾ ਸੀ। ਦੇਖ ਲਓ ਤਰੀਕਾ ਏਦਾਂ ਦਾ ਹਨਾ। ਤੇ ਹੁਣ ਜੇ ਕਿਸੇ ਨੂੰ ਪਤਾ, ਇੱਕ ਮੇਰੀ ਕਜ਼ਨ ਆ ਇੱਥੇ ਰਹਿੰਦੇ, ਤਾਂ ਉਹਨਾਂ ਨੂੰ ਨਾ ਲੇਡੀ ਆਪਣੀ ਹੈਗੀ 61 ਓਲਡ, ਤੇ ਉਹਦੇ ਭੈਣ ਜੀ ਉਹਨੂੰ ਝਟਕੇ ਬੜੇ ਲੱਗਦੇ ਆ ਤੇ ਹੱਥ ਸੌਂਦੇ ਆ। ਉਹ ਫਿਰ ਐਮਰਜੈਂਸੀ 2 ਵਾਰੀ ਤਾਂ ਗਈ ਆ, ਸਾਰੀ ਬੋਡੀ ਬਹੁਤ ਜ਼ਿਆਦਾ ਸ਼ੇਕ ਕਰਦੀ ਆ। ਅੱਛਾ। ਹਾਂ, ਹਾਂਜੀ, ਠੀਕ। ਓਕੇ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂ, ਅਤੇ ਕਈ ਵਾਰੀ ਕਹਿ ਦਿੰਦੇ ਆ ਕੁਛ ਢਿੱਡ 'ਚ ਖਰਾਬੀ ਆ, ਜਾਂ ਤੁਸੀਂ ਇਹ ਵੀ ਕੋਸ਼ਿਸ਼ ਕਰ ਸਕਦੇ ਆ ਵੀ ਗਰਮੀ ਤਾਂ ਨਹੀਂ ਗੀ, ਪਰ ਹੋਰ ਵੀ ਕੋਈ ਨਾ ਕੋਈ ਤੁਹਾਨੂੰ ਜ਼ਰੂਰ ਦੱਸ ਦਿੰਦਾ ਜੇ ਕਿਸੇ ਨੂੰ ਪਤਾ ਹੋਵੇ। ਜੀਭ ਪੱਕੀ ਆ ਇਹਨਾਂ ਦੀ, ਵੈਸੇ ਦੱਸਿਆ ਤਾਂ ਕਈ ਵਾਰ ਗਿਆ, ਪਰ ਕੋਈ ਨਾ ਕੋਈ ਰਿਮਾਇੰਡ ਜ਼ਰੂਰ ਪਲੀਜ਼ ਕਰਾ ਦਿਆ। ਗੁਰਚਰਨ ਸਿੰਘ ਜੀ। ਹਾਂਜੀ, ਮੇਰੇ ਜੀ 9 ਪੈਰਾਂ ਦੇ ਕਾਲੇ ਆ। ਇਕੱਲੇ 9 ਕਾਲੇ ਆ? ਹਾਂ, ਪੈਰਾਂ ਦੇ ਜੀ। ਅੱਛਾ, ਸਾਰੇ 9 ਜਾਂ ਇੱਕ ਅੱਧਾ ਹੀ? ਨਹੀਂ 2-3 ਹੈ ਜੀ, ਸਭ ਮੇਨ ਬੜੇ ਗੂਠੇ ਜ਼ਿਆਦਾ। ਅੱਛਾ, ਗੂਠੇ ਜ਼ਿਆਦਾ। ਅਤੇ ਤੁਹਾਨੂੰ ਕੋਈ ਬਿਮਾਰੀ ਨਹੀਂ ਗਈ ਉੱਦਾਂ? ਸ਼ੂਗਰ ਹੈਗੀ ਆ ਜੀ। ਠੀਕ ਆ, ਫਿਰ ਤਾਂ ਹਵਾ ਘੱਟ ਗਈ ਬੋਡੀ 'ਚ, ਆਕਸੀਜਨ ਘੱਟ ਗਈ। ਠੀਕ ਹੈ ਜੀ, ਪੁੱਛ ਲੈਂਦੇ ਆਪਾਂ। ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਰਮਨੀਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀਗਾ, ਕਿਸੇ ਨੇ ਬੇਕਰਸਫੀਲਡ ਮੈਂਸ਼ਨ ਕੀਤਾ ਸੀ ਕਿ ਕਿਸੇ ਦੇ ਘਰ ਗਲੋ ਲੱਗੀ ਹੈ, ਉਹਨਾਂ ਦੀ ਇਨਫੋਰਮੇਸ਼ਨ ਮਿਲ ਸਕਦੀ ਹੈ? ਗਲੋ ਲੱਗੀ ਹੈ ਕਿਸੇ ਦੇ ਘਰੇ? ਹਾਂਜੀ, ਉਹ ਸ਼ੁੱਕਰਵਾਰ ਨੂੰ ਕੋਈ ਦੱਸੂਗਾ ਜੇ ਦੱਸੂਗਾ। ਅਤੇ ਅੱਜ ਤੇ ਆਪਣਾ ਗਲੋਆਂ ਦਾ, ਟਰੀਆਂ ਦਾ ਦਿਨ ਨਹੀਂ ਹੁੰਦਾ। ਅੱਜ ਦੇ ਦਿਨ ਤਾਂ ਅਸੀਂ ਇਲਾਜ ਪੁੱਛਦੇ ਦੱਸਦੇ। ਅੱਛਾ ਜੀ, ਠੀਕ ਹੈ ਜੀ। ਜਿਹੜਾ ਸ਼ੁੱਕਰਵਾਰ ਪ੍ਰੋਗਰਾਮ ਹੁੰਦਾ ਉਹਦੇ ਵਿੱਚ ਆਪਣੀ ਬਗੀਚੀ ਹੁੰਦੀ ਆ, ਹੋਰ ਘਰ ਪਰਿਵਾਰ ਦਾ ਕੰਮਕਾਰ ਹੁੰਦੇ ਆ। ਪਰ ਜਿਹੜਾ ਅੱਜ ਦਾ ਦਿਨ ਹੁੰਦਾ ਨਾ, ਇਹਦੇ ਵਿੱਚ ਜੇ ਕਿਸੇ ਨੂੰ ਕੋਈ ਹੋਮ ਰੈਮਡੀ ਆ ਪਤਾ ਆ, ਅਤੇ ਉਹਦੀਆਂ ਆਪਾਂ ਗੱਲਾਂ ਕਰਦੇ ਹਾਂ ਵੀ ਹੋਮ ਰੈਮਡੀ ਪਲੀਜ਼ ਜ਼ਰੂਰ ਦੱਸ ਦਿਆ ਕਰੋ। ਸੰਧੂ, ਸਤਿ ਸ਼੍ਰੀ ਅਕਾਲ।
ਹੈਲੋ, ਸਤਿ ਸ਼੍ਰੀ ਅਕਾਲ ਜੀ। ਮੈਂ ਜੀ ਸੰਧੂ ਹਾਂਜੀ ਹਾਂਜੀ। ਉਹਨਾਂ ਜੀ ਬੱਚਾ 15-16 ਸਾਲ ਦਾ ਮੈਰੀਜਨ ਤੇ ਲੱਗ ਗਿਆ, ਉਹਦਾ ਵੀ ਹਾਲ ਹੈ। ਹਾਂ, ਉਹ ਐਡਿਕਸ਼ਨ ਕਿਵੇਂ ਹਟੇ? ਠੀਕ ਹੈ। ਹਾਂ, ਉਹਦੀ ਐਡਿਕਸ਼ਨ ਕਿਵੇਂ ਹਟੇ, ਬੜੇ ਪਰੇਸ਼ਾਨ ਆ। ਹਾਂ ਠੀਕ ਹੈ ਜੀ, ਠੀਕ ਹੈ। ਥੈਂਕ ਯੂ ਜੀ, ਥੈਂਕ ਯੂ। ਇਹ ਕਈ ਬਹੁਤ ਸਾਰੇ ਲੋਕ ਨਾ ਪੁੱਛਦੇ ਨਹੀਂ ਗੇ ਹੈਗੇ, ਬਹੁਤ ਸਾਰੇ ਜਿਹੜੀਆਂ ਅੱਗੇ ਪਿੱਛੇ ਵੀ ਕਈ ਵਾਰ ਕਾਲਸ ਆਉਂਦੀਆਂ ਆ। ਦੇਖੋ, ਕੋਈ ਵੀ ਚੀਜ਼ ਆ ਲੱਗ ਜਾਣੀ ਆ ਉਹ ਮਾੜੀ ਹੁੰਦੀ ਆ। ਜਿਹੜੀਆਂ ਇਹ ਐਡਿਕਸ਼ਨਾਂ ਆ, ਇਹਨਾਂ ਤੋਂ ਆਪਾਂ ਕਿਵੇਂ ਛੁਟਕਾਰਾ ਪਾਈਏ? ਜਾਂ ਸ਼ਰਾਬ ਦੀ ਆ, ਜਾਂ ਤੁਸੀਂ ਮਰਵਾਨਾ ਦੀ ਕਹੀ ਆ, ਕਈਆਂ ਨੂੰ ਸਿਗਰਟਾਂ ਦੀ ਆ, ਕਈਆਂ ਨੂੰ ਕਈ ਹੋਰ ਜਿਹੜੀਆਂ ਚੀਜ਼ਾਂ ਅਲਾਮਤਾਂ ਹੈਗੀਆਂ ਨਾ, ਇਹ ਤੁਹਾਡੀ ਜ਼ਿੰਦਗੀ ਨੂੰ ਖਰਾਬ ਕਰਦੀਆਂ। ਇਹ ਜਿਹੜੀਆਂ ਐਡਿਕਸ਼ਨਾਂ ਆ, ਇਹਨਾਂ ਤੋਂ ਕਿਵੇਂ ਛੁਟਕਾਰਾ ਪਾਇਆ ਜਾਵੇ? ਇਹਦੇ ਬਾਰੇ ਪਲੀਜ਼ ਜ਼ਰੂਰ, ਜੇ ਕਿਸੇ ਨੂੰ ਪਤਾ ਆ ਨਾ, ਉਹ ਜ਼ਰੂਰ ਦੱਸਿਓ। ਇੱਕ ਤਾਂ ਉਹ ਬੱਚਾ ਆ 16 ਸਾਲ ਦਾ, ਅਤੇ ਦੂਜਾ ਪਤਾ ਹੀ ਆ, ਜਾਂ ਵੱਡਾ ਹੋਵੇ ਜਾਂ ਫਿਰ ਬੱਚਾ ਹੋਵੇ, ਅਤੇ ਫਿਰ ਔਖਾ ਹੋ ਜਾਂਦਾ ਆ ਉਹਨਾਂ ਚੀਜ਼ਾਂ ਦੇ ਨਾਲ। ਹਰਪ੍ਰੀਤ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਕਿਸੇ ਭੈਣ ਜਾਂ ਕਿਸੇ ਭਾਈ ਨੂੰ ਕਿਸੇ ਦੇ ਹੱਥਾਂ ਦੇ ਵਿੱਚ ਇੱਦਾਂ ਥਿਆਰੀ ਦੇ ਦੋਹਾਂ ਹੱਥਾਂ ਵਿੱਚ ਖਾਜ ਬਹੁਤ ਛਿੜਦੀ ਆ, ਖਾਜ ਛਿੜ ਕੇ ਫਿਰ ਫਿੰਸਣੀਆਂ ਹੋ ਜਾਂਦੀਆਂ। ਠੀਕ ਜੇ ਆ। ਕਿਸੇ ਨੂੰ ਪਤਾ ਹੋਵੇ ਉਹ ਜ਼ਰੂਰ ਦੱਸਣ ਪਲੀਜ਼, ਮੈਂ ਬਹੁਤ ਔਖੀ ਆ। ਤੁਹਾਨੂੰ ਗਰਮੀ ਤਾਂ ਨਹੀਂ ਰਹਿੰਦੀ? ਨਹੀਂ, ਗਰਮੀ ਨਹੀਂ। ਉੱਦਾਂ ਹੀ ਆ ਨਾ। ਹਾਂਜੀ ਠੀਕ ਆ, ਪੁੱਛ ਲੈਂਦੇ ਆਪਾਂ। ਓਕੇ, ਠੀਕ ਹੈ, ਠੀਕ ਹੈ ਜੀ। ਕੁਛ ਵੀ ਬਿਮਾਰੀ ਕੋਈ ਵੀ ਹੋਵੇ ਬੜੀ ਔਖੀ ਕਰਦੀ ਆ। ਮਨਜੀਤ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਇੱਕ ਨਾ ਜੀ ਮੁੰਡਾ ਵਾ, ਹੁਣ ਤਾਂ ਉਹਨੂੰ ਹੈਗਾ 16 ਸਾਲ। ਹਾਂਜੀ। ਤੇ ਉਹਨੂੰ ਨਾ 4 ਸਾਲ ਹੋ ਗਏ ਭੈਣ ਜੀ। ਉਹਦੇ ਨਾ ਢੂਹੀ ਤੇ ਮੂੰਹ ਤੇ ਬਹੁਤ ਮੋਟੀਆਂ ਮੋਟੀਆਂ ਫੈਂਸੀਆਂ ਵਾਂਗੂ ਨਿਕਲੀਆਂ, ਤੇ ਉੱਤੋਂ ਉਹ ਜਿਵੇਂ ਪੀਕ ਭਰੀ ਹੁੰਦੀ ਆ ਢੂਹੀ ਤੇ ਪੂਰੇ, ਤੇ ਮੂੰਹ ਤੇ, ਮੱਥੇ ਤੇ ਹੁਣ ਉਹ ਨਾ ਦਾਗ ਪੈ ਗਏ ਪੂਰੇ, ਜਿਵੇਂ ਲਾਲ ਜੇ ਤੇ ਕਾਲੇ ਜੇ, ਪੂਰੀ ਢੂਹੀ ਭਰੀ ਪਈ ਆ, ਦੇਖ ਨਹੀਂ ਹੁੰਦੀ। ਤੇ ਮੁੰਡਾ ਗੋਰੇ ਰੰਗ ਦਾ, ਹੁਣ ਉਹਨੂੰ 16 ਸਾਲ ਆ। ਤੇ ਹੁਣ ਨੱਕ ਤੇ ਬਰੀਕ ਬਰੀਕ ਜਿਵੇਂ ਪੀਕ ਭਰੀ ਹੁੰਦੀ ਆ ਫੈਂਸੀਆਂ 'ਚ, ਉਹ ਹੋ ਜਾਂਦੀਆਂ ਬਰੀਕ ਬਰੀਕ, ਤੇ ਢੂਹੀ ਤੇ ਵੀ ਆ ਹਜੇ ਆਰਾਮ ਨਹੀਂ ਗਾ, ਤੇ ਦਾਗ ਵੀ ਬਹੁਤ ਜ਼ਿਆਦਾ, ਦੇਖ ਨਹੀਂ ਹੁੰਦੀ। ਤੁਸੀਂ ਇਹ ਦੱਸੋ, ਮੁੰਡਾ ਕੰਮਕਾਰ ਕਰਦਾ ਜਾਂ ਪੜ੍ਹਦਾ ਹੀ ਆ? ਨਹੀਂ ਜੀ, ਪੜ੍ਹਦਾ ਵਾ ਜੀ, ਘਰੋਂ ਹੀ ਪੜ੍ਹਦਾ ਨਾ? ਘਰੇ ਹੀ ਪੜ੍ਹਦਾ ਭੈਣ ਜੀ। ਤੇ ਸਾਊ ਬਹੁਤ ਆ। ਤੇ ਸੀਮਨ ਪੌਦੇ ਇੱਕ ਲਾਤਾ ਸੀ ਉਹਦੇ, ਹੁਣ ਮਾਂ ਪਿਓ ਕਹਿੰਦੇ ਆ ਕਿ ਖਨੀ ਸੀਮਨ ਪੌਦੇ ਲਾਤਾ ਸੀ, ਹੋ ਗਏ ਹੁਣ ਕਿ 6 ਸਾਲ, ਜਾਣੀ ਉਦੋਂ ਲਾਇਆ ਸੀ, ਸਮਝੋ 10 ਸਾਲਾਂ ਦਾ ਉਹ ਕੋਈ ਨਹੀਂ ਆਪਾਂ ਖਨੀ ਤਾਂ ਹੋ ਗਈਆਂ। ਤੇ ਐਂ ਕਰਕੇ ਬਹੁਤ ਕੋਈ ਜਾਣੀ, ਹੁਣ ਫਿਰ ਮੈਂ ਕਿਹਾ ਮੈਂ ਪੁੱਛਦੀ ਆ ਵੀ। ਹਾਂਜੀ ਹਾਂਜੀ। ਨਹੀਂ, ਬਹੁਤਿਆਂ ਨੂੰ ਪ੍ਰੋਬਲਮ ਹੁੰਦੀ ਆ, ਕੋਈ ਨਹੀਂ, ਸੁਣਦੇ ਰਹੇ ਤੁਸੀਂ। ਬਹੁਤ ਜ਼ਿਆਦਾ। ਤੇ ਦੂਜਾ ਜਿਹੜੀ ਭੈਣ ਕਹਿੰਦੀ ਜੀਭ ਪੱਕੀ ਹੋਈ ਆ, ਉਹ ਨਾ ਦੇਸੀ ਘਿਓ ਹੀ ਆ ਮੂੰਹ ਚ, ਜਿਵੇਂ ਚਾਹੇ ਪਤਲਾ ਨਹੀਂ ਹੋਈ, ਜਿਵੇਂ ਗਾੜਾ ਜਿਹਾ ਤਾਂ ਭਰੀ ਜਾਵੇ, ਕੋਲੀ ਭਰ ਕੇ ਨਗਾ ਵੀ ਲਵੇ ਬਾਹਾਂ। ਤੇ ਮੇਰੀ ਹੁਣ 2-3 ਦਿਨ ਪੱਕੀ ਰਹੀ ਆ। ਮੈਂ ਥੋੜੀ ਜਿਹੀ ਜਿਵੇਂ ਖਾ ਪੀ ਕੇ ਫਿਰ ਦੇਸੀ ਘਿਓ ਦਾ ਅੱਧਾ ਚਮਚਾ ਪਾ ਲੈਣਾ ਮੂੰਹ ਚ, ਜੀਭ ਚ ਫੇਰ ਲੈਣਾ, ਸਾਰੇ ਛਾਤੀ ਜਾਮ ਆਊਗਾ, ਜਾਣੀ ਦੇਸੀ ਘਿਓ ਲਾਈ ਜਾਣਾ ਮੂੰਹ ਚ, ਇਉਂ ਨਹੀਂ ਵੀ ਮਾੜਾ ਜਿਹਾ। ਠੀਕ ਹੈ, ਚੰਗੀ ਚੀਜ਼ ਆ ਤਾਂ ਦੇਸੀ ਘਿਓ। ਹਾਂਜੀ, ਹੋਰ ਮੈਂ ਦੱਸਣਾ ਸੀ, ਮੈਂ ਭੁੱਲ। ਥੈਂਕ ਯੂ ਜੀ। ਹਾਂ ਭੈਣ ਜੀ, ਜ਼ਰੂਰ। ਕੋਈ ਜਗਵੀਰ ਵੀਰ ਜੀ ਨਹੀਂ, ਸਾਰੇ ਕੋਈ ਨਹੀਂ, ਸੁਣਦੇ ਰਹੋ ਤੁਸੀਂ। ਹਾਂਜੀ ਹਾਂਜੀ, ਸੁਣੂਗੀ ਜੀ ਜ਼ਰੂਰ ਮੈਂ। ਥੈਂਕ ਯੂ ਜੀ, ਥੈਂਕ ਯੂ। ਪਹਿਲਾਂ ਜਿਹੜਾ ਉਹ ਬੱਚਾ ਆ ਨਾ, ਜਿਹਦੇ ਫੈਂਸੀਆਂ ਨਿਕਲਦੀਆਂ ਮੂੰਹ ਤੇ ਬੋਡੀ ਦੇ ਉੱਤੇ, ਪਹਿਲੀ ਗੱਲ ਉਹਨੂੰ ਇਹ ਕਹੋ ਕਿ ਤੁਸੀਂ ਉਹਨੂੰ ਉਹ ਦੌੜ ਕੇ ਆਵੇ। ਜੇ ਤਾਂ ਉਹਨਾਂ ਦੇ ਲਾਗੇ ਗਰਾਊਂਡ ਹੈਗੀ ਆ, ਬਾਸਕਟਬਾਲ ਖੇਲੇ, ਉਹਨੂੰ ਗਰਮੀ ਪਸੀਨਾ ਬਹੁਤ ਜ਼ਿਆਦਾ ਆਉਣਾ ਚਾਹੀਦਾ ਆ, ਉਹਦੀ ਬੋਡੀ 'ਚੋਂ ਪਾਣੀ ਨਿਕਲਣਾ ਚਾਹੀਦਾ ਆ। ਬਾਕੀ ਸਾਬਣ ਸੁਬਣ ਲਾਉਣਾ ਛੱਡ ਦੇਵੇ। ਬਾਕੀ ਜੇ ਉਹਨੇ ਬੱਚੇ ਦਹੀਂ ਨਾਲ ਤਾਂ ਨਹਾਉਂਦੇ ਨਹੀਂ ਗੇ, ਪਰ ਬੋਡੀ ਵਾਸ਼ ਹੁੰਦੇ ਆ, ਪਰ ਉਹਨੂੰ ਬੋਡੀ ਦੇ ਵਿੱਚੋਂ ਉਹ ਪਾਣੀ ਜ਼ਰੂਰ ਕੱਢਣਾ ਪਊਗਾ। ਅੱਗੇ ਕਰਨੈਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਆਪਣਾ ਰੇਡੀਓ ਹੌਲੀ ਕਰੋ ਜੀ। ਮੈਂ ਸਰਾਈਸਿਸ ਬਾਰੇ ਪੁੱਛਣਾ, ਪਿਛਲੇ ਹਫ਼ਤੇ ਪੁੱਛਿਆ ਜੀ। ਹਾਂਜੀ ਹਾਂਜੀ। ਤੇ ਦੱਸਿਆ ਨਹੀਂ ਕੁਝ। ਹਾਂਜੀ ਹਾਂਜੀ, ਲਾਸਟ ਵੀਕ ਨੇ ਦੱਸਿਆ। ਕੋਈ ਨਹੀਂ, ਆਪਾਂ ਪੁੱਛ ਲੈਂਦੇ ਹਾਂ। ਜੇ ਕਿਸੇ ਨੇ ਲਿਖਿਆ ਆ ਕਿਤੇ ਸਰਾਈਸਿਸ ਦਾ ਕਿਹੜੀਆਂ ਕਿਹੜੀਆਂ ਚੀਜ਼ਾਂ ਪਾ ਕੇ ਤੇਲ ਨੂੰ ਕਰਦੇ ਆ, ਉਹ ਤੇਲ ਹੀ ਹੁੰਦਾ ਵੈਸੇ। ਉਹਦੇ ਵਿੱਚ ਕਾਫੀ ਟਾਈਮ ਪਹਿਲਾਂ ਕੋਈ ਚੀਜ਼ਾਂ ਦੱਸੀਆਂ ਸੀਗੀਆਂ ਕਾੜਨੀਆਂ, ਅਤੇ ਉਸ ਨੂੰ ਲਾਉਣ ਦੇ ਲਈ ਦੱਸਿਆ ਸੀਗਾ। ਅਤੇ ਜ਼ਰੂਰ ਆਪਣੀਆਂ ਕਿਤਾਬਾਂ ਖੋਲ੍ਹ ਲਿਆ ਕਰੋ, ਕਾਪੀਆਂ ਖੋਲ੍ਹ ਲਿਆ ਕਰੋ ਪਲੀਜ਼। ਕੁਲਵਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਜਿੱਦਾਂ ਮੇਰੀ 45 ਸਾਲ ਦੀ ਏਜ ਆ, ਤੇ ਮੈਂ ਲਵਾਇਆ ਫਾਈਜ਼ਰ ਮਈ ਦੇ ਵਿੱਚ, ਤੇ 1-2 ਵੀਕ ਕੁਛ ਨਹੀਂ ਹੋਇਆ। ਜਿੱਦਾਂ ਤੀਸਰੇ ਵੀਕ ਮੇਰਾ ਨਾ ਮੋਢਾ ਦੁਖਣ ਲੱਗ ਪਿਆ। ਉਹ ਸਾਰੀ ਉਮਰ ਕਦੇ ਮੋਢਾ ਮੇਰਾ ਦੁਖਿਆ ਨਹੀਂ ਸੀ। ਤੇ ਹੁਣ ਮੈਂ ਜਿੱਦਾਂ ਐਕਸਰੇ ਵੀ ਕਰਾਇਆ, ਕਹਿੰਦਾ ਕੋਈ ਹੱਡੀ ਦੀ ਕੋਈ ਪ੍ਰੋਬਲਮ ਨਹੀਂ। ਕਾਰੋਪ੍ਰੈਕਟਰ ਕੋਲ ਵੀ ਗਈ ਅੱਜ ਕੱਲ੍ਹ, ਕਿਸੇ ਕੋਲ ਮਿਲਾਇਆ ਵੀ ਆ, ਪਰ ਉਹ ਠੀਕ ਨਹੀਂ ਹੋ ਰਿਹਾ।
ਪੇਨ ਬਹੁਤ ਜ਼ਿਆਦਾ ਹੁੰਦੀ, ਜਿੱਦਾਂ ਵੀ ਕੋਈ ਪਿੰਚ ਕਰ ਰਿਹਾ, ਕੋਈ ਸੂਈ ਮਾਰ ਰਿਹਾ, ਏਦਾਂ ਪੇਨ ਹੁੰਦੀ ਹੈ ਮੇਰੇ। ਵੈਸੇ ਸਾਰੀ ਉਮਰ ਨਹੀਂ ਦੁਖਿਆ ਤੇ ਦੁਖਣਾ ਵੀ ਨਹੀਂ ਸਾਰੀ ਉਮਰ, ਪਰ ਬਹੁਤ ਸਾਰੇ ਲੋਕਾਂ ਨੂੰ ਨਾ ਕੰਪਲੀਕੇਸ਼ਨ ਆਈਆਂ ਆ, ਹਟੀਆਂ ਵੀ ਆ ਜੀ। ਤੇ ਫਿਰ ਆਪਾਂ ਹੋਰ ਵੀ ਪੁੱਛ ਲੈਂਦੇ ਆ, ਕਈਆਂ ਨੂੰ ਆਈਆਂ ਹੋਣਗੀਆਂ, ਕਈਆਂ ਨੂੰ ਪਤਾ ਹੀ ਨਹੀਂ ਲੱਗਾ ਵੀ ਕਿਹੜੀ ਚੀਜ਼ ਤੋਂ ਆ। ਹਾਂਜੀ, ਇਹਨੂੰ ਬਹੁਤ ਮੁਸ਼ਕਿਲ ਆ, ਕੰਮ ਤੇ ਵੀ ਜਾਣਾ ਹੁੰਦਾ, ਮੁੰਡੇ ਦੀ ਗੱਲ ਆ, ਤੇ ਬਹੁਤ ਪਲੀਜ਼ ਜੇ ਕਿਸੇ ਨੂੰ ਪਤਾ ਹੋਵੇ ਦੱਸਿਓ। ਮੈਂ ਬਹੁਤ ਐਕਸਰਸਾਈਜ਼ ਵੀ ਕਰਦੀ ਹਾਂ, ਕੋਈ ਵੀ ਹੈਲਪ ਨਹੀਂ ਹੋ ਰਹੀ ਕਿਸੇ ਵੀ ਚੀਜ਼ ਦੀ। ਕੋਈ ਨਹੀਂ, ਆਪਾਂ ਪੁੱਛਦੇ ਹਾਂ। ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਗੁਰਮੇਜ ਕੌਰ ਜੀ। ਹਾਂਜੀ ਬਲਵਿੰਦਰ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਮੈਂ ਤੁਹਾਡਾ ਥੈਂਕ ਯੂ ਕਰਦੀ ਹਾਂ। ਜਿੱਦਾਂ ਵੀ ਤੁਸੀਂ ਮੈਨੂੰ ਤੇਲ ਬਣਾਉਣਾ ਦੱਸਿਆ ਸੀ, ਮੈਂ ਉਸੇ ਤਰ੍ਹਾਂ ਹੀ ਬਣਾਇਆ ਸੀ, ਪਰ ਉਸ ਦਿਨ ਤੋਂ ਮੈਂ ਠੀਕ ਆ ਜੀ। ਹੁਣ ਮੈਂ ਤੁਰਦੀ ਵੀ ਆ, ਨਹੀਂ ਤੇ ਮੇਰੇ ਪੈਰ ਨਹੀਂ ਸੀ ਪੱਟ ਹੁੰਦਾ। 2 ਵਾਰੀ ਹੈ ਨਾ ਡਾਕਟਰ ਦੇ ਵੀ ਮੈਂ ਜਾਈ, ਐਕਸਰੇ ਵੀ ਉਹਨੇ ਮੇਰੇ ਕੀਤੇ, ਕੁਛ ਨਾ ਸੀ ਹੋਇਆ। ਤੇ ਜਿਸ ਦਾ ਉਦਣ ਦਾ ਮੈਂ ਤੇਲ ਬਣਾ ਕੇ ਤੇ ਮਾਲਸ਼ ਰਾਤ ਨੂੰ ਕਰਕੇ ਜਰਾਬਾਂ ਪਾ ਕੇ ਸੌਂਦੀ ਰਹੀ ਹਾਂ, ਹੁਣ ਮੈਂ ਬਿਲਕੁਲ ਠੀਕ ਆ। ਤੁਸੀਂ ਤੇਲ ਦੇ ਵਿੱਚ ਕੀ ਪਾਇਆ ਉਹ ਦੱਸ ਦਿਓ ਬਾਕੀਆਂ ਨੂੰ। ਹਾਂਜੀ, ਮੈਂ ਤੇਲ ਦੇ ਵਿੱਚ ਪਾਇਆ ਸੀਗਾ ਸੁੰਡ, ਮੇਥੇ ਤੇ ਜਵੈਣ, ਲੌਂਗ, ਲੈਚੀ, ਜਿੱਦਾਂ ਜਿੰਨੀਆਂ ਵੀ ਸੀ ਗਰਮ ਚੀਜ਼ਾਂ ਮੈਂ ਸਾਰੀਆਂ ਤੇਲ 'ਚ ਚੰਗੀ ਤਰ੍ਹਾਂ ਰਿੰਨ ਲਈਆਂ। ਤੇ ਉਹਦੇ ਵਿੱਚ ਜਿੰਨੀਆਂ ਵੀ ਸੀ, ਹੁਣ ਮੈਨੂੰ ਇੰਨਾ ਚੇਤਾ ਨਹੀਂ ਆਉਂਦਾ। ਹਾਂਜੀ, ਮਲੱਠੀ ਵੀ ਪਾਈ, ਦਾਲਚੀਨੀ, ਵੱਡੀਆਂ ਇਲਾਇਚੀਆਂ, ਸਾਰੀਆਂ ਗਰਮ ਚੀਜ਼ਾਂ ਜਿੰਨੀਆਂ ਵੀ ਸੀ ਪਾਈਆਂ ਨਾ, ਤੇ ਉਹਨਾਂ ਦਾ ਤੇਲ ਚੰਗਾ ਸਾਰਾ ਮੈਂ ਬਣਾ ਲਿਆ। ਤੇ ਜਦੋਂ ਉਹ ਐਨ ਧੂੰਆਂ ਉਹਨਾਂ ਦਾ ਨਿਕਲ ਗਿਆ ਤੇ ਮੈਂ ਬਾਹਰ ਲਿਜਾ ਕੇ ਨਾ ਪੁਣ ਲਿਆ, ਚੁੰਨੀ ਦੇ ਵਿੱਚ ਕੱਪੜੇ ਦੇ ਵਿੱਚ ਜਿੱਦਾਂ ਮੈਂ ਪਾ ਕੇ ਪੁਣਿਆ ਤੇ ਠੰਡਾ ਕੀਤਾ। ਤਾਂ ਮੈਂ ਉਸੇ ਰਾਤ ਨੂੰ ਮਾਰ ਕੇ 2 ਜਰਾਬਾਂ ਉਸੇ ਪੈਰ 'ਚ ਪਾ ਕੇ ਫੇਰ ਰਜਾਈ 'ਚ ਮੈਂ ਸੌਂਦੀ ਰਹੀ ਹਾਂ। ਹੁਣ ਮੈਂ ਕੱਲ ਤੋਂ ਐਨ ਠੀਕ ਆ, ਮੈਂ ਤੁਰਦੀ ਵੀ ਹਾਂ। ਠੀਕ ਹੈ ਜੀ, ਥੈਂਕ ਯੂ। ਜਿੰਨੀਆਂ ਵੀ ਚੀਜ਼ਾਂ, ਹਾਂਜੀ ਤੁਹਾਡਾ ਬਹੁਤ ਬਹੁਤ ਮੈਂ ਧੰਨਵਾਦ ਕਰਦੀ, ਥੈਂਕ ਯੂ। ਉਸ ਦਿਨ ਤੋਂ ਮੈਂ ਹੁਣ ਆਰਾਮ ਆ ਮੈਨੂੰ ਨਾ। ਡਾਕਟਰ ਨੂੰ ਕੁਛ ਨਾ ਸੀ ਪਤਾ ਲੱਗਾ, ਮੈਂ 2 ਵਾਰੀ ਡਾਕਟਰਾਂ ਦੇ ਜਾਈ, ਐਕਸਰੇ ਉਹਨੇ ਵੀ ਲਏ ਆ ਪੈਰਾਂ ਦੇ, ਪਰ ਨਹੀਂ ਕੁਛ ਨਾ ਸੀ ਪਤਾ ਲੱਗਾ। ਤਾਂ ਤੁਹਾਡਾ ਬਹੁਤ ਬਹੁਤ ਮੈਂ ਥੈਂਕ ਯੂ ਕਰਦੀ ਹਾਂ, ਮੈਂ ਠੀਕ ਆ ਉਦਣ ਤੋਂ ਹੁਣ ਹੈ ਨਾ। ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜਿਹੜੀ ਤੁਸੀਂ ਫੀਡਬੈਕ ਦਿੰਦੇ ਆ। 4082725200 ਸਟੂਡੀਓ ਦਾ ਫੋਨ ਨੰਬਰ ਹੈ, ਕਾਲ ਕਰਕੇ ਤੁਸੀਂ ਆਪਣੇ ਕੋਈ ਵੀ ਫੀਡਬੈਕ ਦੇਣੀ ਆ ਦੇ ਸਕਦੇ ਆ। ਨਾਲ ਜਿਹੜੀ ਹੋਮ ਰੈਮਡੀ ਆ ਉਹ ਵੀ ਤੁਸੀਂ ਦੱਸ ਸਕਦੇ ਆ। ਉਹਦੇ ਵਿੱਚ ਕੀ ਹੁੰਦਾ, ਤੁਸੀਂ ਭਲਾ ਕਰ ਰਹੇ ਹੁੰਦੇ ਆ ਬਾਕੀਆਂ ਦਾ, ਤੁਸੀਂ ਵੀ ਭਲੇ ਦੇ ਵਿੱਚ ਹਾਜ਼ਰ ਹੁੰਦੇ ਆ। ਰਾਣੀ ਕਾਲੋਂ ਜੀ। ਹਾਂਜੀ ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੇਰੇ 2-3 ਤੇ ਕੁਐਸਚਨ ਹੈਗੇ ਆ, 2 ਆਸਦਾ ਜ਼ਿਆਦਾ ਨਹੀਂ। ਇੱਕ ਤੇ ਜੇ ਕਿਸੇ ਨੂੰ ਚੱਕਰ ਆਉਂਦੇ ਹੋਣ ਤੇ ਉਹਦੇ ਤੋਂ ਕੀ ਲੈਣਾ ਚਾਹੀਦਾ, ਜਿੱਦਾਂ ਆਪਣੇ ਕਿਚਨ ਦੇ ਵਿੱਚੋਂ, ਰਸੋਈ ਚੋਂ ਕੋਈ ਚੀਜ਼ ਹੋਵੇ ਵੀ ਜਿਹੜੀ ਆਪਾਂ ਵਰਤ ਸਕਦੇ ਆ। ਤੇ ਇੱਕ ਨਾ ਕਿਸੇ ਦੇ ਪੱਸਲੀਆਂ ਤੋਂ ਥੱਲੇ ਦੋਨਾਂ ਸਾਈਡਾਂ ਤੋਂ ਢਿੱਡ ਵਿੱਚ ਪੇਨ ਹੁੰਦੀ ਆ। ਹਾਂਜੀ, ਉਹਦੇ ਲਈ ਜੇ ਕਿਸੇ ਨੂੰ ਪਤਾ ਹੋਵੇ ਤੇ ਇਹ ਹੁਣ ਮੈਂ ਲੱਗੀ ਆ ਜੀ ਇਲਾਜ ਦੱਸਣ। ਸਭ ਤੋਂ ਪਹਿਲਾਂ ਤੇ ਉਹਨਾਂ ਨੇ ਪੁੱਛਿਆ ਸੀਗਾ, ਜਿਹੜਾ ਬੇਟਾ ਕਹਿੰਦੇ ਸੀ ਲੱਗ ਗਿਆ ਪੀਣ ਮਰਵਾਨਾ, ਉਹਦੇ ਲਈ ਬਲਵਿੰਦਰ ਜੀ ਅੱਗੇ ਮੈਨੂੰ ਲੱਗਦਾ ਆਪਾਂ ਦੱਸਿਆ ਸੀ ਵੀ ਆਪਣੇ ਨਾ ਕਿਆਰੀਆਂ ਦੇ ਵਿੱਚ ਇੱਕ ਬੂਟੀ ਉੱਗੀ ਉਹ ਹੁੰਦੀ, ਉਹਨੂੰ ਚੰਗੇਰੀ ਬੂਟੀ ਸੱਦਦੇ ਆ, ਇਹਨੂੰ ਪੀਲੇ ਫੁੱਲ ਲੱਗਦੇ ਆ। ਤੇ ਕਈ ਲੋਕ ਇੰਡੀਆ ਦੇ ਵਿੱਚ ਉਹਨਾਂ ਨੂੰ ਚਟਣੀ ਦੇ ਵਿੱਚ ਵੀ ਪਾ ਲੈਂਦੇ ਹੁੰਦੇ ਸੀ, ਕਿਉਂਕਿ ਉਹ ਖੱਟੀ ਮਿੱਠੀ ਹੁੰਦੀ ਆ। ਉਹ ਉਹਨਾਂ ਸਮੂਦੀ ਵਗੈਰਾ ਚ ਪਾ ਕੇ ਕਿਸ ਤਰ੍ਹਾਂ ਕੁੱਟ ਕੇ ਤੇ ਉਹਨੂੰ ਦੇਣੀ ਸ਼ੁਰੂ ਕਰ ਦੇਣ, ਤੇ ਉਹਦੇ ਨਾਲ ਬਿਲਕੁਲ ਹੌਲੀ ਹੌਲੀ ਉਹਨੂੰ ਨਫ਼ਰਤ ਹੋ ਜੂਗੀ। ਜਿੱਦਾਂ ਕੋਈ ਵੀ ਕੋਈ ਨਸ਼ਾ ਕਰਦਾ ਹੋਵੇ, ਉਹ ਚੰਗੇਰੀ ਬੂਟੀ ਦੇ ਨਾਲ ਉਹਨੂੰ ਫਰਕ ਪੈ ਜਾਂਦਾ ਆ। ਹਾਂਜੀ, ਇੱਕ ਫੈਂਸਿੰਗਾਂ ਲਈ ਪੁੱਛਿਆ ਸੀ ਉਹਨਾਂ ਨੇ, ਉਹਦੇ ਲਈ ਨਾ ਇੱਕ ਵਾਲਮਾਰਟ ਦੇ ਵਿੱਚੋਂ ਕਰੀਮ ਆਉਂਦੀ ਆ, ਉਹਦਾ ਨਾਂ ਹੈਗਾ ਆ PROSACEA, ਥੱਲੇ ਲਿਖਿਆ ਹੈ ਜੈਲ। ਹਾਂਜੀ, ਇੱਕ ਵਾਰ ਫੇਰ ਦੱਸ ਦਿੰਨੀ ਆ, PROSACEA। ਇਹਦੇ ਨਾਲ ਬਹੁਤ ਛੇਤੀ ਸਾਫ਼ ਹੁੰਦਾ ਆ ਸਾਰਾ, ਮੂੰਹ ਤੇ ਹੋਵੇ, ਬੋਡੀ ਤੇ ਕਿਤੇ ਵੀ ਹੋਣ, ਇਹ ਸਿਰਫ ਫੈਂਸਿੰਗਾਂ ਲਈ ਆ। ਹਾਂਜੀ, ਤੇ ਜੇ ਮੂੰਹ ਤੇ ਰੈਡਨੈਸ ਜਿਹੀ ਜਿਨ੍ਹਾਂ ਦੇ ਬਹੁਤ ਹੋ ਜਵੇ ਤੇ ਉਹਦੇ ਲਈ ਵੀ ਬਹੁਤ ਇਹਨਾਂ ਨਾਲ ਫਰਕ ਪੈ ਜਾਂਦਾ ਆ। ਦੂਜੀ ਗੱਲ ਬਲਵਿੰਦਰ ਜੀ, ਇੱਕ ਜੇ ਕਿਸੇ ਨੂੰ ਬਵਾਸੀਰ ਦੇ ਮੌਕੇ ਹੋਣ, ਉਹਦੇ ਤੇ ਤੁਸੀਂ ਪਿਆਜ਼ ਦਾ ਰਸ ਕੱਢ ਕੇ ਤੇ ਉਹਦੇ ਵਿੱਚ ਦੇਸੀ ਘਿਓ ਮਿਕਸ ਕਰਕੇ ਉੱਤੇ ਲਾਉਣਾ ਸ਼ੁਰੂ ਕਰ ਦਿਓ ਤੇ ਉਹ ਠੀਕ ਹੋ ਜਾਂਦੇ ਆ। ਫਿਰ ਜੇ ਕਿਸੇ ਨੂੰ ਗੈਸ ਦੀ ਬਹੁਤ ਪ੍ਰੋਬਲਮ ਹੁੰਦੀ ਹੋਵੇ, ਹੋ ਸਕਦਾ ਇਹ ਆਪਾਂ ਅੱਗੇ ਦੱਸੀਆਂ ਵੀ ਹੋਣ ਚੀਜ਼ਾਂ, ਪਰ ਕਈ ਸਰੋਤੇ ਆਪਣੇ ਨਵੇਂ ਜੁੜਦੇ ਆ, ਉਹਨਾਂ ਕਰਕੇ ਮੈਂ ਦੁਬਾਰਾ ਦੱਸਣ ਲੱਗੀ ਆ। ਉਹਦੇ ਲਈ ਆਪਾਂ ਨੂੰ ਬਰਾਬਰ ਮਾਤਰਾ ਦੇ ਵਿੱਚ ਲੈਣਾ ਆਪਾਂ ਜੀਰਾ, ਜਿਹੜਾ ਰਸੋਈ 'ਚ ਯੂਜ਼ ਕਰਦੇ ਆ, ਅਜਵੈਣ ਤੇ ਸੌਂਫ। ਇਹਨਾਂ ਨੂੰ ਮਾੜਾ ਜਿਹਾ ਤਵੇ ਦੇ ਉੱਤੇ ਰੋਸਟ ਕਰਕੇ ਇਹਨਾਂ ਦਾ ਪਾਊਡਰ ਬਣਾ ਕੇ ਰੱਖ ਲਓ, ਤੇ ਖਾਣਾ ਖਾਣ ਤੋਂ ਬਾਅਦ
ਅੱਧਾ ਚਮਚਾ ਤੁਸੀਂ ਪਾਣੀ ਦੇ ਨਾਲ ਲੈਣਾ ਸ਼ੁਰੂ ਕਰ ਦਿਓ। ਕੁਝ ਕੁ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਊਗਾ ਕਿ ਗੈਸ ਤੁਹਾਡੀ ਬਿਲਕੁਲ ਠੀਕ ਹੋ ਜਾਂਦੀ ਆ। ਤੇ ਸ਼ੂਗਰ ਦੇ ਲਈ, ਜਿਨ੍ਹਾਂ ਨੂੰ ਸ਼ੂਗਰ ਹੁੰਦੀ ਆ, ਜੇ ਉਹ ਕਲੌਂਜੀ ਦੇ ਤੇਲ ਦੀਆਂ 2-3 ਬੂੰਦਾਂ ਰੋਜ਼ ਆਪਣੀ ਨਾਭੀ 'ਚ ਪਾਉਣੀਆਂ ਸ਼ੁਰੂ ਕਰ ਦੇਣ ਤੇ ਉਹਦੇ ਨਾਲ ਜਿਹੜੀ ਸ਼ੂਗਰ ਆ ਉਹ ਲੈਵਲ ਤੇ ਰਹਿੰਦੀ ਆ। ਇੱਕ ਹੋਰ ਆ ਵੀ ਜੇ ਕਿਸੇ ਨੂੰ ਕਬਜ਼ ਰਹਿੰਦੀ ਆ ਨਾ ਤੇ ਉਹਨੂੰ ਹਮੇਸ਼ਾ ਆਪਣੇ ਰਾਤ ਨੂੰ ਰੋਟੀ ਦੇ ਨਾਲ ਮੂਲੀ ਤੇ ਕੱਚਾ ਪਿਆਜ਼ ਖਾਣਾ ਸ਼ੁਰੂ ਕਰ ਦਿਓ। ਹਾਂਜੀ, ਇਹ ਤਾਂ ਤੁਹਾਨੂੰ ਉੱਦਾਂ ਵੀ ਸਲਾਦ ਦੇ ਵਿੱਚ ਲੈਣਾ ਚਾਹੀਦਾ ਆ, ਕਿਉਂਕਿ ਕੱਚੇ ਪਿਆਜ਼ ਦੇ ਬਹੁਤ ਬੈਨੀਫਿਟ ਆ। ਜਿੱਦਾਂ ਕਈਆਂ ਚੀਜ਼ਾਂ ਲਈ ਇਹ ਠੀਕ ਹੁੰਦਾ ਆ ਤੇ ਨਾਲ ਮੂਲੀ ਵੀ ਖਾ ਸਕਦੇ ਆ, ਇਹ ਬਹੁਤ ਵਧੀਆ ਚੀਜ਼ ਹੁੰਦੀ ਆ। ਹਾਂਜੀ, ਤੇ ਦੂਜੀ ਗੱਲ ਬਲਵਿੰਦਰ ਜੀ, ਜਿਹੜੀ ਬਲੌਕੇਜ ਕਹਿ ਦਿੰਦੇ ਆ ਕਿ ਆਪਣੀਆਂ ਲੱਤਾਂ 'ਚ ਬਲੌਕੇਜ ਹੋ ਗਈ ਆ, ਕਈਆਂ ਦੇ ਕਿਤੇ ਵੀ ਬਲੌਕੇਜ ਹੋ ਜਾਂਦੀ ਆ। ਜੇ ਤੁਸੀਂ ਨੰਗੇ ਪੈਰੀ 2-3 ਕਿਲੋਮੀਟਰ ਰੋਜ਼ ਤੁਰਨਾ ਸ਼ੁਰੂ ਕਰਦੇ ਹੋ ਨਾ ਤੇ ਤੁਹਾਡੀ ਬਲੌਕੇਜ ਜਿਹੜੀ ਆ ਉਹ ਬਿਲਕੁਲ ਠੀਕ ਹੋ ਜਾਂਦੀ ਆ। ਹਾਂਜੀ, ਦੂਜੀ ਗੱਲ ਵੀ ਆਪਾਂ ਹੁਣ ਦੱਸ ਦਈਏ ਜੀ, ਫਟਕੜੀ ਤੇ ਆ ਜਾਈਏ ਬਲਵਿੰਦਰ ਜੀ। ਫਟਕੜੀ ਦੇ ਜਿਹੜੇ ਬੈਨੀਫਿਟ ਆ ਨਾ ਇਹ ਬਹੁਤ ਜ਼ਿਆਦਾ ਹੈਗੇ ਆ। ਕਈਆਂ ਦੇ ਜਿੱਦਾਂ ਇਦਾਂ ਹੁੰਦੀ ਕਿ ਬੇਬੀ ਹੋਣ ਵਾਲਾ ਹੁੰਦਾ ਤੇ ਕਈਆਂ ਦੇ ਦੰਦ ਦੁਖਣ ਲੱਗ ਜਾਂਦੇ ਆ, ਦਾੜ ਦੁਖਣ ਲੱਗ ਜਾਂਦੀ ਆ, ਉਹ ਕੋਈ ਦਵਾਈ ਨਹੀਂ ਲੈ ਸਕਦੀਆਂ, ਲੇਡੀਜ਼ ਲੈ ਨਹੀਂ ਸਕਦੀਆਂ ਹੁੰਦੀਆਂ। ਉਹਦੇ ਲਈ ਕੀ ਕਰਨਾ ਕਿ ਛੋਟਾ ਇੱਕ ਟੁਕੜਾ ਲੈ ਲੈਣਾ ਆਪਾਂ ਫਟਕੜੀ ਦਾ, ਉਹਨੂੰ ਪਾਣੀ ਦੇ ਵਿੱਚ ਸਿਰਫ 15 ਕੁ ਸੈਕਿੰਡ ਜਿਹਨੂੰ ਕਹਿ ਲਓ ਕਿ ਉਹਨੂੰ ਪਾਣੀ 'ਚ ਰੱਖਣਾ ਤੇ ਬਾਅਦ ਵਿੱਚ ਉਹਨੂੰ ਕੱਢ ਕੇ ਸਾਈਡ ਤੇ ਰੱਖ ਲੈਣਾ ਤੇ ਉਸ ਪਾਣੀ ਦੀਆਂ ਚੂਲੀਆਂ ਕਰਨੀਆਂ। ਤੇ ਇਸ ਚੀਜ਼ ਦਾ ਖਿਆਲ ਰੱਖਣਾ ਕਿ ਉਹ ਪਾਣੀ ਅੰਦਰ ਨਾ ਜਾਵੇ। ਥੋੜਾ ਕੁ ਚਿਰ ਮੂੰਹ ਦਾ ਏਦਾਂ ਸਵਾਦ ਜਿਹਾ ਹੋਣਾ ਆ ਤੇ ਉਦੋਂ ਬਾਅਦ ਉਹ ਬਿਲਕੁਲ ਠੀਕ ਹੋ ਜਾਣਾ ਜਿੱਦਾਂ। ਹਾਂਜੀ, ਇਹਦੇ ਨਾਲ ਕੋਈ ਜਿੱਦਾਂ ਮਤਲਬ ਨੁਕਸਾਨ ਨਹੀਂ ਹੈਗਾ ਕੋਈ ਵੀ। ਉਹਦੇ ਨਾਲ ਬਿਲਕੁਲ ਉਹਦੀਆਂ ਦੰਦ ਦੁੰਦ ਜਿਹੜੇ ਦੁਖਦੇ ਆ ਉਹ ਬਿਲਕੁਲ ਠੀਕ ਹੋ ਜਾਣਗੇ। ਤੇ ਦੂਜੀ ਗੱਲ ਕਿ ਨੀਂਦ ਦੀ ਪ੍ਰੋਬਲਮ, ਜਿਹੜੀ ਮੈਂ ਵੀ ਹਮੇਸ਼ਾ ਕਹਿੰਦੀ ਆ ਕਿ ਨੀਂਦ ਦੀ ਪ੍ਰੋਬਲਮ ਰਹਿੰਦੀ ਆ, ਉਹਦੇ ਲਈ ਜੀ ਆਪਾਂ ਬਲਵਿੰਦਰ ਜੀ ਲੈਣੇ ਆ ਦੇਸੀ ਬਦਾਮ, ਜਿਹੜੇ ਛੋਟੇ ਹੁੰਦੇ, ਉਹ ਬਿਲਕੁਲ ਛੋਟੇ ਹੁੰਦੇ ਆ, ਅਫਗਾਨੀਆਂ ਦੇ ਮਿਲ ਜਾਂਦੇ ਆ। ਉਹਦੇ 'ਚ ਆਪਾਂ ਲੈਣੇ ਕੱਦੂ ਦੇ ਬੀਜ। ਇਹ ਜਿੰਨਾ ਤੁਸੀਂ ਬਣਾਉਣਾ ਇਹਦੇ 'ਚ ਬਰਾਬਰ ਮਾਤਰਾ ਤੁਸੀਂ ਰੱਖਣੀ ਆ ਤੇ ਨਾਲ ਛੁਆਰੇ। ਤੇ ਜਿਹੜੀ ਖਸਖਸ ਆ ਉਹ ਤੁਸੀਂ 3 ਚੀਜ਼ਾਂ ਨਾਲੋਂ ਘੱਟ ਲੈਣੀ ਆ। ਜਿੱਦਾਂ ਕਹਿ ਲਓ ਕਿ ਆਪਾਂ ਇਹਨਾਂ 3 ਚੀਜ਼ਾਂ ਦਾ ਅੱਧਾ ਹਿੱਸਾ ਕਹਿ ਲਓ, ਮਤਲਬ ਜ਼ਿਆਦਾ ਨਾ ਚੜ ਜਾਏ। ਹਾਂ, ਜ਼ਿਆਦਾ ਨਾ ਚੜ ਜਾਵੇ ਤੁਹਾਨੂੰ। ਤੇ ਇਹਨੂੰ ਵੀ ਇਸ ਤਰ੍ਹਾਂ ਹੀ ਮਾੜਾ ਰੋਸਟ ਕਰਕੇ ਤਾਂ ਤੁਸੀਂ ਇਹਨਾਂ ਨੂੰ ਕੁੱਟ ਕੇ ਰੱਖ ਲਓ ਤੇ ਸੌਣ ਲੱਗੇ ਤੁਸੀਂ 1 ਚਮਚਾ ਵਾਰਮ ਦੁੱਧ ਦੇ ਨਾਲ ਲੈਣਾ। ਹਾਂਜੀ, ਇਹਦੇ ਨਾਲ ਨੀਂਦ ਆਉਣੀ ਤੁਹਾਨੂੰ ਸ਼ੁਰੂ ਹੋ ਜਾਂਦੀ ਆ। ਜੇ ਕਿਸੇ ਦੇ ਗਲੇ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਹੋਵੇ, ਜਿੱਦਾਂ ਗਲਾ ਦੁਖਦਾ ਹੋਵੇ, ਅੰਦਰੋਂ ਪੱਕ ਗਿਆ ਜਾਂ ਟੌਂਸਲ ਹੋ ਗਿਆ, ਕੋਈ ਵੀ ਇਦਾਂ ਦੀ ਚੀਜ਼ ਆ, ਤੇ ਉਹਦੇ ਲਈ ਆਪਾਂ ਲੈਣਾ ਜੀ ਆਪਣਾ ਜੀਰਾ, ਜਿਹੜਾ ਉਹਨੂੰ ਥੋੜਾ ਰੋਸਟ ਕਰਕੇ ਪੀਸ ਲੈਣਾ ਜਾਂ ਚਮਚੇ ਦਾ ਚੌਥਾ ਹਿੱਸਾ ਤੇ ਤੁਸੀਂ ਅੱਧਾ ਚਮਚਾ ਸ਼ਹਿਦ ਪਾ ਕੇ ਉਹਨੂੰ ਚੱਟ ਲੈਣਾ। ਜੇ ਤੁਹਾਡਾ ਜੀ ਕਰਦਾ ਮਗਰੋਂ ਵਾਰਮ ਵਾਟਰ ਪੀ ਲਓ, ਥੋੜਾ ਜਿਹਾ ਨਿੱਘਾ ਪਾਣੀ, ਜੇ ਨਹੀਂ ਤੇ ਨਾ ਪੀਓ ਬੇਸ਼ੱਕ ਦੀ। ਇਹਦੇ ਨਾਲ ਗਲੇ ਦੀ ਹਰ ਇੱਕ ਪ੍ਰੋਬਲਮ ਤੁਹਾਡੀ ਠੀਕ ਹੋ ਜਾਊਗੀ। ਹਾਂਜੀ, ਤਾਂ ਇੰਨੇ ਮੈਂ ਦੱਸਣੇ ਸੀ ਬਲਵਿੰਦਰ ਜੀ, ਤੇ ਫਿਰ ਜ਼ਰੂਰਤ ਪਈ ਤਾਂ ਫਿਰ ਮੈਂ ਵਾਪਸ ਆ ਜਾਊਂਗੀ। ਹਾਂਜੀ, ਸੱਚ ਇੱਕ ਰਹਿ ਗਿਆ, ਜਿਹੜਾ ਮੋਢਾ ਕਹਿੰਦੇ ਮੇਰਾ ਦੁਖਦਾ ਬਹੁਤ। ਹਾਂਜੀ, ਇਹ ਮੇਰੇ ਵੀ ਪ੍ਰੋਬਲਮ ਆਈ ਸੀਗੀ, ਪਰ ਬਲਵਿੰਦਰ ਜੀ ਇਹਦੇ ਲਈ ਮੈਂ ਸਿਰਫ ਮੈਂ ਬਹੁਤ ਜਿੱਦਾਂ ਇੰਡੀਆ PT ਕਰਾਉਂਦੇ ਹੁੰਦੇ ਆ, ਮੈਂ ਏਦਾਂ PT ਕਰਕੇ ਵੀ ਦੇਖੀ ਉਹਦੇ ਨਾਲ। ਤੇ ਇੱਕ ਮੈਂ ਇਹ ਕੀਤਾ ਕਿ ਜਿੱਥੇ ਵੀ ਤੁਸੀਂ ਬੈਠੇ ਆ, ਸੋਫੇ ਤੇ ਬਹਿ ਜਾਓ, ਬੈੱਡ ਤੇ ਬਹਿ ਜਾਓ, ਤੁਸੀਂ ਆਪਣੀ ਧੌਣ ਨੂੰ ਘੱਟੋ ਘੱਟ 3 ਮਿੰਟ ਕਦੀ ਉਧਰਲੇ ਮੋਢੇ ਨਾਲ ਲਾਉਣਾ ਆ ਤੇ ਕਦੀ ਉਧਰਲੇ ਮੋਢੇ ਨਾਲ ਲਾਉਣਾ ਆ, ਜਿੱਦਾਂ ਏਦਾਂ ਐਕਸਰਸਾਈਜ਼ ਕਰਨੀ ਧੌਣ ਦੀ। ਹਾਂਜੀ, ਬਾਅਦ ਵਿੱਚ ਤੁਸੀਂ ਕੀ ਕਰਨਾ ਕਿ ਆਪਣੀ ਧੌਣ ਨੂੰ ਤੁਸੀਂ ਸਿੱਧੇ ਬੈਠ ਜਾਣਾ, ਆਪਣੀ ਠੋਡੀ ਨੂੰ ਆਪਣੇ ਹੱਥ ਨਾਲ ਫੜ ਕੇ ਪੂਰੇ ਦੂਜੇ ਦੇ ਨਾਲ ਤੁਸੀਂ ਇਹਨੂੰ ਬਿਲਕੁਲ ਆਪਣੇ ਮੋਢੇ ਦੀ ਸਾਈਡ ਨੂੰ ਉਹਨੂੰ ਧੌਣ ਨੂੰ ਲੈ ਜਾਣਾ। 3 ਮਿੰਟ ਹੀ ਤੁਸੀਂ ਇਹ ਐਕਸਰਸਾਈਜ਼ ਕਰਨੀ ਆ। ਇਹਦੇ ਨਾਲ ਸਰਵਾਈਕਲ ਵੀ ਬਹੁਤ ਛੇਤੀ ਠੀਕ ਹੁੰਦਾ ਤੇ ਮੋਢੇ ਦੀ ਦਰਦ ਵੀ ਬਹੁਤ ਜਲਦੀ ਠੀਕ ਹੁੰਦੀ ਆ, ਤੇ ਧੌਣ ਵੀ ਦੁਖਦੀ ਹੋਵੇ ਤਾਂ ਧੌਣ ਵੀ ਠੀਕ ਹੁੰਦੀ ਆ। ਹਾਂਜੀ, ਤੇ ਠੀਕ ਆ। ਓਕੇ ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜੇ ਤੁਹਾਡੇ ਕੋਲ ਵੀ ਕੋਈ ਹੋਮ ਰੈਮਡੀ ਹੁੰਦੀ ਆ, ਤੁਸੀਂ ਵੀ ਸ਼ੇਅਰ ਕਰ ਲਿਆ ਕਰੋ। ਇਹਨਾਂ ਨੇ ਵੀ ਲਿਖੀਆਂ ਆ ਜਾਂ ਕਿਤੇ ਫਾਈਂਡ ਕੀਤੀਆਂ ਆ, ਜਿਹੜੀਆਂ ਦੱਸ ਕੇ ਗਏ ਆ। ਬਾਕੀ ਇਹਨਾਂ ਨੇ ਚੱਕਰਾਂ ਦਾ ਪੁੱਛਿਆ ਆ, ਪਰ ਹਾਂ ਚੱਕਰਾਂ ਦਾ ਯਾਦ ਭੁੱਲਿਆ ਪੁੱਛਣ ਦਾ ਵੀ ਜੇ ਕਿਸੇ ਨੂੰ BP ਆ ਤੇ ਉਹਦੀ ਕੋਈ ਵੱਖਰੀ ਪ੍ਰੋਬਲਮ ਹੈ, ਪਰ ਕਈਆਂ ਨੂੰ ਉੱਦਾਂ ਆਉਂਦੇ, ਕਈਆਂ ਨੂੰ ਸੁੱਤੇ ਉੱਠ ਕੇ ਹੀ ਆਉਂਦੇ ਆ। ਉਹਦੇ ਬਾਰੇ ਵੀ ਜੇ ਕਿਸੇ ਨੂੰ ਪਤਾ ਹੋਵੇ ਤਾਂ ਪਲੀਜ਼ ਜ਼ਰੂਰ ਸ਼ੇਅਰ ਕਰੋ। ਸਾਡੇ ਨਾਲ ਅੱਗੇ ਜੁੜੇ ਹੋਏ ਨੇ ਬਿੰਦਰ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਪੁੱਛਣਾ ਸੀਗਾ ਕਿ ਮੇਰੀ ਫਰੈਂਡ ਦੇ ਕਾਲਾ ਮੋਤੀਆ ਹਜੇ ਸ਼ੁਰੂ ਹੋਇਆ, ਉਹ ਕਹਿੰਦੇ ਲੇਟ 50 ਆ, ਵੀ ਕੋਈ ਹੋਮ ਰੈਮਡੀ ਉਹਦੇ ਬਾਰੇ ਜ਼ਰੂਰ ਦੱਸਿਓ। ਕਾਲਾ ਮੋਤੀਆ, ਠੀਕ ਹੈ। ਓਕੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਰਮਜੀਤ।
ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀਗਾ, ਮੇਰੇ ਹਸਬੈਂਡ ਦੇ ਨਾ ਜਿੱਦਾਂ ਸਿਰ ਦੇ ਵਿੱਚ ਜਿੱਦਾਂ ਗੋਲ ਗੋਲ ਸਪਾਟ ਜਿਹੇ ਹੋਏ ਹੋਏ ਆ, ਜਿੱਦਾਂ ਵਾਲ ਝੜ ਗਏ ਤੇ ਖਾਜ ਵੀ ਕਈ ਜਗ੍ਹਾ ਤੇ ਬਹੁਤ ਹੁੰਦੀ ਆ, ਫਿਰ ਉਹ ਸਾਰਾ ਦਿਨ ਹੀ ਬਸ ਹੱਥ ਪਿੱਛੇ ਉਹ 'ਚ ਹੀ ਰੱਖਦੇ ਆ, ਵਾਲਾਂ 'ਚ ਹੀ। ਤੇ ਪਤਾ ਨਹੀਂ ਕਿਸੇ ਚੀਜ਼ ਨਾਲ ਆਰਾਮ ਹੀ ਨਹੀਂ ਆਉਂਦਾ, ਕਿੰਨੇ ਡਾਕਟਰ ਤੋਂ ਵੀ ਬਹੁਤ ਕੁਛ ਕਰ ਲਿਆ, ਟੀਕੇ ਜੇ ਵੀ ਲਵਾ ਲਏ, ਫਿਰ ਵੀ ਵਾਲ ਝੜ ਜਾਂਦੇ ਆ, ਫਿਰ ਉਦਾਂ ਹੀ ਹੋ ਜਾਂਦੇ ਆ। ਠੀਕ ਹੈ ਜੀ। ਤੇ ਹੁਣ ਜੇ ਕਿਸੇ ਵੀਰ ਭਾਈ ਨੂੰ ਪਤਾ ਹੋਵੇ, ਅੱਗੇ ਇੱਕ ਵਾਰੀ ਦੱਸਿਆ ਸੀ ਕਿਸੇ ਨੇ ਵੀ ਛੋਟੀਆਂ ਛੋਟੀਆਂ ਸ਼ੀਸ਼ੀਆਂ ਮਿਲਦੀਆਂ ਨੇ, ਉਹ ਯੂਜ਼ ਕਰਨੀਆਂ ਨੇ, ਉਹਦੇ ਨਾਲ ਵਾਲ ਆ ਜਾਂਦੇ ਆ। ਉਹ ਐਮਾਜ਼ਾਨ ਤੇ ਮੈਂ ਦੇਖਿਆ ਸੀ, ਪਰ ਉਹ ਨਹੀਂ ਲੱਭੀਆਂ ਹੈਗੀਆਂ, ਹੋਰ ਬਹੁਤ ਚੀਜ਼ਾਂ ਨੇ। ਕੋਈ ਨਹੀਂ, ਪਹਿਲਾਂ ਤਾਂ ਖਾਜ ਖੂਜ ਹਟਾਓ, ਲਸਣ ਦਾ ਪਾਣੀ ਪੂਣੀ ਲਾਓ ਜਿੱਥੇ ਉਹ। ਲਸਣ ਦਾ ਪਾਣੀ ਜਿੱਦਾਂ ਨਿੰਮ ਨਾਲ ਵੀ ਹਟ ਸਕਦੇ ਨੇ? ਨਿੰਮ ਦਾ ਵੀ ਲਾ ਲਓ, ਸਾਰੀਆਂ ਚੀਜ਼ਾਂ ਵਧੀਆ ਹੈ। ਅੱਛਾ, ਠੀਕ ਹੈ। ਠੀਕ ਹੈ ਜੀ, ਕਿਉਂਕਿ ਅਸੀਂ ਕੋਈ ਵੀ ਚੀਜ਼ ਆ ਵਾਲਾਂ ਨੂੰ ਨਹੀਂ ਲਾਉਂਦੇ। ਪਤਾ ਨਹੀਂ ਕੀ ਗੱਲ ਆ ਵੀ ਆਪਾਂ ਵਾਲਾਂ ਦੇ ਵਿੱਚ ਤੇਲ ਵੀ ਨਹੀਂ ਲਾਉਂਦੇ ਹੈਗੇ। ਪਰਮਜੀਤ ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਉਹ ਮੇਰਾ ਪੋਤਾ ਹੈ ਜੀ 4 ਮਹੀਨੇ ਦਾ। ਤੁਸੀਂ ਚੁੱਪ ਕਰੋ, ਜਿਸਲੇ ਤੁਸੀਂ ਬੋਲਦੇ ਤੁਹਾਡਾ ਕੁੱਤਾ ਵੀ ਨਾਲ ਬੋਲਦਾ ਆ। ਮੈਂ ਉੱਧਰ ਜਾਂਦੀ ਹਾਂ ਜੀ। ਮੇਰਾ ਪੋਤਾ ਹੈ ਜੀ 4 ਮਹੀਨੇ ਦਾ। ਹਾਂਜੀ। ਉਹਦੇ ਬਹੁਤ ਅਲਰਜੀ ਜੀ, ਦਵਾਈ ਵੀ ਲਿਆਂਦੀ ਹੈ, ਲਾਲ ਪਿਆ ਪਿੰਡਾ ਜੀ। ਠੀਕ। ਫਿਣਸੀਆਂ ਜਿਵੇਂ ਆਪਣੇ ਸਿਰ 'ਚ ਕਾਰ ਵੀ ਨਹੀਂ ਹੁੰਦੀ, ਇੱਕ ਸਾਰੇ ਪਿੰਡੇ ਦੇ ਖੁਸ਼ਕੀ ਜੀ ਬਹੁਤ ਹੈ। ਠੀਕ ਆ, ਪੁੱਛ ਲੈਂਦੇ ਆਪਾਂ। ਜ਼ਰੂਰ ਦੱਸਿਓ ਭੈਣ ਜੀ। ਜ਼ਰੂਰ ਜੀ, ਜ਼ਰੂਰ। ਥੈਂਕ ਯੂ। ਪਰਮਜੀਤ ਸਤਿ ਸ਼੍ਰੀ ਅਕਾਲ ਭੈਣ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਉਹ ਅੱਗੇ ਇੱਕ ਭੈਣ ਜੀ ਪੁੱਛਦੇ ਸੀਗੇ, ਮੈਂ ਪਿਛਲੀ ਦਫਾ ਜਦੋਂ ਸੁਣਦਾ ਸੀ ਪ੍ਰੋਗਰਾਮ ਬਾਅਦ 'ਚ ਰਿਕਾਰਡਿੰਗ, ਤੇ ਭਾਰ ਪੈਣ ਬਾਰੇ ਪੁੱਛਦੇ ਸੀਗੇ ਉਹ। ਤੇ ਉਹ ਕਈ ਚੀਜ਼ਾਂ ਪੁੱਛਣੀਆਂ ਪੈਣੀਆਂ ਉਹਨਾਂ ਨੂੰ ਵੀ ਕੀ ਉਹਨਾਂ ਨੂੰ ਇਹ ਪ੍ਰੋਬਲਮ ਬੱਚਾ ਜਾਣੀ ਕਿ ਜਣੇਪਾ ਦੇਣ ਤੋਂ ਬਾਅਦ ਹੋਈ? ਨਹੀਂ, ਬਹੁਤ ਉਹ ਪਿਛਲੇ ਕੁ ਸਾਲ ਤੋਂ ਪੁੱਛ ਰਹੇ ਆ। ਨਹੀਂ, ਉਹ ਏਜਡ ਹੈਗੇ ਆ। ਨਹੀਂ ਵੀ ਸ਼ੁਰੂ ਕਦੋਂ ਹੋਈ ਐਕਚੁਅਲੀ ਦੇ ਵਿੱਚ? ਹੁਣ ਤਾਂ ਉਹ ਦੱਸਣ ਲੱਗੇ ਨਾ, ਫਿਰ ਸ਼ੁਰੂ ਕਦੋਂ ਹੋਈ? ਠੀਕ ਹੈ। ਤੇ ਉਹਨਾਂ ਦਾ ਭਾਰ ਕਿਵੇਂ ਆ? ਤੇ ਮੈਂ ਜੇ ਉਹ ਮਾੜਾ ਮੋਟਾ ਇੰਟਰਨੈਟ ਸਰਚ ਕਰ ਸਕਦੇ ਤੇ ਮੈਂ ਉਹਦੀ ਬਿਮਾਰੀ ਦਾ ਨਾਂ ਦੱਸ ਦੇਣਾ ਇੰਗਲਿਸ਼ 'ਚ, ਤੇ ਉਹ ਦੇਖ ਲੈਣ, ਤੇ ਉਹਦੇ ਕਈ ਦਵਾਈਆਂ ਨੇ, ਜਾਂ ਕਿਸੇ ਹੋਮਿਓਪੈਥੀ ਡਾਕਟਰ ਕੋਲ ਚਲੇ ਜਾਣ। ਉਹ ਪੋਟੈਂਸ਼ੀ ਤੋਂ ਲੈ ਕੇ 1000 ਪੋਟੈਂਸ਼ੀ ਤੱਕ ਲੈ ਸਕਦਾ, ਜਿਸ ਹਿਸਾਬ ਨਾਲ ਉਹਨਾਂ ਨੂੰ ਹੈਗੀ ਆ। ਤੇ ਉਹਦਾ ਨਾਂ ਹੈਗਾ, ਉਹ ਇੰਟਰਨੈਟ 'ਚ ਸਰਚ ਕਰਨ, ਹੋਮਿਓਪੈਥਿਕ ਮੈਡੀਸਿਨ ਫॉर ਪ੍ਰੋਲੈਪਸਸ। ਉਹਦਾ ਸਪੈਲਿੰਗ ਹੈਗਾ PROLAPSUS। ਤੇ ਉਹ ਦੇਖਣਗੇ, ਥੱਲੇ ਦਵਾਈਆਂ ਆ ਜਾਣਗੇ, ਨਾਲ ਉਹਨਾਂ ਦੇ ਸਿੰਪਟਮ ਆ ਜਾਣਗੇ। ਉਹਨੂੰ ਹਮੇਸ਼ਾ ਲੱਤ ਰੱਖ ਕੇ ਬਹਿਣਾ ਪੈਂਦਾ। ਕੀ ਉਹਨਾਂ ਨੂੰ ਸਿਰਫ 1 ਨੰਬਰ ਹੋਣ ਵੇਲੇ ਜਾਣ ਵੇਲੇ ਹੁੰਦਾ, ਜਾਂ 2 ਨੰਬਰ ਜਾਣ ਵੇਲੇ ਹੁੰਦਾ, ਜਿਸ ਤਰ੍ਹਾਂ ਵੀ ਹੈ। ਤੇ ਉਹ ਬਿਹਤਰ ਆ ਵੀ ਉਹ ਉਸ ਹਿਸਾਬ ਨਾਲ ਆਪਣਾ ਮਾੜਾ ਮੋਟਾ ਇੰਗਲਿਸ਼ ਜਿਵੇਂ ਪੜ੍ਹ ਸਕਦੇ ਆ, ਜਾਂ ਕਿਸੇ ਨੂੰ ਪੜ੍ਹਾ ਸਕਦੇ ਆ। ਨਿਆਣੇ ਹੈਗੇ ਉਹਨਾਂ ਦੇ, ਪਰਿਵਾਰ ਹੈਗਾ। ਹਾਂਜੀ, ਕਈ ਵਾਰੀ ਬੰਦਾ ਨਹੀਂ ਕਰਦਾ ਹੁੰਦਾ, ਕਿਸੇ ਧੀ ਭੈਣ ਨੂੰ ਪੁੱਛ ਲੈਣ, ਜਾਂ ਆਪਣੀ ਸਹੇਲੀ ਨੂੰ ਕਿਸੇ ਨੂੰ ਪੁੱਛ ਲੈਣ, ਜਿਹਨੂੰ ਪਤਾ ਹੋਵੇ, ਤੇ ਉਹ ਉਹਨਾਂ ਨੂੰ ਬਿਹਤਰ ਵਿਖਿਆਨ ਕਰ ਸਕਦੇ ਆ। ਤੇ ਜਾਂ ਕਿਸੇ ਹੋਮਿਓਪੈਥੀ ਡਾਕਟਰ ਕੋਲ ਚਲੇ ਜਾਣ, ਜੇ ਇੱਥੇ ਆਪਣੇ ਕੈਲੀਫੋਰਨੀਆ 'ਚ। ਨਹੀਂ, ਉਹ ਉੱਧਰ ਹੈਗੇ ਆ, ਇਲੀਨੋਇਸ ਵਾਲੇ, ਸ਼ਾਇਦ ਵਿਸਕੌਨਸਨ 'ਚ। ਹਾਂਜੀ। ਉੱਥੇ ਵੀ ਕਿਤੇ ਭਰ ਹੁੰਦੇ ਆ, ਗੋਰਿਆਂ ਦੇ ਵੀ, ਗੋਰੇ ਵੀ ਹੁੰਦੇ ਆ। ਹਾਂਜੀ। ਤੇ ਮੇਰੀ ਉਹਨਾਂ ਨੂੰ ਇਹੀ ਸਲਾਹ ਵਾ, ਤੇ ਬਾਕੀ ਰੱਬ ਭਲੀ ਕਰੇ, ਮੈਂ ਤਾਂ ਇਹੀ ਕਹਿ ਸਕਦਾ। ਠੀਕ ਹੈ ਜੀ। ਓਕੇ ਭੈਣ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸਰੋਤੇ, ਤੁਸੀਂ ਵੀ ਤੁਹਾਨੂੰ ਵੀ ਕੋਈ ਇਲਾਜ ਦਾ ਪਤਾ ਹੁੰਦਾ ਤੇ ਤੁਸੀਂ ਸ਼ੇਅਰ ਕਰ ਸਕਦੇ ਆ 4082725200। ਹਾਂ ਬਿਲਕੁਲ, ਪਿਛਲੇ ਹਫਤੇ ਵੀ ਪੁੱਛੇ ਗਏ ਸੀਗੇ। ਸ਼ੂਗਰ ਹੀ ਲਾ ਲਓ, ਸ਼ੂਗਰ ਦੇ ਨਾਲ ਰਿਲੇਟਡ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ, ਜਿਸ ਤਰ੍ਹਾਂ ਉਹਨੀ ਕਈ ਵਾਰੀ ਕਈਆਂ ਦੀ ਸਕਿਨ ਖਰਾਬ ਹੋ ਜਾਂਦੀ ਆ, ਜਾਂ ਜਿਸ ਤਰ੍ਹਾਂ ਉਹ ਨਹੁੰਾਂ ਦੀ ਗੱਲ ਕਰਕੇ ਗਏ ਆ ਕਿ ਉਹਨਾਂ ਦੇ ਨਹੁੰ ਕਾਲੇ ਹੋਏ ਆ। ਸੋ ਇਹਦੇ ਨਾਲ ਹੀ ਆ, ਸ਼ੂਗਰ ਕਰਕੇ ਬਹੁਤ ਸਾਰੀਆਂ ਬਿਮਾਰੀਆਂ ਹੋ ਜਾਂਦੀਆਂ। ਸ਼ੂਗਰ ਨੂੰ ਕੰਟਰੋਲ ਕਿਵੇਂ ਕਰਨਾ ਹੈ, ਚਲੋ ਆਣ ਕੇ ਵੀ ਗੱਲ ਕਰਾਂਗੇ। ਬਲਵਿੰਦਰ। ਹੈਲੋ, ਸਤਿ ਸ਼੍ਰੀ ਅਕਾਲ ਜੀ ਭੈਣ ਜੀ। ਸਤਿ ਸ਼੍ਰੀ ਅਕਾਲ। ਤੁਹਾਡਾ ਪ੍ਰੋਗਰਾਮ ਭੈਣ ਜੀ ਬਹੁਤ ਵਧੀਆ। ਸਾਰੇ ਪੰਜਾਬੀ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਮੈਂ ਦੱਸਣਾ ਸੀਗਾ, ਮੈਨੂੰ ਖੰਘ ਹੁੰਦੀ, ਮਹੀਨੇ ਕੁ ਪਿੱਛੇ ਸੁੱਕੀ ਹੁੰਦੀ, ਜਦੋਂ ਹੁੰਦੀ ਆ ਹੜਦੀ ਨਹੀਂ, 3 ਵੀਕਾਂ ਰਹਿੰਦੀ ਆ। ਅੱਛਾ ਜੀ। ਇਹਦਾ ਕੋਈ ਵੀ ਇਲਾਜ ਮੈਨੂੰ ਦੱਸਣ, ਜਗਵੀਰ ਭਾਜੀ ਜਾਂ ਕੋਈ ਹੋਰ ਪੰਜਾਬੀ ਸਰੋਤੇ ਦੱਸਣ ਤਾਂ ਮੈਂ ਸੁਣਾਂਗੀ। ਤੁਸੀਂ ਇਲਾਜ ਕੀਤੇ ਕਿਹੜੇ ਆ? ਹਾਂਜੀ, ਮੈਂ ਉਹ ਘੇ ਪਾਉਂਦੀ ਹੁੰਦੀ ਆ, ਉਹਦੇ 'ਚ ਕਾਲੀ ਚਾਹ ਪਤਾਸੇ ਤੇ ਵਿੱਚ ਕਾਲੀ ਮਿਰਚ ਪਾ ਰਲਾ ਕੇ ਵੀ ਲੈਣੀ ਹੈ। ਠੀਕ ਹੈ ਜੀ। ਠੀਕ ਹੈ, ਤੇ ਬਿਨਾਂ ਆਪਾਂ ਪੁੱਛ ਵੀ ਲੈਂਦੇ ਆ। ਠੀਕ ਹੈ ਜੀ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਦੇਖੋ, ਲੋਕਾਂ ਨੂੰ ਬਹੁਤ ਸਾਰੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਛੋਟੀਆਂ ਅਲਾਮਤਾਂ ਲੱਗਦੀਆਂ ਆ, ਤੇ ਉਹਨਾਂ ਬਾਰੇ ਜੋ ਵੀ ਤੁਹਾਨੂੰ ਪਤਾ ਹੁੰਦਾ, ਤੁਸੀਂ ਵਰਤਦੇ ਸਾਰੇ ਹੀ ਹੈਗੇ ਆ, ਕਰਦੇ ਆ, ਕਈ ਵਾਰੀ ਦੱਸਣ ਨੂੰ ਜੀ ਨਹੀਂ ਕਰਦਾ ਹੈਗਾ। ਹਾਂ, ਤੇ ਆਪਾਂ ਬ੍ਰੇਕ ਲੈਣੀ ਆ। ਬ੍ਰੇਕ ਤੋਂ ਪਹਿਲਾਂ ਇੱਕ ਗੱਲ ਜ਼ਰੂਰ ਤੁਹਾਨੂੰ ਦੱਸਣੀ ਚਾਹੁੰਦੇ ਆ
ਕਿ ਜਦੋਂ ਕੋਈ ਨਾ ਕੋਈ ਆ ਕਿਸੇ ਨੂੰ ਬਿਮਾਰੀ ਹੁੰਦੀ ਆ ਤੇ ਖੁਦ ਆਣ ਕੇ ਪੁੱਛਿਆ ਕਰੋ। ਤੁਸੀਂ ਕਈ ਵਾਰੀ ਇੱਧਰ ਉੱਧਰ ਕਾਲਾਂ ਲਾ ਦਿੰਦੇ ਆ, ਮੇਰੇ ਲਈ ਆਹ ਬਿਮਾਰੀ ਪੁੱਛਦੇ, ਮੇਰੇ ਲਈ ਆਹ ਬਿਮਾਰੀ ਪੁੱਛਦੇ, ਮੈਂ ਬਹੁਤ ਬਿਜ਼ੀ ਆ। ਹਰ ਕੋਈ ਬਿਜ਼ੀ ਆ ਅਮਰੀਕਾ ਦੇ ਵਿੱਚ। ਇਹ ਬਿਮਾਰੀ ਤੁਹਾਨੂੰ ਆ, ਨਾ ਕਿ ਗੁਆਂਢੀਆਂ ਨੂੰ, ਨਾ ਕਿ ਜਿਹਨੂੰ ਤੁਸੀਂ ਜਾਣਦੇ ਆ, ਨਾ ਕਿ ਉਹਨੂੰ ਜਿਹੜਾ ਰੇਡੀਓ 'ਤੇ ਬੋਲ ਲੈਂਦਾ। ਹਰ ਕੋਈ ਬੋਲ ਲੈਂਦਾ ਆ, ਪਰ ਆਪਣੀ ਬਿਮਾਰੀ ਆਪ ਪੁੱਛਿਆ ਕਰੋ। ਅਤੇ ਉਹਨਾਂ ਲੋਕਾਂ ਨੂੰ ਵੀ ਮੈਂ ਰਿਕੁਐਸਟ ਕਰਨੀ ਚਾਹੁੰਦੀ ਹਾਂ ਕਿ ਜਿਹੜੇ ਫਿਰ ਕਿਸੇ ਦੀ ਜਾਣਦੇ ਹੁੰਦੇ ਆ ਆਵਾਜ਼ ਸੁਣ ਕੇ, ਤੁਸੀਂ ਰੇਡੀਓ 'ਤੇ ਕਾਲ ਕੀਤੀ ਸੀ, ਇਹਦੇ ਵਿੱਚ ਕੋਈ ਪੁੱਛਣ ਵਾਲੀ ਗੱਲ ਨਹੀਂ ਹੁੰਦੀ। ਤੁਸੀਂ ਰੇਡੀਓ 'ਤੇ ਕਾਲ ਕੀਤੀ, ਇਹ ਇੱਕ ਹੁਨਰ ਆ। ਕੌਣ ਰੇਡੀਓ ਦੇ ਉੱਤੇ ਕਾਲ ਕਰ ਸਕਦਾ, ਕੌਣ ਬੋਲ ਸਕਦਾ ਆ? ਤੁਸੀਂ ਵੀ ਬੋਲ ਸਕਦੇ ਆ, ਪਰ ਦੂਜੇ ਬੰਦਿਆਂ ਨੂੰ ਛੇੜਿਆ ਨਾ ਕਰੋ, ਦੂਜੇ ਬੰਦਿਆਂ ਨੂੰ ਤੰਗ ਨਾ ਕਰਿਆ ਕਰੋ। ਇਸ ਤਰ੍ਹਾਂ ਦੀਆਂ ਕਾਲਸ ਬਹੁਤ ਆਉਂਦੀਆਂ ਆ ਕਿ ਜਿਹੜਾ ਤੁਸੀਂ ਫਿਰ ਅਗਲੇ ਨੂੰ ਬੱਗ ਕਰਦੇ ਆ ਕਿ ਤੂੰ ਰੇਡੀਓ 'ਤੇ ਬੋਲਦਾ ਸੀਗਾ। ਕਿਸੇ ਨੇ ਕੁਛ ਪੁੱਛਣਾ ਹੁੰਦਾ, ਤੁਹਾਡੇ ਕੋਲ ਕੁਛ ਸਰਮਾਇਆ ਪਿਆ, ਤੁਸੀਂ ਸਾਂਝਾ ਕਰਨਾ ਹੁੰਦਾ ਆ, ਉਹਨੂੰ ਕਰਿਆ ਕਰੋ। ਕੋਈ ਵੀ ਪ੍ਰੋਗਰਾਮ ਹੁੰਦਾ ਆ। ਅਤੇ ਹੁਣ ਆਪਾਂ ਲੈਂਦੇ ਇੱਕ ਬ੍ਰੇਕ, ਅਤੇ ਜਿਹੜੇ ਹੋਲਡ 'ਤੇ ਆ ਪਲੀਜ਼ ਹੋਲਡ 'ਤੇ ਬਣੇ ਰਹੋ। ਜਿਨ੍ਹਾਂ ਨੇ ਕੋਈ ਇਲਾਜ ਦੱਸਣਾ ਆ, ਕੋਈ ਭਲੇ ਵਾਲਾ ਕੰਮ ਕਰਨਾ ਹੈ, ਤਾਂ ਤੁਸੀਂ ਕਾਲ ਕਰ ਸਕਦੇ ਆ 4082725200। ਸਟੂਡੀਓ ਦਾ ਫੋਨ ਨੰਬਰ ਹੈ। ਇੱਕ ਬ੍ਰੇਕ ਤੋਂ ਬਾਅਦ ਆਉਂਦੇ ਵਾਪਸ। ਇਹ ਹੋ ਪੰਜਾਬੀ ਰੇਡੀਓ USA KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KCVR ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਪ੍ਰੋਗਰਾਮ ਹੈ ਜੀ ਸਿਹਤ ਸੰਭਾਲ। ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਤੁਹਾਡੀਆਂ ਕਾਲਸ ਹੁੰਦੀਆਂ ਆ। ਤੁਸੀਂ ਹੀ ਮਰੀਜ਼ ਹੁੰਦੇ ਆ, ਤੁਸੀਂ ਹੀ ਡਾਕਟਰ ਹੁੰਦੇ ਆ। ਸਾਡੇ ਕੋਲ ਇਸ ਦੇ ਵਿੱਚ ਜਿਹੜਾ ਦੇਸੀ ਦਵਾਈਆਂ ਦੱਸਣ ਕੋਈ ਡਾਕਟਰ ਨਹੀਂ ਹੁੰਦਾ, ਕੋਈ ਇਸ ਤਰ੍ਹਾਂ ਦਾ ਡਾਕਟਰ ਨਹੀਂ ਹੁੰਦਾ ਜਿਹੜਾ ਕਹੇ ਕਿ ਮੈਨੂੰ ਤੁਸੀਂ ਪੈਸੇ ਭੇਜੋ, ਮੈਂ ਤੁਹਾਨੂੰ ਦਵਾਈ ਭੇਜਦਾ ਹਾਂ, ਜਾਂ ਤੁਹਾਡੀ ਨਬਜ਼ ਦੇਖਦਾ ਹਾਂ, ਜਾਂ ਪਰਚੀ ਕਟਾ ਲਓ। ਇਸ ਤਰ੍ਹਾਂ ਦਾ ਕੋਈ ਵੀ ਸਿਸਟਮ ਨਹੀਂ ਹੈਗਾ। ਸਿਰਫ ਅਤੇ ਸਿਰਫ ਤੁਸੀਂ ਡਾਕਟਰ ਅਤੇ ਤੁਸੀਂ ਮਰੀਜ਼ ਹੁੰਦੇ ਆ। ਅਤੇ ਤੁਸੀਂ ਹੁਣ ਕਾਲ ਕਰ ਸਕਦੇ ਆ 4082725200। ਸਟੂਡੀਓ ਦਾ ਫੋਨ ਨੰਬਰ ਆ। ਇਹ ਵੀ ਦੱਸਦਾ ਕਿ ਪ੍ਰੋਗਰਾਮ ਹੈ ਜਿਹੜਾ ਇਹ ਮੰਗਲਵਾਰ ਨੂੰ ਹੁੰਦਾ ਆ, ਜਿਸ ਦੇ ਵਿੱਚ ਤੁਸੀਂ ਕਾਲ ਕਰ ਸਕਦੇ ਆ। ਵੀਕਡੇ ਦੇ ਵਿੱਚ ਜਿਹੜੀ ਤੁਸੀਂ ਕਾਲ ਕਰਦੇ ਆ, ਉਦੋਂ ਕੋਈ ਕਾਲ ਲੈਣ ਵਾਲਾ ਤੁਹਾਡਾ ਨਹੀਂ ਹੁੰਦਾ। ਸਿਰਫ ਅਤੇ ਸਿਰਫ ਮੰਗਲਵਾਰ ਨੂੰ 4 ਤੋਂ 5:30 ਤੱਕ ਤੁਹਾਡੀਆਂ ਕਾਲਸ ਲਈਆਂ ਜਾਂਦੀਆਂ, ਜਿਸ ਦੇ ਵਿੱਚ ਤੁਸੀਂ ਕੁਛ ਪੁੱਛਦੇ ਹੋ, ਕੁਛ ਦੱਸਦੇ ਹੋ, ਜਿਹੜੀਆਂ ਆਮ ਜਿਹੀਆਂ ਬਿਮਾਰੀਆਂ ਹੁੰਦੀਆਂ ਉਹਨਾਂ ਦੇ ਬਾਰੇ। ਅਤੇ ਫਿਰ ਆਮ ਅਤੇ ਕਈ ਵਾਰੀ ਛੋਟੀ ਜਿਹੀ ਬਿਮਾਰੀ ਵੀ ਕਿਸੇ ਦੇ ਲਈ ਬਹੁਤ ਦਰਦਨਾਕ ਹੁੰਦੀ, ਪਰ ਤੁਸੀਂ ਉਸ ਦਾ ਇਲਾਜ ਜੇ ਆਪ ਕੀਤਾ ਆ, ਕੋਈ ਐਕਸਰਸਾਈਜ਼ ਕੀਤੀ ਆ, ਕੋਈ ਹੋਮ ਰੈਮਡੀ ਕੀਤੀ ਆ, ਉਹ ਦੱਸ ਸਕਦੇ ਆ। ਬਾਕੀ ਬਿਮਾਰੀਆਂ ਦੇ ਇਲਾਜ ਦਾ ਸਾਰਾ ਕੰਟਰੋਲ ਤੁਹਾਡੇ ਖਾਣ ਪੀਣ ਦਾ ਆ। ਜੇ ਕੰਟਰੋਲ ਹੀ ਤੁਹਾਡੇ ਗੇਟ ਦੇ ਵਿੱਚ ਆ ਗਿਆ ਸਾਰਾ ਕੁਛ ਆ, ਅਤੇ ਬਿਮਾਰੀਆਂ ਆਪਣੇ ਆਪ ਹੀ ਕੰਟਰੋਲ ਜਿਹੜੀਆਂ ਉਹ ਹੋ ਜਾਂਦੀਆਂ। ਅਤੇ ਜਿੰਨੀਆਂ ਕੁ ਕਿਸੇ ਨੇ ਪੁੱਛੀਆਂ ਗਈਆਂ, ਤੁਸੀਂ ਲਿਖੀਆਂ ਹੋਣਗੀਆਂ, ਕਾਫੀ ਲੰਬੇ ਟਾਈਮ ਤੋਂ ਤੁਸੀਂ ਸੁਣ ਰਹੇ ਆ, ਅਤੇ ਉਹ ਕਿਸੇ ਨੂੰ ਦੱਸ ਵੀ ਸਕਦੇ ਆ। 4082725200 ਸਟੂਡੀਓ ਦਾ ਫੋਨ ਨੰਬਰ ਆ। ਅੱਗੇ ਜਾਣ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਹੜੇ ਕਾਫੀ ਲੰਬੇ ਟਾਈਮ ਤੋਂ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਕੇ ਤੁਸੀਂ ਸਭ ਤੱਕ ਪਹੁੰਚਾ ਰਹੇ ਹੋ। 20 ਪਰਿਵਾਰ ਬੇਕਰਸਫੀਲਡ, ਤੇਜਿੰਦਰ ਸਿੰਘ ਗਿੱਲ, ਸਰਿੰਦਰ ਕੰਗ ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮੰਗਟ ਓਹਾਇਓ, ਸੰਤ ਸਿੰਘ ਤੇ ਦੇਬਾ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ ਟਰਲਿਕ, ਗਰਮੀਤ ਕੌਰ ਹੈਨਫੋਰਡ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ ਦਰਸ਼ਨ ਕੌਰ ਗਿੱਲ ਯੂਬਾ ਸਿਟੀ, ਪ੍ਰਿਤਪਾਲ ਸਿੰਘ, ਗਰਮੇਲ ਕੌਰ ਬਾਟ ਸਲਮਾ, ਮਹਿੰਦਰ ਸਿੰਘ ਚੌਹਾਨ ਮੰਟਿਕਾ, ਬਹਾਦਰ ਸਿੰਘ ਜੀ 5594920513, ਜਿਨ੍ਹਾਂ ਤੋਂ ਤੁਸੀਂ ਹੋਮੋਪੈਥੀ ਬਾਰੇ ਜਾਣਕਾਰੀ ਲੈ ਸਕਦੇ ਹੋ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਪਰਮਾਤਮਾ ਅੱਗੇ ਤੁਹਾਡੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ। ਅਤੇ ਕੰਨਾਂ ਲਈ ਪੁੱਛਿਆ ਗਿਆ ਆ ਸ਼ੂਗਰ ਦੇ ਲਈ, ਅਤੇ ਜੀਭ ਪੱਕੀ ਆ ਜਾਂ ਕਿਸੇ ਨੂੰ ਖੰਘ ਆ, ਇਹਨਾਂ ਚੀਜ਼ਾਂ ਬਾਰੇ ਪੁੱਛਿਆ ਗਿਆ। ਫਿੰਡਸੀਆਂ ਹੁੰਦੀਆਂ ਬਾਡੀ ਦੇ ਉੱਤੇ, ਪਤਾ ਨਹੀਂ ਲੱਗਦਾ। ਪਰ ਬਹੁਤਾ ਗੱਲ ਤੁਹਾਨੂੰ ਜ਼ੋਰ ਦੇ ਕੇ ਜ਼ਰੂਰ ਕਹਾਂਗੇ ਕਿ ਹੋ ਸਕਦਾ ਕੋਈ ਜ਼ਰੂਰੀ ਨਹੀਂ ਤੁਸੀਂ ਇਹ ਕੀਤਾ ਵੀ ਹੋਵੇ, ਕਿ ਜਿਹੜੀ ਅਡਿਕਸ਼ਨ ਹੁੰਦੀ ਆ ਸਪੈਸ਼ਲੀ ਕਿਸੇ ਵੀ ਡਰੱਗ ਦੀ, ਕਿਸੇ ਵੀ, ਭਾਵੇਂ ਸ਼ਰਾਬ ਆ, ਉਹ ਵੀ ਇੱਕ ਡਰੱਗ ਹੈ ਜਿਹੜੀ ਤੁਸੀਂ ਛੱਡ ਨਹੀਂ ਸਕਦੇ। ਸੋ ਜਾਂ ਸ਼ਰਾਬ ਆ, ਜਾਂ ਸਿਗਰਟਾਂ ਆ, ਅਤੇ ਹੋਰ ਬੜਾ ਕੁਛ ਆ, ਪੋਸਟ ਆ, ਬੜਾ ਕੁਛ ਇੱਥੇ ਮਿਲਦਾ, ਬੜਾ ਕੁਛ ਲੋਕਾਂ ਨੇ ਆਪਣੇ ਰੱਖਿਆ ਹੋਇਆ ਆ, ਖਾਂਦੇ ਆ, ਪੀਂਦੇ ਆ। ਮਰਵਾਨਾ ਆ ਇੱਕ ਨਵੀਂ ਬਿਮਾਰੀ ਹੈ, ਤਾਂ ਸਰਕਾਰ ਨੇ ਵੀ ਲਾ ਦਿੱਤੀ ਹੈ ਲੋਕਾਂ ਨੂੰ। ਉਹਦੇ ਬਾਰੇ ਵੀ ਤੁਸੀਂ, ਜੇ ਤੁਹਾਨੂੰ ਕੁਛ ਪਤਾ ਹੈ, ਅਤੇ ਉਹਦੇ ਬਾਰੇ ਤੁਸੀਂ ਦੱਸ ਸਕਦੇ ਆ। 4082725200 ਸਟੂਡੀਓ ਦਾ ਫੋਨ ਨੰਬਰ ਆ। ਕਾਲ ਕਰਕੇ ਦੱਸ ਪੁੱਛ ਸਕਦੇ ਆ। ਸਾਡੇ ਨਾਲ ਜੁੜੇ ਨੇ ਅਮਰਜੀਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
ਮੈਂ ਜੀ ਤਕਰੀਬਨ 6-7 ਮਹੀਨੇ ਹੋ ਗਏ ਮੈਨੂੰ ਹਾਰਟ ਦੀ ਪ੍ਰੋਬਲਮ ਹੋ ਗਈ ਸੀਗੀ। ਹਾਂ। ਤੇ ਉਹ ਮੈਂ ਉਦੋਂ ਬਾਅਦ ਸਟੰਟ ਪਵਾਇਆ ਸੀਗਾ, ਚਲੋ ਠੀਕ ਹੋ ਗਿਆ ਉਹਦੇ ਨਾਲ। ਉਦੋਂ ਬਾਅਦ ਨਾ ਮੇਰੇ ਇੱਕਣ ਲੱਗਦਾ ਮੈਨੂੰ ਬਈ ਜਿਵੇਂ ਮੇਰੇ ਹੱਥ ਜਾਂ ਮੈਂ ਰੋਟੀ ਖਾਂਦਾ ਵਾਂ ਤੇ ਮੂੰਹ 'ਚ ਜਾਂ ਸਬਜ਼ੀ ਦਹੀਂ ਚਮਚੇ ਨਾਲ ਮੂੰਹ 'ਚ ਪਾਉਣਾ, ਉਦੋਂ ਮੈਨੂੰ ਹੱਥ ਇੱਕ ਹਿਲਦਾ ਮਾੜਾ ਮਾੜਾ ਦੋਨੇ। ਅੱਛਾ, ਉਸ ਵੇਲੇ ਹਿਲਦਾ ਆ? ਹਾਂ, ਉਦੋਂ ਹਿਲਦਾ, ਉਹ ਕੋਈ ਪ੍ਰੋਬਲਮ ਨਹੀਂ ਗੀ। ਕੋਈ ਨਰਵ ਹੋ ਗਿਆ ਤੁਹਾਡਾ? ਹਾਂ, ਉਦੋਂ ਹੀ ਹਿਲਦਾ ਵਾ। ਜਦ ਮੂੰਹ 'ਚ ਪਾਉਣਾ ਵਾ ਉਹ ਤੁਰੇ ਜਾਂਦੇ ਫਿਰਦੇ ਨੂੰ ਕਿਸੇ ਨੂੰ ਹੀ ਨਹੀਂ ਪਤਾ। ਅੱਛਾ ਅੱਛਾ, ਤੁਹਾਨੂੰ ਵੀ ਵਲੂਮ ਨਹੀਂ ਹੁੰਦਾ? ਫਿਰ ਵੀ ਨਹੀਂ ਜੇ ਪੱਗ ਬੰਨਦਾ ਉਹਦੀ ਕੋਈ ਦਿੱਕਤ ਹੈ ਨਹੀਂ। ਅੱਛਾ, ਜਿਹੜੇ ਖਾਣਾ ਆ ਉਸ ਲਈ ਆ? ਹਾਂ, ਜਾਂ ਖਾਣਾ ਚਮਚਾ ਮੂੰਹ 'ਚ ਪਾਉਣਾ ਉਹਦੇ ਨਾਲ ਹੀ ਬਸ। ਬੁਰਕੀ ਮੂੰਹ 'ਚ ਪਾਵਾਂ ਉਹਦੇ ਨਾਲ ਹੈ ਨਹੀਂ। ਤੁਸੀਂ ਐ ਕਰਿਓ ਕਿਸੇ ਦਿਨ ਚਮਚਾ ਦੂਜੇ ਹੱਥ ਨਾਲ ਫੜ ਕੇ ਵੇਖਿਓ। ਨਹੀਂ, ਦੋਨਾਂ ਹੱਥਾਂ ਨਾਲ ਹੀ ਆ ਜੀ। ਅੱਛਾ, ਦੋਨਾਂ ਜੀ ਆ। ਚਮਚੇ ਦਾ ਬੈਲੈਂਸ ਨਹੀਂ ਬਣਦਾ। ਹਾਂਜੀ ਹਾਂਜੀ, ਠੀਕ ਹੈ, ਚਲੋ ਪੁੱਛਦੇ ਆ ਵੀ। ਹਾਂ ਠੀਕ ਹੈ ਜੀ, ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਦੇਖੋ ਇਹ ਵੀ ਇੱਕ ਨਵੀਂ ਚੀਜ਼ ਹੀ ਹੈਗੀ ਆ। ਮਨਜੀਤ ਕੌਰ ਹੁਣ ਲਿਖਣਾ ਕਿ ਨਿਰਣੇ ਕਾਰਜ ਵਾਲੀ ਲਿਖਣੀ? ਮਨਜੀਤ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਕਿਸੇ ਨੇ ਪੁੱਛਿਆ ਸੀਗਾ ਵੀ ਮੇਰਾ ਡੌਲਾ ਬਾਂਹ ਦੁਖਦੀ ਹੈ ਹਨਾ, ਮੁੰਡਾ ਦੁਖਦਾ ਮੁੰਡਾ। ਹਾਂਜੀ, ਉਹ ਨਾ ਕੂਹਣੀ ਦੇ ਅੰਦਰਲੇ ਪਾਸੇ ਹਾਂਜੀ ਇੱਕ ਗੱਠ ਜੀ ਹੁੰਦੀ ਆ, ਚਾਹੇ ਨਾ ਵੀ ਹੋਵੇ, ਉਹਦੀ ਐਕਸਰਸਾਈਜ਼ ਕਰਨੀ ਆ। ਜਿਹੜੀ ਕੂਹਣੀ ਦੇ ਅੰਦਰਲੇ ਪਾਸੇ? ਹਾਂਜੀ, ਡੌਲੇ ਤੋਂ ਥੱਲੇ। ਠੀਕ ਆ, ਅੰਦਰਲੀ ਸਾਈਡ। ਤੇ ਮੇਰਾ ਦੁਖਦਾ ਰਿਹਾ ਸੀ 2 ਸਾਲ। ਹਾਂਜੀ। ਤੇ ਮੈਨੂੰ ਫਿਰ ਇੱਥੋਂ ਹੀ ਸੁਣਿਆ ਸੀਗਾ ਕਿਸੇ ਤੋਂ, ਫਿਰ ਮੈਂ ਉਹ ਐਕਸਰਸਾਈਜ਼ ਕਰਦੀ ਰਹੀ 3-4 ਦਿਨ। ਮੈਨੂੰ ਪਤਾ ਵੀ ਨਹੀਂ ਲੱਗਿਆ ਕਦੋਂ ਹਟ ਗਿਆ, ਕਮੀਜ਼ ਵੀ ਨਹੀਂ ਸੀ ਪੈਂਦਾ। ਹਾਂਜੀ, ਐਕਸਰਸਾਈਜ਼ ਇਹਦੀ ਦਵਾਈ ਕੋਈ ਨਹੀਂ ਫਰੀਜ ਹੋਇਆ। ਉਹਦੀ ਗੱਠ ਕਿਤੇ ਵੀ ਹੋ ਸਕਦੀ ਆ, ਹੱਥਾਂ ਤੱਕ, ਉਂਗਲੀਆਂ ਤੱਕ, ਪਰ ਮੇਰੇ ਮੋਢੇ ਇਹਦੇ ਥੱਲੇ ਸੀਗੀ, ਕੂਹਣੀ ਕੋਲੇ। ਠੀਕ ਹੈ ਜੀ। ਹਾਂਜੀ, ਬਸ ਇਹੀ ਦੱਸਣਾ ਸੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਜੀ। ਸੁਖਵਿੰਦਰ ਸਿੰਘ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜਿਹੜੇ ਭਾਈ ਸਾਹਿਬ ਕਹਿੰਦੇ ਨਾ ਹੱਥ ਚੱਲਦਾ ਹੈਗਾ, ਇਹ ਖਰੋੜੇ ਦਾ ਜੂਸ ਪੀਆ ਕਰ। ਮੇਰੇ ਗ੍ਰੈਂਡਫਾਦਰ ਯੂਜ਼ ਸੀਗਾ। ਕਾਹਦਾ ਜੂਸ? ਖਰੋੜੇ। ਅੱਛਾ, ਠੀਕ। ਹਾਂਜੀ, ਜੇਕਰ ਪੀਸਾ ਤਾਂ ਪੀਣਾ ਨਹੀਂ ਤਾਂ ਪੀਣਾ ਤਾਂ ਖਰ ਥੋੜਾ ਔਖਾ ਹੁੰਦਾ ਹੋਗਾ ਜੀ। ਤੇ ਜੇ ਤਾਂ ਮੀਟ ਖਾ ਲੈ ਜਾਂ ਪਰਹੇਜ਼ ਨਹੀਂ ਹੈਗਾ ਮੀਟ ਤੋਂ, ਫਿਰ ਤਾਂ ਉਹ ਪੀ ਸਕਦੇ ਆ। ਠੀਕ ਹੈ ਜੀ। ਠੀਕ ਹੈ ਜੀ। ਇਸ ਤਰ੍ਹਾਂ ਸ਼ੂਗਰ ਦੀ ਦਵਾਈ, ਸ਼ੂਗਰ ਹੈ ਨਾ? ਹਾਂਜੀ ਹਾਂਜੀ, 250 ਗ੍ਰਾਮ ਲੈਣਾ ਮੇਥੀ ਦਾਣਾ। ਮੇਥੇ ਨਹੀਂ ਲੈਣੇ, ਮੇਥੀ ਦਾਣਾ ਲੈਣਾ ਹੈ। ਮੇਥੀ ਲੈਣੀ ਜਿਹੜੀ ਬਰੀਕ ਹੁੰਦੀ ਆ। ਬਰੀਕ ਵਾਲੀ 250 ਗ੍ਰਾਮ ਉਹ ਲੈਣੀ ਹੈ। 100 ਗ੍ਰਾਮ ਲੈਣੀ ਜਵੈਣ। ਹਾਂਜੀ। 50 ਗ੍ਰਾਮ ਲੈਣੀ ਹੈਗੀ ਆ ਕਾਲੀ ਜੀਰੀ। ਠੀਕ ਹੈ ਜੀ। ਇਹਨਾਂ ਨੂੰ ਰਲਾ ਕੇ ਅੱਧਾ ਚਮਚਾ ਸਵੇਰੇ ਸ਼ਾਮ ਖਾਓ। ਠੀਕ ਹੈ ਜੀ। ਮੇਰੀ 2 ਸਾਲ ਦੇ ਵਿੱਚ 8.8 ਤੋਂ ਸ਼ੂਗਰ ਘੱਟ ਕੇ 5.8 ਆ ਗਈ ਹੈ। ਅੱਛਾ। ਹਾਂਜੀ, ਜਿਹਨੇ ਵੀ ਦੱਸੀ ਹੈ, ਜਿਸ ਬੰਦੇ ਨੇ ਯੂਜ਼ ਕੀਤੀ ਉਹਨੂੰ ਬੈਨੀਫਿਟ ਹੋ ਰਿਹਾ। ਮੇਰੇ ਭੂਆ ਜੀ ਮੁੰਡੇ ਦੱਸੀ 350 ਸੀ, 2-2.5 ਮਹੀਨੇ ਚ 350 ਤੋਂ 150 ਆ ਗਈ ਹੈ। ਕੰਪਲੀਟ ਕੰਟਰੋਲ ਹੋ ਗਿਆ ਕਾਫੀ ਹੱਦ ਤੱਕ ਹੈ ਜੀ। ਹੁਣ ਮੇਰੀ ਗੋਲੀ ਪਹਿਲਾਂ ਆਪਣੇ 3000 mg ਹੁੰਦੀ ਸੀ। ਅੱਛਾ। ਹੁਣ 500 mg ਆ ਗਈ ਹੈ। ਅੱਛਾ ਅੱਛਾ, ਠੀਕ ਹੈ। ਇਹ ਬਹੁਤ ਕਾਰਗਰ ਚੀਜ਼ ਹੈ। ਮੇਥੀ, ਜਵੈਣ, ਕਾਲੀ ਜੀਰੀ। ਹਾਂਜੀ, ਕਸਤੂਰੀ ਮੇਥੀ। ਠੀਕ ਹੈ ਜੀ। ਜਿਹੜੇ ਦਾਣੇ ਹੁੰਦੇ ਆ, ਦਾਣੇ ਮੇਥੀ ਦਾਣੇ ਆਈ ਹੈ ਨਾ? ਹਾਂਜੀ, ਮੇਥੀ ਦਾਣਾ। ਤੇ ਇੱਕ ਚੀਜ਼ ਹੋਰ ਪੁੱਛਣੀ ਹੈ। ਹਾਂਜੀ। ਜਿਹੜੀ ਆਪਾਂ ਆਪਣਾ ਫਟਕੜੀ ਦਾ ਨੁਸਖਾ ਤਿਆਰ ਕਰਦੇ ਆ। ਹਾਂਜੀ। ਤੇ ਫਟਕੜੀ ਉੱਚ ਆਪਾਂ ਜੇ ਕੇਚੋ ਕੱਢ ਲਿਆ ਉਹਨੂੰ ਆਪਾਂ ਕੋਈ ਕਹੇ ਜੂਸ ਆਉਂਦੀ ਆ ਜਾਂ ਨਹੀਂ? ਉਹ ਆਉਂਦੀ ਆ। ਤੁਸੀਂ ਸੁਣਿਆ ਹੋਣਾ ਕਈ ਵਾਰੀ ਜਦੋਂ ਕਿਸੇ ਦੇ ਸੱਟ ਚੋਟ ਲੱਗ ਜਾਂਦੀ ਆ, ਜਾਂ ਕਈਆਂ ਦੇ ਨਾ ਅੰਦਰਾਂ ਜਿਹੀਆਂ 'ਚ ਪਾਣੀ ਪੂਣੀ ਜਿਹਾ ਪੈ ਜਾਂਦਾ, ਉਹ ਤੁਸੀਂ ਕਿਤੇ ਕਿਤੇ ਨਾ ਦੁੱਧ ਦੇ ਨਾਲ ਐਵੇਂ ਚੁੰਡੀ ਜਿਹੀ ਲੈ ਸਕਦੇ ਆ। ਅੱਛਾ ਜੀ। ਹਾਂਜੀ, ਉਹ ਨੁਕਸਾਨ ਨਹੀਂਗਾ ਕੋਈ ਵੀ ਉਹਦਾ। ਠੀਕ ਹੈ ਜੀ। ਹਾਂ, ਉਹ ਕੁੱਟ ਕੇ ਰੱਖ ਸਕਦੇ ਆ ਸਾਈਡ ਤੇ। ਠੀਕ ਹੈ ਜੀ। ਕਿਉਂਕਿ ਉਸ ਨੇ ਫਟਕੜੀ ਆ ਜਿਹੜੀ ਉਹ ਘਿਓ ਦੇ ਵਿੱਚ ਤੁਸੀਂ ਕੀਤੀ ਹੋਈ ਆ। ਤੇ ਚਲੋ ਉਹਦੀ ਵੀ ਰੈਸਪੀ ਅੱਜ ਦੱਸ ਦਾਂਗੇ, ਟਾਈਮ ਲਗਾ ਤੇ। ਸੁਰਿੰਦਰ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਨੂੰ ਮੈਂ ਅੱਗੇ ਵੀ ਪੁੱਛਿਆ ਸੀਗਾ, ਮੈਨੂੰ ਕਿਸੇ ਨੇ ਦੱਸਿਆ ਨਹੀਂ। ਮੈਂ ਕਿਹਾ ਸੀ ਧੂਈ ਦਾ ਨਾ ਬੈਗ ਮੇਰੀ ਦੁਖਦੀ, ਅੱਗੇ ਵੀ ਕਈ ਵਾਰੀ ਗੱਲ ਆਪਣੀ ਹੋਈ ਹੈ। ਠੀਕ ਹੈ। ਬੈਗ ਦੁਖਦੀ ਪਿੱਛੇ ਨੂੰ, ਜਿੱਦਾਂ ਹੱਡੀ ਨਿਕਲੀ ਹੋਊਗਾ ਏਦਾਂ ਮੁੱਦੀ ਜਿਹੀ ਹੋ ਗਈ, ਤਾਂ ਢਿੱਡ ਮੇਰਾ ਇਕੱਠਾ ਹੋਇਆ ਹੈ। ਠੀਕ ਹੈ। ਛਾਤੀ ਨੂੰ ਐਂ ਢਿੱਡ ਨਾਲ ਗਈ ਆ। ਮੈਂ ਬਹੁਤ ਔਖੀ ਹਾਂ, ਮੈਨੂੰ ਕੋਈ ਦੱਸੇ ਤੇ ਮੈਂ ਇਹਦੇ ਲਈ ਕੀ ਕਰਾਂ? ਠੀਕ ਹੈ ਜੀ। ਲੱਤਾਂ ਨੂੰ ਪਿੰਨੀਆਂ ਤੋਂ ਖੱਲੀਆਂ ਪਈਆਂ ਮਲਦੀ ਹਾਂ। ਉਹਦਾ ਰੋਜ਼ ਮੈਨੂੰ ਜਿਹੜਾ ਤੇਲ ਦੱਸਿਆ ਸੀ ਨਾ ਲਸਣ ਪਾ ਕੇ,
ਜਵੈਣ ਪਾ ਕੇ ਉਹ ਮੈਂ ਮਲਦੀ ਬਣਾ ਕੇ ਰੱਖਿਆ। ਸੌਣ ਤੋਂ ਪਹਿਲਾਂ ਮੈਂ ਚੰਗੀ ਤਰ੍ਹਾਂ ਮਲਦੀ ਆ। ਠੀਕ ਹੈ ਜੀ। ਐ ਤੁਹਾਡੇ ਲਈ ਮੈਨੂੰ ਦੱਸੇ ਕੋਈ ਤਾਂ ਇੱਕ ਮੇਰੀ ਤੇਜ਼ਾਬ ਨਹੀਂ ਹਟਦੀ, ਮੈਂ ਬਹੁਤ ਕੁਛ ਕਰ। ਚਲੋ ਕੋਈ ਨਹੀਂ, ਆਪਾਂ ਫਿਰ ਪੁੱਛ ਲੈਂਦੇ ਹਾਂ ਸੁਰਿੰਦਰ ਜੀ, ਜੇ ਕਿਸੇ ਨੂੰ ਪਤਾ ਤੇ ਜ਼ਰੂਰ ਦੱਸੂਗਾ। ਜਗਦੀਪ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਇੱਕ ਤਾਂ ਆ ਜਿਹੜੇ ਭੈਣ ਜੀ ਹੁਣ ਕਹਿ ਕੇ ਗਏ ਆ ਨਾ, ਇੱਕ ਤਾਂ ਇਹ ਦੇਖਣ ਵੀ ਮੇਰੇ ਦਿਮਾਗ ਤੇ ਕੋਈ ਸਟ੍ਰੈਸ ਤਾਂ ਨਹੀਂ, ਕਿਉਂਕਿ ਸਟ੍ਰੈਸ ਦਾ ਬ੍ਰੇਨ ਦਾ ਤੇ ਸਾਡੀ ਬੈਕ ਦਾ ਬਹੁਤ ਪੂਰਾ ਸੰਬੰਧ ਆ। ਹਾਂਜੀ, ਜੇ ਕੋਈ ਨੈਗੇਟਿਵ ਥਿੰਕਿੰਗ ਚੱਲਦੀ ਹੈ ਜਾਂ ਕੋਈ ਚਿੰਤਾ ਵਾ ਪਹਿਲਾਂ ਤਾਂ ਉਹਦਾ ਇਲਾਜ ਕਰਨ। ਬਾਕੀ ਇਹ ਆ ਵੀ ਜਿਹੜਾ ਕਹਿੰਦੇ ਮੇਰਾ ਢਿੱਡ ਇਕੱਠਾ ਹੋ ਗਿਆ, ਉਹ ਜਦੋਂ ਸਟ੍ਰੈਸ ਹੁੰਦੀ ਹੈ ਨਾ ਸਾਡਾ ਸਾਰੇ ਉਹ ਕਹਿੰਦੇ ਹੁੰਦੇ ਅੱਗੇ ਧਾਰਨ ਹਿੱਲ ਗਈ, ਉਹ ਸਾਰਾ ਕੁਝ ਹਿੱਲ ਜਾਂਦਾ ਸੋਲਰ ਪਲੈਕਸ ਸਿਸਟਮ। ਜੀ ਜੀ। ਤੇ ਉਹਦੇ ਲਈ ਕੀ ਕਰਨ ਨਾ, ਇੱਕ ਤਾਂ ਮੁੱਦੇ ਪੈ ਕੇ ਪਿੰਜਣੀਆਂ 'ਚ ਗੱਠਾਂ ਪਾਈਆਂ, ਪਿੰਜਣੀਆਂ ਕਿਸੇ ਤੋਂ ਘਟਾਉਣ, ਅੱਡੀ ਨਾਲ ਘਟਾਉਣ ਪੋਲੀਆਂ ਤੇ ਪੇਟ ਨੂੰ ਤੇਲ ਦੀ ਮਾਲਿਸ਼ ਕਰਨ। ਜੀ। ਦੂਜਾ ਮੈਂ ਦੱਸਣਾ ਸੀਗਾ ਵੀ ਜਾਂ ਸੇਕ ਵੀ ਦੇ ਸਕਦੇ ਆ ਬੈਕ ਨੂੰ, ਪੇਟ ਨੂੰ ਵੀ ਆਪਾਂ ਹਲਕਾ ਹਲਕਾ ਸੇਕ ਦੇ ਲੈਣ ਬੋਤਲ 'ਚ ਪਾਣੀ ਪਾ ਕੇ ਨਾ। ਹਾਂਜੀ ਹਾਂਜੀ। ਦੂਜਾ ਮੈਂ ਦੱਸਣਾ, ਤੁਸੀਂ ਦੱਸਦੇ ਸੀ ਐਡਿਕਸ਼ਨ ਬਾਰੇ। ਜਿਹੜੀਆਂ ਐਡਿਕਸ਼ਨ ਸਾਨੂੰ ਹੋ ਜਾਂਦੀਆਂ ਨਾ ਕਿਸੇ ਵੀ ਚੀਜ਼ ਦੀ, ਚਾਹੇ ਚਾਹ ਦੀ ਆ ਜਾਂ ਕਿਸੇ ਦੀ, ਇਹ ਸਾਡੇ ਮਨ ਦੀਆਂ ਬਿਮਾਰੀਆਂ ਨਾ ਕਿ ਇਹ ਬੋਡੀ ਦੀਆਂ ਬਿਮਾਰੀਆਂ ਵਾ, ਤਨ ਦੀਆਂ ਬਿਮਾਰੀਆਂ ਨਹੀਂ ਹੈਗੀਆਂ, ਇਹ ਆਦਤਾਂ 'ਚ ਹੁੰਦੀਆਂ ਵਾ ਸਾਡੇ। ਜੀ ਜੀ। ਹੁਣ ਇਹਨੂੰ ਛੱਡਣ ਲਈ ਪਤਾ ਕੀ ਕਰਨਾ, ਇੱਕ ਕੋਈ ਵੀ ਚੀਜ਼ ਜਦੋਂ ਛੱਡਣੀ ਆ ਨਾ, ਅਸੀਂ ਕੀ ਕਰਦੇ ਹਾਂ, ਸਾਡਾ ਮਨ ਕਹਿੰਦਾ ਵੀ ਆਹ ਖਾਣਾ ਵਾ, ਆਹ ਖਾਣਾ, ਸਾਨੂੰ ਪਤਾ ਹੁੰਦਾ ਵੀ ਇਹ ਚੀਜ਼ ਸਾਡੇ ਲਈ ਗਲਤ ਆ। ਉਹਦੇ ਲਈ ਨਾ ਪਹਿਲਾਂ ਹੱਥਾਂ ਤੇ ਕੰਟਰੋਲ ਕਰੋ, ਹੱਥ ਉਹ ਚੀਜ਼ ਨੂੰ ਚੱਕਣਾ ਬੰਦ ਕਰ ਦੇਣ। ਹਾਂਜੀ ਹਾਂਜੀ। ਠੀਕ ਹੈ। ਫਿਰ ਜਦੋਂ ਹੱਥਾਂ ਤੇ ਉਹ ਚੀਜ਼ ਨੂੰ ਚੱਕੂਗਾ, ਮੂੰਹ ਕਿਵੇਂ ਖਾਊਗਾ? ਹੌਲੀ ਹੌਲੀ ਇਹ ਆਦਤ ਹਟ ਜਾਣੀ ਹੈ, ਕਿਉਂਕਿ ਫਿਰ ਹੱਥ ਵੀ ਉੱਧਰ ਚੀਜ਼ ਨੂੰ ਚੱਕਣ ਲਈ ਜਾਣੇ ਹਟ ਜਾਣੇ। ਇਹ ਆਦਤ ਜਦੋਂ ਹਟ ਗਈ, ਐਡਿਕਸ਼ਨ ਆਪੇ ਹਟ ਜਾਣੀ ਹੈ। ਜੀ ਜੀ। ਹਾਂ, ਥੋੜਾ ਕਿਤੇ ਔਖੇ ਹੋਣਾ ਪਊਗਾ, ਬਾਕੀ ਤਾਂ ਫਿਰ ਹਾਂ, ਕਿਉਂਕਿ ਜਦੋਂ ਆਪਾਂ ਐਕਸਰਸਾਈਜ਼ ਵੀ ਕਰਦੇ ਹਾਂ, ਪਹਿਲਾਂ ਮਸਲ ਦੁਖਦੇ ਆ, ਉਹ ਔਖੇ ਤਾਂ ਹੋਣਾ ਪੈਣਾ। ਆਦਤਾਂ ਛੱਡਣ ਲਈ ਵੀ ਔਖਾ ਹੋਣਾ ਪੈਣਾ, ਕਿਉਂਕਿ ਬੋਡੀ ਮੰਗੂਗੀ ਉਹੀ ਚੀਜ਼ਾਂ ਜਿਹੜੀਆਂ ਰੋਜ਼ ਖਾਂਦੇ ਆ। ਹਾਂਜੀ ਹਾਂਜੀ, ਬਿਲਕੁਲ। ਠੀਕ ਹੈ। ਓਕੇ ਜੀ, ਥੈਂਕ ਯੂ ਜੀ। ਬਹੁਤੀ ਗੱਲ ਤੇ ਜੀ ਮਨ ਤੇ ਕੰਟਰੋਲ ਹੈ, ਪਰ ਉਹ ਹੁੰਦਾ ਨਹੀਂ, ਕੀ ਕੀਤਾ ਜਾਵੇ ਜੀ। ਅੱਗੇ ਸੁਖਵੰਤ। ਹੈਲੋ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਸਭ ਤੋਂ ਪਹਿਲਾਂ ਜਿਹੜਾ ਹੈਗਾ ਆ, ਤੰਦਰੁਸਤੀ ਵਾਸਤੇ ਖੁਸ਼ ਰਹਿਣਾ ਜਿਹੜਾ ਹੈ ਉਹ ਸਭ ਤੋਂ ਜ਼ਰੂਰੀ ਹੈ। ਜੀ ਜੀ। ਕਿਉਂਕਿ ਅੱਧਿਓਂ ਜ਼ਿਆਦੀਆਂ ਬਿਮਾਰੀਆਂ ਜਿਹੜੀਆਂ ਵਾ, ਸਾਨੂੰ ਡਿਪਰੈਸ਼ਨ ਵੀ ਹੁੰਦਾ, ਜਿਹੜਾ ਕੁਛ ਵੀ ਹੁੰਦਾ ਆ, ਇਹ ਚਿੰਤਾ ਦੇ ਕਰਕੇ ਹੁੰਦੇ ਆ। ਕਿਉਂਕਿ ਕਿਸੇ ਚੀਜ਼ ਨੂੰ ਜ਼ਿਆਦਾ ਨਾ ਮਤਲਬ ਸੋਚੋ ਤੇ ਖੁਸ਼ ਰਹੋ ਤੇ ਜ਼ਿਆਦੀਆਂ ਬਿਮਾਰੀਆਂ ਹਟ ਜਾਂਦੀਆਂ। ਜੀ ਜੀ। ਤੇ ਇੱਕ ਹੋਰ ਮੈਂ ਜੀ ਤੁਹਾਨੂੰ ਦੱਸਣ ਲੱਗਾ, ਅਸੀਂ ਐਕਸਰਸਾਈਜ਼ ਕਰਨ ਜਾਂਦੇ ਸੀ ਤਾਂ ਉੱਥੇ ਆਪਣੀ ਲੜਕੀ ਇੱਕ ਆ ਗਈ, ਉਹ ਸੀਗੀ ਆਪਣੇ ਉਹ ਜਿਹੜੇ ਸਿਖਾਉਂਦੇ ਨਾ ਉੱਥੇ। ਹਾਂਜੀ। ਤੇ ਮੈਨੂੰ ਕਹਿੰਦੀ ਬਾਪੂ ਜੀ ਤੁਸੀਂ ਆ ਗਏ, ਤੇ ਕਹਿੰਦਾ ਬੀਬੀ ਵੀ ਤੁਹਾਡੇ ਨਾਲ? ਮੈਂ ਕਿਹਾ ਹਾਂਜੀ। ਕਹਿੰਦੇ ਤੁਸੀਂ ਕਦ ਲਿਆਏ? ਮੈਂ ਉਹਨੂੰ ਦੱਸਿਆ ਵੀ ਸਾਡੇ ਵੀ ਮੇਰੇ ਮੋਢੇ ਤੇ ਦਰਦ ਹੁੰਦਾ ਉਹਦੇ। ਕਹਿੰਦੀ ਮੈਂ ਤੁਹਾਨੂੰ ਇੱਕ ਨਾ ਗੱਲ ਦੱਸਾਂ, ਉਹ ਬੋਲਦੀ ਸੀ ਜਿੱਦਾਂ ਨਾ ਇੱਥੇ ਦੇ ਬੱਚੇ ਬੋਲਦੇ ਜਿਹੜੇ ਜਾਂ ਇੰਗਲੈਂਡ ਵਾਲੇ ਬੋਲਦੇ ਆ, ਹਨਾ, ਥੋੜਾ ਜਿਹਾ ਪਿਆਰਾ ਜਿਹਾ ਬੜਾ ਲੱਗਦਾ ਸੀ। ਹਾਂਜੀ। ਪਰ ਉਹਨੇ ਬਹੁਤ ਕੰਮ ਦੀ ਗੱਲ ਦੱਸਿਆ। ਕਹਿੰਦੀ ਤੁਹਾਡੇ ਘਰ ਬੇਲਣਾ ਹੈ ਨਹੀਂ? ਹਾਂਜੀ। ਮੈਂ ਕਿਹਾ ਜੀ। ਕਹਿੰਦੀ ਤੁਹਾਨੂੰ ਬੇਬੇ ਸੂਤ ਕਰ ਸਕਦੀ ਆ ਘਰੇ। ਹਾਂਜੀ। ਤੇ ਤੁਸੀਂ ਕਹਿੰਦੀ ਕੋਈ ਬਾਟੀ, ਕੋਈ ਉਹ ਡੋਰੀ ਆਪਣੀ ਹੁੰਦੀ ਨਾ ਪਾਉਣ ਵਾਸਤੇ ਚਾਹ, ਕਹਿੰਦੀ ਉਹਦੇ ਨਾਲ ਹੀ ਤੁਸੀਂ ਠੀਕ ਹੋ ਸਕਦੇ ਆ। ਹਾਂਜੀ। ਮੈਂ ਕਿਹਾ ਕਿੱਦਾਂ? ਉਹ ਕਹਿੰਦੀ ਮੈਂ ਤੁਹਾਨੂੰ ਦੱਸ ਦਿੰਦੀ ਆ। ਉਹਨੇ ਦੱਸਿਆ, ਮੈਂ ਉਹਨੂੰ ਜਿੱਥੇ ਦੱਸਿਆ ਨਾ ਵੀ ਦਰਦ ਹੁੰਦਾ, ਉਹਨਾਂ ਕੋਲ ਵੀ ਉਹ ਲੋਹੇ ਜਿਹੇ ਦਾ ਬੇਲਣਾ ਸੀਗਾ। ਹਾਂਜੀ। ਉਹਨਾਂ ਨੇ ਉਹਦੇ ਉੱਤੇ ਉਹ ਫੇਰਿਆ ਤੇ ਹੋ ਗਿਆ। ਹਾਂਜੀ। ਕਹਿੰਦੀ ਵੀ ਜਿੱਥੇ ਲੱਤ ਤੇ ਵੀ ਦਰਦ ਹੁੰਦਾ ਆ, ਤੁਸੀਂ ਇਹਦੇ ਨਾਲ ਫੇਰੋ। ਕਹਿੰਦੀ ਵੀ ਤੁਸੀਂ ਇੱਕ ਦੂਜੇ ਦੇ ਫੇਰ ਸਕਦੇ ਆ, ਵੀ ਬੇਬੇ ਜੀ ਤੁਹਾਡੇ ਬੀਬੀ ਜੀ ਤੁਹਾਡੇ ਫੇਰ ਸਕਦੀ ਆ, ਤੁਸੀਂ ਇਹਨੂੰ ਫੇਰ ਸਕਦੇ। ਤੁਸੀਂ ਕਹਿੰਦੇ ਘਰੇ ਆਪਣੇ ਆਪ ਨੂੰ ਘਰ ਦੇ ਨਾਲ ਹੀ ਸੂਤ ਕਰ ਸਕਦੇ। ਹਾਂਜੀ। ਤੇ ਜਿੱਥੇ ਹਾਂਜੀ ਕਹਿੰਦੀ ਵੀ ਦਰਦ ਹੁੰਦਾ, ਕੋਈ ਬਾਟੀ ਲੈ ਲਓ, ਹਨਾ, ਛੋਟੀ ਜਿਹੜੀ ਆ, ਉਹਦੇ ਤੇ ਮਾਰੀ ਜਾਓ। ਸਹੀ ਹੈ, ਸਹੀ ਹੈ ਜੀ। ਬਿਲਕੁਲ ਹੋ ਜਾਂਦੀ ਆ, ਅਸੀਂ ਟੋਟਕੇ ਵਰਤਦੇ ਨੇਗੇ। ਹਾਂਜੀ। ਕਿਤੇ ਵੀ ਹੈਗਾ ਜਿਹੜਾ ਵਾ, ਕਹਿੰਦੀ ਵੀ ਉਹਦੇ ਨਾਲ ਸਹੀ ਉਹਨੂੰ ਟਕੋਰ ਕਰੋ, ਵੀ ਮਾਰੋ ਤੇ ਆਪਣੇ ਆਪ ਸੂਤ ਹੋ ਜੂ। ਜਿੱਦਾਂ ਇੱਕ ਹੁਣ ਕਹਿੰਦੇ ਸੀ ਨਾ ਵੀ ਉਹ ਬਾਂਹ ਦੇ ਵਿੱਚ, ਡੌਲੇ ਦੇ ਵਿੱਚ ਆਪਾਂ ਕਹਿੰਦੇ ਖੱਲੀ ਪੈ ਗਈ, ਜਿੱਦਾਂ ਗੰਢ ਪੈ ਗਈ ਆ। ਜੀ ਜੀ। ਹਾਂਜੀ। ਉਹਦੇ ਤੇ ਤੁਸੀਂ ਸਹੀ ਲੈ ਕੇ ਉਹ ਸਹੀ ਆਪਣੇ ਮਾਰੀ ਜਾਓ, ਜਾਂ ਉਹਨੂੰ ਉਹਦੇ ਨਾਲ ਬੇਲਣੇ ਨਾਲ ਮਤਲਬ ਪ੍ਰੈਸ ਕਰੋ ਤੇ ਉਹ ਚੀਜ਼ਾਂ ਠੀਕ ਹੋ ਜਾਂਦੀਆਂ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਮੈਂ ਇਹ ਕੀਤਾ ਇਹਦੇ ਨਾਲ। ਹਾਂਜੀ। ਕਾਫੀ ਠੀਕ ਰਹੇ। ਹਾਂਜੀ। ਬਹੁਤ ਖੁਸ਼ ਰਹਿਣ ਨਾਲ ਬੰਦਾ ਜਿਹੜਾ ਉਹ ਠੀਕ ਰਹਿੰਦਾ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ। ਦੇਖੋ ਆਮ ਜਿਹੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਜਿਹਨਾਂ ਨੂੰ ਵਰਤ ਸਕਦੇ ਹਾਂ। ਬਲਵਿੰਦਰ।
ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ। ਮੈਂ ਇੱਕ ਤਾਂ ਦੱਸਣਾ ਸੀ, ਰਾਣੀ ਜੀ ਜਿਹੜਾ ਕਹਿੰਦੇ ਸੀ ਚੱਕਰ ਆਉਂਦੇ ਆ, ਉਹ ਜਿਹੜੇ ਕਾਲੇ ਅੰਗੂਰ ਹੁੰਦੇ ਆ, ਉਹ ਜ਼ਿਆਦਾ ਅੰਗੂਰ ਖਾ ਲੈਣ, ਥੋੜੇ ਜਿਹੇ ਖਾ ਲਿਆ ਕਰਨ, ਤੇ ਜਾਂ ਉਹਨ ਕਾਲੇ ਅੰਗੂਰਾਂ ਦਾ ਜੂਸ ਪੀਆ ਕਰਨ। ਠੀਕ ਹੈ ਜੀ। ਹਾਂਜੀ, ਤੇ ਬਾਕੀ ਆ ਜਿਨ੍ਹਾਂ ਦੇ ਦਰਦਾਂ ਹੁੰਦੀਆਂ, ਚੈਰੀ ਟਾਟ ਚੈਰੀ ਦਾ ਜੂਸ ਆਉਂਦਾ ਇੱਥੇ, ਆਪੋ ਅੱਗੇ ਮੇਰੇ ਖਿਆਲ ਇੱਥੇ ਪੰਜਾਬੀ ਰੇਡੀਓ ਤੇ ਵੀ ਦੱਸਿਆ ਸੀ, ਇੱਥੇ ਆਪਣੇ ਫੂਡ ਜਿਹੜੇ ਸਟੋਰ ਹੁੰਦੇ ਆ ਉਹਨਾਂ ਚ ਵੀ ਮਿਲਦਾ ਵਾ, ਤੇ ਉਹ ਪੀ ਸਕਦੇ ਆ ਦਰਦਾਂ ਲਈ ਜੀ। ਹਾਂਜੀ, ਤੇ ਬਾਕੀ ਜਿਨ੍ਹਾਂ ਨੂੰ ਹਾਂਜੀ ਟਾਟ ਚੈਰੀ, ਮੈਂ ਕਿਹਾ ਦੁਬਾਰਾ ਕਲੀਅਰ ਕਰਦਾ ਵੀ ਚੈਰੀ ਵੀ ਕਿਹੜਾ ਜੂਸ ਆ। ਹਾਂਜੀ, ਟਾਟ ਚੈਰੀ ਆ। ਤੇ ਉਹ ਬਾਕੀ ਜਿਨ੍ਹਾਂ ਨੇ ਆਹ ਕਹਿੰਦੇ ਹੱਥ ਕੰਬਦੇ ਆ ਹਨਾ, ਤਾਂ ਉਹ ਤਾਂ ਗੱਲ ਦੱਸੀ ਆ ਉਹਨਾਂ ਨੇ, ਠੀਕ ਆ ਵੀ ਖਰੋੜਿਆਂ ਦਾ ਸੂਪ। ਤੇ ਇੱਥੇ ਅੱਗੇ ਵੀ ਮੈਂ ਕਿਸੇ ਨੇ ਦੱਸਿਆ ਸੀ ਖਰੋੜਿਆਂ ਦਾ ਜੂਸ, ਜੇ ਕਿਸੇ ਦੀ ਬੈਕ ਦਰਦ ਆ, ਜੇ ਤਾਂ ਉਹ ਬਈ ਖਾ ਸਕਦੇ ਆ, ਨਹੀਂ ਬੈਜੀ ਹੈਗੇ ਕਈ, ਹੁਣ ਬੈਜੀ ਆ ਨਹੀਂ ਖਾ ਸਕਦੇ, ਤੇ ਠੀਕ ਆ। ਜੇ ਉਹ ਪੀ ਸਕਦੇ ਆ ਸੂਪ ਤਾਂ ਵਧੀਆ ਗੱਲ ਆ, ਉਹ ਠੀਕ ਹੋ ਜੂ ਉਹਨਾਂ ਦੇ ਜੋ ਵੀ ਪ੍ਰੋਬਲਮ ਆ। ਤੇ ਨਹੀਂ ਤਾਂ ਉਹ ਕੌਂਚ ਬੀਜ ਜਿਹੜੇ ਚਿੱਟੇ ਹੁੰਦੇ ਆ, ਹਾਂਜੀ ਮੈਂ ਅੱਗੇ ਵੀ ਦੱਸਿਆ ਸੀ, ਉਹ ਪਾਰਕਿੰਸਨ ਵਾਲਿਆਂ ਲਈ ਵੀ ਹੱਥ ਹਿਲਦੇ ਆ, ਉਹ ਬਹੁਤ ਵਧੀਆ। ਵਿੱਚ ਚਿੱਟੀ ਮੂਸਲੀ ਵੀ ਪਾ ਸਕਦੇ ਆ, ਉਹ ਲੈ ਸਕਦੇ ਆ। ਤੇ ਬਾਕੀ ਜਿਨ੍ਹਾਂ ਦੇ ਨਾ ਆਹ ਵੀ ਕਰੋਨੇ ਤੋਂ ਬਹੁਤ ਜ਼ਿਆਦਾ ਜਾਂ ਕੋਈ ਹੋਰ ਵੀ ਸਾਈਡ ਇਫੈਕਟ ਆ ਹੋ ਰਹੇ ਆ ਲੋਕਾਂ ਨੂੰ, ਤੇ ਇਹ ਅਸ਼ਵਗੰਧਾ, ਇਹ ਇੱਥੇ ਪੰਜਾਬੀ ਰੇਡੀਓ ਤੇ ਦੱਸਿਆ ਸੀ, ਅਸ਼ਵਗੰਧਾ ਜ਼ਰੂਰ ਲੈਣਾ ਚਾਹੀਦਾ। ਚਮਚੇ ਅੱਧੇ ਤੋਂ ਸਟਾਰਟ ਕਰ ਲੈਣ, ਫਿਰ ਥੋੜਾ ਵਧਾ ਸਕਦੇ ਆ, ਦੇਖ ਲੈਣ ਕਿਵੇਂ ਉਹਨਾਂ ਨੂੰ ਲੱਗਦਾ, ਕਿਸੇ ਤਰੀਕੇ ਦੁੱਧ 'ਚ ਪਾ ਕੇ ਲੈ ਲਓ, ਕਿਵੇਂ ਵੀ ਜਿਵੇਂ ਵੀ ਉਹਨਾਂ ਨੂੰ ਠੀਕ ਲੱਗਦਾ ਉਹ ਉਸ ਤਰ੍ਹਾਂ ਲੈ ਸਕਦੇ ਆ। ਉਹ ਅੱਧਾ ਚਮਚਾ ਸਵੇਰੇ ਲੈ ਲਓ, ਤੇ ਅੱਧਾ ਚਮਚਾ ਸ਼ਾਮ ਨੂੰ ਲੈ ਲਓ, ਇਸ ਤਰ੍ਹਾਂ ਕਰ ਲੈਣ। ਤੇ ਉਹ ਇਹਦੇ ਨਾਲ ਜਿਹੜੇ ਸਾਈਡ ਇਫੈਕਟ ਹੁੰਦੇ ਆ ਨਾ ਅਸ਼ਵਗੰਧਾ ਨਾਲ, ਜੇ ਪੰਜਾਬੀ ਰੇਡੀਓ ਤੇ ਦੱਸਿਆ ਸੀ, ਕੋਈ ਵੀ ਸਾਈਡ ਇਫੈਕਟ ਚਾਹੇ ਕੋਈ ਦਵਾਈ ਦੇ ਹੋਣ, ਚਾਹੇ ਕੋਈ ਆਹ ਜਿਹੜੇ ਆਪਾਂ ਕੋਈ ਆਯੁਰਵੈਦਿਕ ਆ ਜਿਹੜੇ ਲੈ ਲੈਂਦੇ ਆ, ਕਈ ਵਾਰ ਕਈਆਂ ਨੂੰ ਕਿਸੇ ਦੇਸੀ ਦਵਾਈ ਨਾਲ ਵੀ ਕੋਈ ਸਾਈਡ ਇਫੈਕਟ ਹੋ ਜਾਂਦਾ, ਉਹਦੇ ਨਾਲ ਇਹਦੇ ਅਸ਼ਵਗੰਧਾ ਨਾਲ ਸਾਈਡ ਇਫੈਕਟ ਨਿਕਲ ਜਾਂਦੇ ਆ। ਹਾਂਜੀ, ਤੇ ਬਾਕੀ ਜਿਨ੍ਹਾਂ ਨੇ ਨਾ ਮੋਢਾ ਦੁਖਦਾ ਵਾ, ਉਹ ਇਹਨਾਂ ਨੇ ਗੱਲ ਸਹੀ ਦੱਸੀ ਆ ਵੀ ਉਹ ਕਾਸੇ ਨਾਲ ਦੱਬਣ ਹੀ ਫੇਰ ਹੀ ਠੀਕ ਆਉਂਦਾ। ਜਿਨ੍ਹਾਂ ਦੀ ਬੈਕ ਵੀ ਦੁਖਦੀ ਆ, ਕੌਲੀ ਤੇ ਜ਼ਰੂਰ ਬੈਠਣ। ਮੇਰੇ ਤਾਂ ਜਦੋਂ ਵੀ ਬੈਕ ਦਰਦ ਹੁੰਦੀ ਹੈ, ਮੈਂ ਤਾਂ ਸਵੇਰੇ ਸ਼ਾਮ ਮੈਂ ਨਹੀਂ ਦੇਖਦੀ, ਮੈਂ ਤਾਂ ਕੌਲੀ ਤੇ 5 ਮਿੰਟ ਬੈਠ ਜਾਂਦੀ ਹੈ। ਤੇ ਹਾਂਜੀ, ਤੇ ਉਹ ਜ਼ਰੂਰ ਹੈ ਕੌਲੀ ਤੇ ਵੀ ਬੈਠਣ। ਬਾਕੀ ਮੋਢੇ ਦੇ ਨਾ ਸੌਫਟ ਵਾਲ ਅੰਦਰ ਰੱਖ ਕੇ ਕੱਚ ਦੇ, ਉਹਨੂੰ ਨੱਪਣ ਕੂਹਣੀ ਨੂੰ ਜਾਣਦੀ ਆ ਦੂਜੇ ਹੱਥ ਨਾਲ। ਤੇ ਇੱਕ ਜਿੱਥੇ ਆਪਣੀ ਅੰਦਰਲੀ ਕੱਚ ਹੁੰਦੀ ਹੈ, ਜਿੱਥੋਂ ਆ ਬੱਖੀ ਤੋਂ ਆਪਣੇ ਸਟਾਰਟ ਹੁੰਦੀ ਆ, ਇੱਥੇ ਇੱਕ ਪੁਆਇੰਟ ਹੁੰਦਾ, ਇੱਕ ਮੈਨੂੰ ਦੱਸਿਆ ਸੀ ਇੱਥੇ ਕਿਸੇ ਗੋਰੀ ਨੇ, ਉਹ ਮੈਂ ਕਰਾਉਂਦੀ ਸੀ ਉਹਨਾਂ ਕੋਲ, ਆਪਾਂ ਆਕੂਪ੍ਰੈਸ਼ਰ ਕਹਿ ਦਿੰਦੇ, ਇਹ ਰੈਫਲੈਕਸ ਜੀ ਕਹਿੰਦੇ ਆ, ਉਹ ਮੈਂ ਉਹ ਕਰਾਉ, ਉਹਨੇ ਮੇਰੇ ਮੋਢੇ 'ਚ ਦਰਦ ਹੁੰਦਾ ਸੀ, ਉਹਨੇ ਮੇਰੇ ਇੱਥੇ ਹੱਥ ਨਾਲ ਦੱਬਿਆ। ਤੇ ਉਹ ਦੱਬਣਾ ਤਾਂ ਹੈ ਤਾਂ ਬਹੁਤ ਔਖਾ, ਜਦੋਂ ਦਰਦ ਹੁੰਦਾ ਹੋਵੇ ਨਹੀਂ ਦੱਬਿਆ ਜਾਂਦਾ ਉਹਨੂੰ। ਕੋਈ ਵੀ ਕਿਸੇ ਚੀਜ਼ ਅੰਗੂਠੇ ਨਾਲ ਨੱਪ ਲਓ ਹੌਲੀ ਹੌਲੀ, ਫਿਰ ਉਹਨੂੰ ਕਿਸੇ ਚੀਜ਼ ਨਾਲ ਨੱਪ ਲਓ, ਜਿੱਥੋਂ ਆਪਣੀ ਕੱਛ ਖਤਮ ਹੁੰਦੀ ਆ ਉੱਥੇ ਆਏ ਪੁਆਇੰਟ। ਠੀਕ ਹੈ, ਹਾਂਜੀ। ਤੇ ਬਾਕੀ ਜਿਹੜਾ ਆਹ ਕਹਿੰਦੇ ਸੀਗੇ ਵੀ ਅੱਗੇ ਪਿਛਲੀ ਵਾਰੀ ਕਰਨ ਉਹਨਾਂ ਨੇ ਪੁੱਛਿਆ ਸੀਗਾ ਵੀ ਉਹਨਾਂ ਦੇ ਹੱਥ 'ਚ ਹੀ ਹੈਗੀ ਆ ਕੋਈ ਪ੍ਰੋਬਲਮ, ਵੀ ਉਹਨਾਂ ਦੀ ਕੋਈ ਨਰਵ ਆ ਜਾਂ ਕੋਈ ਪਿੰਚ ਹੁੰਦੀ ਆ ਕੁਛ, ਜਦੋਂ ਪ੍ਰੈਸ਼ਰ ਪੈਂਦਾ ਉਦੋਂ ਕਦੇ ਦਰਦ ਹੁੰਦਾ। ਉਹ ਨਾਰੀਅਲ ਤੇਲ ਤੇ ਦੇਸੀ ਘਿਓ ਤੇਲ ਦੋਨੇ ਹੱਥਾਂ ਨੂੰ ਲਾ ਕੇ ਮਾਲਸ਼ ਕਰਕੇ, ਤੇ ਉਹ 100 ਵਾਰ ਤਾੜੀ ਜ਼ਰੂਰ ਮਾਰ ਲੈਣ। 100 ਵਾਰ ਤਾੜੀ ਮਾਰ ਕੇ 5 ਮਿੰਟ ਜਿਹੜੀ ਚੂੰਡੀਆਂ ਹੁੰਦੀਆਂ ਕੱਪੜਿਆਂ ਨੂੰ ਲਾਉਣ ਵਾਲੀਆਂ, ਇੱਕ ਹੱਥ ਤੇ 5 ਮਿੰਟ ਲਾ ਲਓ, ਫਿਰ ਦੂਜੇ ਤੇ 5 ਮਿੰਟ ਲਾ ਲਓ ਜੀ। ਹਾਂਜੀ, ਉਹ ਲਾ ਕੇ ਬੈਠਣਾ। ਤੇ ਬਾਕੀ ਇਹ ਜਿਹੜੀ ਗੂਠੇ ਤੋਂ ਹੁੰਦੀ ਆ, ਆਪਣੀ ਗੂਠਾ ਹੁੰਦਾ ਵਾ, ਉਹਨੂੰ ਜਿਹੜੇ ਗੂਠੇ 'ਚ ਵੀ ਦਰਦ ਹੋ ਰਿਹਾ, ਉਹਨੂੰ ਆਪਦੀ ਉਹਦੇ 'ਚ ਦੂਜੇ ਹੱਥ ਦੀ ਜਿਹੜੀ ਮੁੱਠੀ, ਜਿਵੇਂ ਆਪਾਂ ਮੁੱਠੀ ਮੀਚਦੇ ਆ, ਉਵੇਂ ਉਹਨਾਂ ਨੇ 4 ਉਂਗਲਾਂ ਦੇ ਵਿੱਚ ਇਹ ਗੂਠਾ ਫਸਾ ਲੈਣਾ,
ਮੁੱਠੀ ਉਹ ਮੀਚ ਲੈਣੀ ਆ, ਉੱਤੋਂ ਤੇ ਅੰਗੂਠਾ ਫਸਾ ਲੈਣਾ ਦੂਜੇ ਹੱਥ ਦੇ ਅੰਗੂਠੇ ਨਾਲ, ਜਿਹੜੀ ਉਂਗਲ ਦੀ ਬਾਹਰਲੀ ਸਾਈਡ ਹੁੰਦੀ ਆ ਤੇ ਉਹਦੇ ਅੰਗੂਠੇ ਦੀ ਯਾਨੀ ਨਹੁੰ ਤੋਂ ਜਿਹੜਾ ਸ਼ੁਰੂ ਹੁੰਦਾ ਉਹਦੇ ਆਸੇ ਪਾਸੇ ਇਹ ਜਿਹੜੇ ਹਾਰਡ ਪੁਆਇੰਟ ਹੁੰਦੇ ਆ ਉਹ ਦੂਜੇ ਹੱਥ ਦੇ ਅੰਗੂਠੇ ਨਾਲ ਨੱਪਣਾ। ਇਸ ਤਰ੍ਹਾਂ ਤਾਂ ਹੀ ਠੀਕ ਹੋ ਸਕਦਾ। ਬਾਕੀ ਹੁਣ ਕਈ ਵਾਰ ਖਾ ਪੀਣ ਨਾਲ ਉੱਦਾਂ ਠੀਕ ਤਾਂ ਦਰਦਾਂ ਤਾਂ ਠੀਕ ਹੋ ਜਾਂਦੀਆਂ, ਪਰ ਜਿੰਨਾ ਚਿਰ ਤੁਸੀਂ ਉਹਨੂੰ ਉਹਦੇ ਤੋਂ ਜਿਹੜੀ ਇਨਫਲਾਮੇਸ਼ਨ ਆ ਉਹ ਰਿਲੀਜ਼ ਨਹੀਂ ਹੁੰਦੀ ਉਹਨਾਂ ਚਿਰ ਤੁਹਾਡੇ ਉਹ ਦਰਦ ਨਹੀਂ ਹਟਦਾ। ਜੀ 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 ਹਾਂਜੀ। ਤੇ ਬਾਕੀ ਹਾਲੋਂ ਨਾ ਹਾਲੋਂ ਵੀ ਖਾ ਸਕਦੇ ਆ ਵੈਜੀ ਜਿਨ੍ਹਾਂ ਨੇ ਖਾਣੀ ਹੋਵੇ, ਥੋੜੀ ਜਿਹੀ ਹਾਲੋਂ ਭਿਉਂ ਲੈਣ ਵੀ ਚੱਲ ਰੋਜ਼ ਨਹੀਂ ਵੀ ਯਾਦ ਰਹਿੰਦਾ ਚਮਚਾ ਭਿਉਣ ਨੂੰ, ਅੱਧਾ 1 ਚਮਚਾ ਹੀ ਖਾਣਾ ਹੈ ਕਿਉਂਕਿ ਗਰਮੀ ਕਰਦੀ ਹੈ ਇਹ, ਤੇ ਥੋੜੇ ਭਿਉਂ ਲੈਣ ਤੇ 2-4 ਚਮਚੇ, ਅੱਧਾ ਚਮਚਾ ਹਾਲੋਂ ਦਾ ਪਾ ਲੈਣ, ਥੋੜੀ ਜਿਹੀ ਗਾਜਰ ਕੱਦੂਕਸ ਕਰਕੇ ਪਾ ਲੈਣ, ਦੁੱਧ ਦੇ ਵਿੱਚ ਉਬਾਲ ਕੇ ਉਹਦੀ ਖੀਰ ਬਣਾ ਕੇ ਖਾ ਲਿਆ ਕਰਨ। ਸਵਾਦੀ ਠੀਕ ਹੈ। ਹਾਂਜੀ, ਨਾਲੇ ਸਵਾਦੀ ਨਾਲੇ ਨਿਗਾਹ ਵੀ ਬਣ ਜੂ, ਬਦਦ ਵੱਜ ਜੂ, ਹੋਰ ਵੀ ਕੋਈ ਪ੍ਰੋਬਲਮਾਂ ਸੋਲਵ ਹੋ ਜਾਣਗੀ। ਜੀ 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 ਓਕੇ, ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਜੇ ਹੋਰ ਕੋਈ ਲੱਭਿਆ ਤੇ ਦੁਬਾਰਾ ਵੀ ਆ ਜਾਓ। ਜਿਹੜੀ ਇਨਫਲਾਮੇਸ਼ਨ ਕਹਿੰਦੇ ਇਹ ਸੋਜ ਹੁੰਦੀ ਆ ਕਿਤੇ ਨਾ ਕਿਤੇ, ਇਹ ਸੋਜ ਨੂੰ ਕੱਢਣ ਦੇ ਕਈ ਤਰੀਕੇ ਆ। ਕਈ ਕਹਿੰਦੇ ਆ ਵੀ ਤੁਲਸੀ ਪੀਵੋ, ਉਹਦੇ ਨਾਲ ਵੀ ਇਹ ਹਟ ਜਾਂਦੀ ਆ। ਅਸਵਗੰਧੇ ਦੇ ਨਾਲ ਵੀ ਇਹ ਹਟ ਜਾਂਦੀ ਆ। ਜਿਹੜਾ ਹੈਂਪ ਸੀਡ ਆਇਲ ਆ, ਅਤੇ ਮੈਂ ਉੱਥੇ ਵੀ ਪੜ੍ਹਿਆ ਸੀਗਾ ਕਿ ਉਹਦੇ ਨਾਲ ਵੀ ਜੇ ਚਮਚਾ ਲੈਂਦੇ ਆ ਅਤੇ ਉਹਦੇ ਨਾਲ ਵੀ ਹਟ ਜਾਂਦੀ ਆ। ਚਲੋ ਅਗਲੀਆਂ ਗੱਲਾਂ ਬਾਤਾਂ ਜਿਹੜੀਆਂ ਪੌਲ ਚਾਲ ਜੀ ਦੱਸਣਗੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭੈਣ ਜੀ, ਰਾਤ ਤਕਰੀਬਨ 3 ਵਜੇ ਨਾ ਮੈਨੂੰ ਬੜੀ ਖਾਂਸੀ ਹੋਈ ਅਤੇ ਮੈਨੂੰ ਫਿਕਰ ਲੱਗ ਗਿਆ ਵੀ ਕਿਤੇ ਮਨਾ 24 ਆਵਰ ਫਿਟਨੈਸ ਦੇ ਵਿੱਚੋਂ ਕਿਤੇ COVID-19 ਨਾ ਪਕੜ ਲਿਆ ਹੋਵੇ। ਤਾਂ ਮੈਂ ਇੱਕਦਮ ਜਿਹੜਾ ਨਾ ਮੈਂ ਆਪਣੀ ਐਮਰਜੈਂਸੀ ਕਿੱਟ ਜਿਹੜੀ ਹੈ ਨਾ ਉਹ ਰਿਵਾਈਜ਼ ਕੀਤੀ ਅਤੇ ਉਹ ਯੂਜ਼ ਕੀਤੀ। 7 ਚੀਜ਼ਾਂ ਯੂਜ਼ ਕੀਤੀਆਂ ਅਗਲੇ 2 ਘੰਟਿਆਂ 'ਚ। ਇਸ ਕਰਕੇ ਮੈਂ ਸਾਰੀ ਸਾਧ ਸੰਗਤ ਨੂੰ ਬੇਨਤੀ ਕਰਦਾ, ਅੜਿਓ ਬਾਲ ਬੱਚੇਦਾਰ ਹੈਗੇ ਆਪਾਂ ਨੂੰ ਇਹ ਚੀਜ਼ਾਂ ਨਾ ਤਿਆਰ ਬਰਤਿਆਰ ਰੱਖਣੀਆਂ ਚਾਹੀਦੀਆਂ ਨੇ, ਕਿਉਂਕਿ ਮੈਂ ਤਾਂ ਹੁਣ ਇੱਕ ਕਿਸਮ ਦਾ ਪ੍ਰੈਕਟੀਸ਼ਨਰ ਦੇ ਹੋਣ ਦੇ ਤੌਰ ਦੇ ਉੱਤੇ ਮੈਂ ਤਾਂ ਮੇਰੇ ਤਾਂ ਰੱਟਾ ਲੱਗਾ ਇਹਨਾਂ ਗੱਲਾਂ ਦਾ ਫੱਟ ਕਰ ਲਈਆਂ, ਪਰ ਤੁਸੀਂ ਫਸ ਜਾਣਾ। 7 ਚੀਜ਼ਾਂ ਲਿਖਾ ਦਿਓ ਸਾਰਿਆਂ ਨੂੰ। ਹਾਂ ਲਿਖਾਓ। ਮੈਂ ਉਸ ਤੋਂ ਪਹਿਲਾਂ ਭੂਮਿਕਾ ਬਣ ਰਿਹਾ ਸੀ ਇਸ ਚੀਜ਼ ਦੀ। ਪਹਿਲੀ ਗੱਲ ਤਾਂ ਦੇਖੋ, ਆਪਣਾ ਇਹ ਆਮ ਚੀਜ਼ਾਂ ਮਿਲਦੀਆਂ, ਨਿੰਮ ਦਾ ਤੇਲ ਲਿਆ ਕੇ ਰੱਖਣਾ, ਇਹ ਨੱਕ 'ਚ ਪਾਉਣਾ ਤਾਂ ਕਿ ਜੇ ਵਾਇਰਸ ਆਇਆ ਹੈਗਾ ਉੱਥੇ ਦਬਿਆ ਜਾਵੇ। ਦੂਸਰਾ ਹੈਗਾ ਸਵੀਟ ਆਲਮੰਡ ਆਇਲ, ਜਿਹੜਾ ਹੈਗਾ ਉਹ ਲਿਆਉਣਾ ਹੈਗਾ, CVS ਫਾਰਮੇਸੀ 'ਚੋਂ ਮਿਲ ਜਾਂਦਾ ਹੈਗਾ। ਉਹ ਕੰਨ 'ਚ ਵੀ ਤੁਸੀਂ ਪਾ ਸਕਦੇ ਹੋ ਅਤੇ ਨੱਕ 'ਚ ਵੀ ਪਾਉਣਾ ਹੈਗਾ, ਅਤੇ ਉਹਦੇ ਨਾਲ ਜਿਹੜਾ ਵਾਇਰਸ ਹੈ ਨਾ ਫਿਰ ਅੱਗੇ ਨਹੀਂ ਜਾਂਦਾ ਹੈਗਾ। ਉੱਥੇ ਵੈਕਸ ਬਣ ਜਾਂਦੀ ਹੈਗੀ ਕੰਨ ਦੇ ਵਿੱਚ, ਫਿਰ ਵੀ ਜਿਹੜਾ ਵਾਇਰਸ ਹੈ ਨਾ ਉੱਥੇ ਹੀ ਮੁੜ ਜਾਂਦਾ ਹੈਗਾ, ਅੱਗੇ ਨਹੀਂ ਜਾ ਸਕਦਾ, ਵੱਧ ਨਹੀਂ ਸਕਦਾ, ਉੱਤੇ ਪ੍ਰਫੁੱਲਿਤ ਨਹੀਂ ਹੋ ਸਕਦਾ। ਤੀਸਰਾ ਕੀ ਹੈਗਾ, ਸੀ ਸਾਲਟ ਹੈਗਾ, ਆਪਣੇ ਆਮ ਮਿਲ ਜਾਂਦੇ ਸਟੋਰਾਂ ਦੇ ਵਿੱਚੋਂ, ਉਹਦੇ ਗਾਰਗਲਸ ਕੀਤੇ ਨੇ, ਨਮਕ ਦੇ ਵੀ ਕਰ ਸਕਦੇ, ਪਰ ਸੀ ਸਾਲਟ ਬੈਟਰ ਹੈ। ਚੌਥੇ ਨੰਬਰ ਤੇ ਸਪਾਰੀ, ਜਿਹਨੂੰ ਪੂਜਾ ਨਟ ਕਹਿੰਦੇ ਹੈਗੇ ਨੇ, ਇੱਥੇ ਆਪਣੇ ਬੀਟਲ ਨਟ ਵੀ ਕਹਿੰਦੇ ਹੈਗੇ ਨੇ, ਆਪਣੇ ਆਮ ਇੰਡੀਅਨ ਬਾਜ਼ਾਰਾਂ 'ਚ ਇੰਡੀਅਨ ਸ਼ਾਪ 'ਚੋਂ ਮਿਲ ਜਾਂਦੀ ਹੈਗੀ ਹੈ। ਉਹਦੇ ਨਾਲ ਹੈਗਾ ਨਾ ਤੁਸੀਂ ਇੱਕ ਛੋਟਾ ਜਿਹਾ ਉਹਦਾ ਜਿਹੜਾ ਟੁਕੜਾ ਹੈ ਨਾ ਤੁਸੀਂ ਚਬਾਉਂਦੇ ਹੈਗੇ ਹੋ, ਘੰਟਾ 2 ਘੰਟੇ ਬੇਸਿਕ ਚਬਾਈ ਜਾਓ। ਇਹ ਮੈਂ ਚੀਜ਼ ਸਭ ਤੋਂ ਪਹਿਲਾਂ ਵਰਤੀ ਸੀਗੀ, ਕਿਉਂਕਿ ਇਹਦੇ ਚਬਾਉਣ ਦੇ ਨਾਲ ਜਿਹੜਾ ਸਲਾਈਵਾ ਹੈ ਨਾ ਉਹ ਸਿੱਧਾ ਸਟੋਮਿਕ 'ਚ ਜਾਂਦਾ ਹੈਗਾ। ਜੇ ਕਿਤੇ ਵਾਇਰਸ ਗਲੇ 'ਚ ਆ ਕੇ ਫਸ ਗਿਆ ਨਾ, ਫਿਰ ਉਹ ਸਿੱਧਾ ਜਾਣੀ ਕਿ ਵੀ ਖੂਹ 'ਚ ਡਿੱਗੂਗਾ, ਔਰ ਤੇਜ਼ਾਬ ਦੇ ਭਰੇ ਹੋਏ 'ਚ ਜੀ, ਮਤਲਬ ਵੀ ਸਟੋਮਕ ਦੇ ਡਿੱਗੂਗਾ, ਔਰ ਸਟੋਮਕ ਜੋ ਨਸ਼ਟ ਹੋ ਜਾਣਾ। ਜੇ ਚਲਾ ਗਿਆ ਲੰਗਸ ਵੱਲ, ਫਿਰ ਉਹਦੀ ਬੱਲੇ ਬੱਲੇ, ਫਿਰ ਤਾਂ ਉਹਨੇ ਐਸ਼ਾ ਕਰਨੀ, ਫਿਰ ਤਾਂ ਉਹ COVID-19 ਕਰਕੇ ਹਰੂਗਾ। ਉਹਦਾ ਥਾਂ ਹੈ ਨਾ, ਉਹਦੀ ਥਾਂ ਹੈਗੀ ਜੀ। ਹਾਂ, ਅੱਛਾ। ਫਿਰ ਜਿਹੜਾ ਹੈਗਾ ਯੂਕਲਿਪਟਸ ਵਾਲ, ਜਿਹੜਾ ਸਫੈਦੇ ਦਾ ਤੇਲ ਹੈਗਾ, ਉਹ ਵੀ ਜਾਣੀ ਕਿ ਨੱਕ ਦੇ ਤੁਸੀਂ ਲਾ ਸਕਦੇ ਹੋ। ਉਹਦੇ ਨਾਲ ਵੀ ਜਿਹੜਾ ਹੈਗਾ ਫਿਰ ਉੱਥੇ ਕੋਈ ਵੀ ਜਿਹੜਾ ਬੈਕਟੀਰੀਆ ਹੈਗਾ, ਵਾਇਰਸ ਉੱਥੇ ਗਰੋ ਨਹੀਂ ਹੋ ਸਕਦਾ ਹੈਗਾ, ਵੱਧ ਨਹੀਂ ਸਕਦਾ ਹੈਗਾ। ਇਹ ਪਹੁੰਚ ਤਾਂ ਜਾਂਦੇ ਹੈਗੇ ਨੇ, ਬਹੁਤ ਵਾਰੀ ਪਹੁੰਚਦੇ ਨੇ, ਐਸੀ ਗੱਲ ਨਹੀਂ ਹੈਗੀ, ਪਰ ਇਹ ਪ੍ਰਫੁੱਲਿਤ ਹੋ ਸਕਦੇ ਜਾਂ ਨਹੀਂ ਜੇ ਇਹਨਾਂ ਦੇ ਵਾਸਤੇ ਉੱਥੇ ਇਹ ਜਿਹੜਾ ਹੈ ਨਾ ਵਾਤਾਵਰਨ ਠੀਕ ਹੋਵੇ, ਕਾਫੀ ਜਾਣੀ ਕਿ ਮੈਲ ਹੋਵੇ, ਬੰਦੇ ਨੇ ਜਾਣੀ ਕਿ ਵੀ ਸਫਾਈ ਨਾ ਕੀਤੀ ਹੋਵੇ, ਅਤੇ ਬੰਦਾ ਹੋਰ ਵੀ 1-2 ਬਿਮਾਰੀਆਂ ਨਾਲ ਚੱਲ ਰਹੀਆਂ ਹੋਣ, ਫਿਰ ਇਹਨਾਂ ਦੀ ਪੌਂ-12 ਹੁੰਦੇ, ਫਿਰ ਉੱਥੇ ਵੱਧ ਜਾਂਦੇ ਨੇ, ਵਰਨਾ ਨਾ ਉੱਥੇ ਖਤਮ ਕੀਤੇ ਜਾਂਦੇ ਨੇ। ਤਕਰੀਬਨ 99% ਇਹ ਸਾਰੀਆਂ ਬਿਮਾਰੀਆਂ ਖਤਮ ਹੋ ਜਾਂਦੀਆਂ ਆਮ ਲੋਕਾਂ 'ਚ। ਜਿਹੜੀਆਂ ਤੁਸੀਂ ਇਹ ਚੀਜ਼ਾਂ ਦੱਸਦੇ ਹੋ, ਦਵਾਈਆਂ ਛਿੜਕਾ ਦਿਓ ਮੂਹਰੇ, ਫਿਰ ਨਹੀਂ ਵੱਧਦੇ। ਹਾਂਜੀ, ਅੱਛਾ ਜੀ। ਫਿਰ ਕੀ ਹੈਗਾ ਜੀ, ਆਪਣਾ ਜੇ ਨਹੀਂ ਹੈਗਾ ਤਾਂ ਘਰ ਦਾ ਜਿਹੜਾ ਸਾਲਟ ਵਾਟਰ ਹੈਗਾ ਉਹਦੇ ਨਾਲ ਵੀ ਤੁਸੀਂ ਆਪਣਾ ਅੱਖਾਂ ਨੂੰ ਵੀ ਵਾਸ਼ ਕਰਨਾ, ਕਿਉਂਕਿ ਕੁਛ ਲੋਕ ਕਹਿੰਦੇ ਨੇ ਵੀ ਅੱਖਾਂ ਦੇ ਰਾਹੀਂ ਵੀ ਐਂਟਰ ਹੋ ਸਕਦਾ ਹੈਗਾ। ਅੱਛਾ, ਜਾਂ ਫਿਰ ਇੱਕ ਹਿੰਦੁਸਤਾਨ ਵਿੱਚ ਨਾ ਦ੍ਰਿਸ਼ਟੀ ਮਿਲਦੀ ਹੈਗੀ ਹੈ ਦਵਾਈ, ਉਹ ਆਯੁਰਵੇਦਾ ਦੀ ਹੈ ਸ਼ਾਇਦ, ਮੈਨੂੰ ਲੱਗਦਾ ਜਿਵੇਂ ਅਨੀਅਨਸ ਦੀ ਹੁੰਦੇ ਵੀ, ਜਿਵੇਂ ਉਹਦੇ 'ਚ ਪਿਆਜ਼ ਦਾ ਰਸ ਹੁੰਦਾ ਹੈਗਾ, ਉਹ ਵੀ ਲੱਗਦੀ ਤਾਂ ਹੈ ਥੋੜ੍ਹੀ ਜਿਹੀ, ਪਰ ਉਹ ਵੀ ਜਾਣੀ ਕਿ ਅੱਖਾਂ ਵਾਸਤੇ ਵਰਤੀ ਜਾ ਸਕਦੀ ਹੈਗੀ ਹੈ। ਕੈਸਟਰੋਲ ਜ਼ਰੂਰ ਲਿਆ ਕੇ ਰੱਖਣਾ ਭਾਈ, ਜਿਹੜਾ ਰਿੰਡ ਦਾ ਤੇਲ ਹੈਗਾ ਫਾਰਮੇਸੀ ਗ੍ਰੇਡ ਦਾ, ਇਹ ਅੱਖਾਂ ਦੇ 'ਚ ਪਾ ਕੇ, ਇਹ ਨਾਲ ਕੀ ਹੈਗਾ ਅੱਖਾਂ ਦੀ ਖੁਸ਼ਕੀ ਦੂਰ ਹੁੰਦੀ ਹੈ। ਜੇ ਅੱਖਾਂ ਖੁਸ਼ਕ ਨਹੀਂ ਹੈਗੀਆਂ, ਤਰ ਹੈਗੀਆਂ ਨੇ, ਫਿਰ ਉੱਥੇ ਵਾਇਰਸ ਨਹੀਂ ਅੰਦਰ ਜਾ ਸਕਦਾ, ਕਿਉਂਕਿ ਫਿਰ ਉਹ ਜਿਹੜੇ ਵਿੱਚ ਆਪਣੇ ਅਥਰੂ ਹੈਗੇ ਨੇ,
ਹੈ ਜਾਂ ਉਹਦੀ ਸਕ੍ਰੀਸ਼ਨ ਹੈਗੇ ਨੇ ਉਹਦੇ ਨੂੰ ਉੱਥੇ ਟਰੈਪ ਕਰ ਲੈਂਦੀਆਂ ਹੈਗੇ ਨੇ। ਅੱਛਾ, ਤੇ ਇੱਕ ਜਿਹੜਾ ਹੈ ਨਾ ਗੋਲਡਨ ਸੀਲ ਨਾਂ ਦੀ ਜਿਹੜੀ ਬ੍ਰੌਡ ਸਪੈਕਟਰਮ ਐਂਟੀਬਾਇਓਟਿਕ ਦੀ ਤਰ੍ਹਾਂ ਹੈਗੀ, ਬਹੁਤ ਕੌੜੀ ਬਹੁਤ ਹੁੰਦੀ ਹੈ ਪਰ ਬਹੁਤ ਜ਼ਿਆਦਾ ਅੱਛੀ ਹੈਗੀ, ਉਹਦੇ 'ਚ ਹਨੀ ਪਾ ਕੇ ਉਹਨੂੰ ਵਰਤ ਸਕਦੇ ਹਾਂ। ਮੈਂ ਤਾਂ ਲੈਤੀ ਹੈ, ਮੈਂ ਤਾਂ ਆਲ ਦਾ ਟਾਈਮ ਲੈ ਰਿਹਾ ਹੁਣ, ਹਫ਼ਤੇ ਜਿਹਨੇ 2 ਦਿਨ ਮੈਂ ਜ਼ਰੂਰ ਗੋਲਡਨ ਸੀਲ ਲੈ ਰਿਹਾ ਹੈਗਾ, ਕਿਉਂਕਿ ਜਿਸ ਤਰ੍ਹਾਂ ਦੇ ਵਕਤ ਦੇ ਵਿੱਚ ਅਸੀਂ ਲੰਘ ਰਹੇ ਹੈਗੇ ਹਾਂ। ਲਾਸਟ ਹੈਗਾ ਉਹਦੇ 'ਚ ਉਹ ਹੈਗਾ ਆਪਣੇ ਖਸਖਸ ਤੇ ਤਿਓ, ਉਹਨੂੰ ਜਿਹੜਾ ਹੈਗਾ ਦੁੱਧ ਦੇ 'ਚ ਜਾਂ ਚਾਹ ਦੇ 'ਚ ਪਾ ਕੇ ਸੌਂ ਜਾਓ ਤਾਂ ਕਿ ਨੀਂਦ ਵਧੀਆ ਆਵੇ, ਤਾਂ ਕਿ ਜੇ ਕੋਈ ਬੈਕਟੀਰੀਆ ਆ ਗਿਆ ਤਾਂ ਉਹ ਚਲਾ ਜਾਊਗਾ। ਦੂਸਰਾ ਭੈਣ ਜੀ ਹੁਣ ਮੈਂ ਇਜਾਜ਼ਤ ਮੰਗਦਾ ਹੈਗਾ ਕਿ ਮੈਂ ਐਡਿਕਸ਼ਨ ਬਾਰੇ ਜ਼ਰੂਰ ਬੋਲਣਾ ਚਾਹੁੰਦਾ, ਕਿਉਂਕਿ ਇਹ ਬਹੁਤ ਵੱਡਾ ਬਹੁਤ ਜ਼ਰੂਰੀ ਸਬਜੈਕਟ ਹੈ ਔਰ ਮੈਂ ਤਿਆਰੀ ਕਰ ਲਿਆ, ਬਹੁਤ ਜ਼ਰੂਰੀ ਹੈ। ਹਾਂਜੀ ਹਾਂ, ਤਿਆਰ ਕਰ ਲਿਆ। ਦੇਖੋ ਇਹਦੇ ਪਿਆਰਿਓ ਗੱਲ ਇਸ ਤਰ੍ਹਾਂ ਹੈ ਵੀ ਇਹਦੇ ਕਈ ਪਹਿਲੂ ਹੈਗੇ ਨੇ, ਮੈਂ ਨਾਲ ਦੇ ਨਾਲ ਉਹ ਦੱਸ ਜਾਂਗਾ। ਜਿਵੇਂ ਪਹਿਲਾਂ ਆਪਾਂ ਪੈਸ਼ਨ ਫਲਾਵਰ ਟੀ ਲੈਣੀ ਹੈ, ਉਹਦੇ ਨਾਲ ਕੀ ਹੈ ਨਾ ਬੰਦੇ ਨੂੰ ਥੋੜ੍ਹਾ ਜਿਹਾ ਉਹ ਟਰੈਂਕੁਲਾਈਜ਼ ਕਰੇਗੀ, ਥੋੜ੍ਹੀ ਉਹਨੂੰ ਨੀਂਦ ਵਧੀਆ ਆਏਗੀ, ਇਸ ਕਰਕੇ ਉਹ ਬੰਦਾ ਐਡਿਕਸ਼ਨ ਦੇ ਨਾਲ ਮੁਕਾਬਲਾ ਕਰ ਸਕਦਾ ਹੈ। ਦੂਜੇ ਨੰਬਰ 'ਤੇ ਹੈ ਸਕਲ ਕੈਪ, SKULLCAP। ਇਹ ਬਹੁਤ ਹੀ ਡੂੰਘੀ ਦਵਾਈ ਹੈਗੀ, ਇਹ ਬਹੁਤ ਜ਼ਿਆਦਾ ਬ੍ਰੇਨ ਨੂੰ ਇੰਨੀ ਜ਼ਿਆਦਾ ਸ਼ਕਤੀ ਦਿੰਦੀ ਹੈ, ਇਸ ਕਰਕੇ ਮੈਂ ਇਹਨੂੰ ਚੁਣਿਆ ਹੈਗਾ। ਇਹਨੂੰ ਜ਼ਰੂਰ ਇਹ ਲੈਣੀ ਚਾਹੀਦੀ ਹੈਗੀ ਹੈ। ਤੀਜੇ ਨੰਬਰ ਦੇ ਉੱਤੇ ਹੈਗਾ ਜੀ ਮੈਂ ਇਹਨੂੰ ਡੈਂਡਲੀਅਨ ਰੂਟ ਜਿਹੜੀ ਹੈਗੀ ਆ, ਡੈਂਡਲੀਅਨ ਦੀ ਜਿਹੜੀ ਹੈਗੀ ਉਹ ਚਾਹ ਪੀਣੀ ਹੈਗੀ ਹੈ, ਕਿਉਂਕਿ ਉਹਦੇ 'ਚ ਮਿਨਰਲਸ ਬਹੁਤ ਜ਼ਿਆਦਾ ਹੁੰਦੇ ਨੇ, ਕਿਉਂਕਿ ਬਹੁਤ ਜ਼ਿਆਦਾ ਇਹ ਔਰ ਇਹ ਜਿਹੜੀ ਨਾ ਲਿਵਰ ਨੂੰ ਵੀ ਠੀਕ ਕਰਦੀ ਹੈ, ਜਿਹੜੀ ਡੈਂਡਲੀਅਨ ਟੀ ਹੈਗੀ ਹੈ। ਅੱਛਾ ਜੀ, ਚੌਥੇ ਨੰਬਰ ਦੇ ਉੱਤੇ ਹੈਗਾ ਆਪਣਾ ਗੋਲਡਨ ਸੀਲ, ਜਿਹਦੀ ਮੈਂ ਹੁਣ ਪਹਿਲਾਂ ਗੱਲ ਕਰ ਚੁੱਕਿਆ ਹੈਗਾ। ਗੋਲਡਨ ਸੀਲ ਇੱਕ ਬ੍ਰੌਡ ਸਪੈਕਟਰਮ ਐਂਟੀਬਾਇਓਟਿਕ ਦੀ ਤਰ੍ਹਾਂ ਹੈਗੀ ਹੈ, GOLDEN ਸੀਲ SEAL। ਇਹ ਜਿਹੜਾ ਹੈ ਨਾ ਵਾਇਰਸ ਬੁਰਸ ਇਹਨੇ ਸਾਰਿਆਂ ਤੋਤੇ ਉਡਾਉਣ ਦੇ ਇੰਨੀ ਪਾਵਰਫੁਲ ਹੈ, ਇਹ ਤਾਂ ਨਿੰਮ ਦੇ ਨਾਲੋਂ 500 ਗੁਣਾ ਜ਼ਿਆਦਾ ਉਹ ਹੈਗੀ ਕਿ ਕੌੜੀ ਹੈਗੀ ਹੈ, ਪਰ ਇਹਨੂੰ ਤੁਸੀਂ ਹਨੀ ਦੇ ਨਾਲ ਲੈ ਸਕਦੇ ਹੈਗੇ ਹੋ। ਇਹ ਸੱਜਣਾਂ ਨੂੰ ਵੀ ਲੈਣਾ ਪਊਗਾ, ਕਿਉਂਕਿ ਇਹਨਾਂ ਦੇ ਅੰਦਰ ਇੱਕ ਕਿਸਮ ਦੀ ਡੈਫੀਸ਼ੀਐਂਸੀ ਪੈ ਜਾਂਦੀ ਹੈਗੀ, ਇਹ ਜਿਹੜਾ ਹੈ ਨਾ ਬਿਮਾਰੀਆਂ ਨੂੰ ਕੰਟਰੋਲ ਨਹੀਂ ਕਰ ਸਕਦੇ ਹੈਗੇ, ਤੇ ਇਸ ਕਰਕੇ ਇਹਨਾਂ ਦੀ ਜਿਹੜੀ ਸ਼ਕਤੀ ਹੈ ਨਾ ਇਸ ਪਾਸੇ ਚਲੀ ਜਾਂਦੀ ਹੈਗੀ ਹੈ। ਵਲੇਰੀਅਨ ਰੂਟ ਹੈਗੀ, ਚਾਹ ਹੈਗੀ, ਉਹ ਵੀ ਇਹਨਾਂ ਨੂੰ ਟਰੈਂਕੁਲਾਈਜ਼ ਕਰਨ ਵਾਸਤੇ, ਪੀਸ ਦੇਣ ਵਾਸਤੇ ਉਹ ਹੈਗੇ ਆ। ਅੱਛਾ ਜੀ, 6ਵੇਂ ਨੰਬਰ ਦੇ ਉੱਤੇ ਹੈਗਾ ਇੱਕ ਸਾਪਲਮੀਟੋ ਹੈ। ਸਾਪਲਮੀਟੋ ਉਹ ਹੈਗਾ ਜਿਹੜਾ ਆਮ ਕਰਕੇ ਨਾ ਅਸੀਂ ਦਿੰਦੇ ਹੈਗੇ ਉਸ ਨੂੰ ਪ੍ਰੋਸਟੇਟ ਦੇ ਵਾਸਤੇ, ਪਰ ਉਹਦੀਆਂ ਬਹੁਤ ਜ਼ਿਆਦਾ ਲਿਵਰ ਦੇ ਉੱਤੇ ਉਹਦਾ ਬਹੁਤ ਅੱਛਾ ਇਫੈਕਟ ਹੈਗਾ। ਇਹਨਾਂ ਸਾਰਿਆਂ ਨੂੰ ਸਟਰੈਂਥਨ ਕਰਨ ਵਾਸਤੇ, ਐਡਰੀਨਲ ਨੂੰ ਸਟਰੈਂਥਨ ਕਰਨ ਵਾਸਤੇ ਸਾਪਲੀਮੈਂਟ ਦੇ ਉਹਦੀਆਂ ਕਿ ਵੀ ਜਿਹੜੀਆਂ ਬੈਰੀਜ਼ ਨੇ, ਉਹ ਇੱਕ ਬੈਰੀ ਵੀ ਖਾਧੀ ਜਾ ਸਕਦੀ ਹੈ ਵਨ ਏ ਡੇ ਹੈ। ਅੱਛਾ ਜੀ, ਆਪਣਾ 7ਵੇਂ ਨੰਬਰ ਦੇ ਉੱਤੇ ਹੈਗਾ ਆਪਣਾ ਜਿਹੜਾ ਹੈ ਜੀ ਜਿਹੜੀਆਂ ਲਾਲ ਮਿਰਚਾਂ ਨੇ ਉਹ ਆਪਾਂ ਨੂੰ ਜ਼ਰੂਰ ਜ਼ਿਆਦਾ ਖਾਣੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਨੇ। ਜਿਨ੍ਹਾਂ ਨੂੰ ਵੀ ਕਿਸੇ ਨੂੰ ਐਡਿਕਸ਼ਨ ਦੀ ਪ੍ਰੋਬਲਮ ਪੈ ਗਈ ਹੈਗੀ ਤਾਂ ਉਹਦੇ ਨਾਲ ਕੀ ਹੈਗਾ ਕਿ ਸਾਡਾ ਮੈਟਾਬੋਲਿਜ਼ਮ ਤੇਜ਼ ਹੋ ਜਾਂਦਾ ਹੈ, ਸਾਡੇ ਥੋੜ੍ਹੀ ਜਿਹੀ ਚੁਸਤੀ ਆ ਜਾਂਦੀ ਹੈਗੀ। ਜਿਹੜੀਆਂ ਲਾਲ ਮਿਰਚਾਂ ਨੇ ਇਹ ਸਾਡੇ ਵਾਸਤੇ ਬਹੁਤ ਜ਼ਿਆਦਾ ਲਾਹੇਵੰਦ ਨੇ, ਖਾਸ ਕਰਕੇ ਜਿਨ੍ਹਾਂ ਨੂੰ ਭੈਣਾਂ ਨੂੰ ਕਿਸੇ ਵੀਰ ਨੂੰ ਕੋਈ ਵੀ ਥੋੜ੍ਹੀ ਬਹੁਤੀ ਐਡਿਕਸ਼ਨ ਦੀ ਪ੍ਰੋਬਲਮ ਹੋ ਗਈ ਹੈਗੀ। ਤੇ 8 ਨੰਬਰ ਦੇ ਉੱਤੇ ਆਪਣਾ ਹੈਗਾ ਖਸਖਸ ਦੇ ਤਿਓ, ਖਸਖਸ ਤੇ ਜਾਂ ਤਿਲ ਜਿਹੜੇ ਹੈਗੇ ਦੁੱਧ 'ਚ ਪਾ ਕੇ ਪੀਤੇ ਜਾ ਸਕਦੇ ਨੇ। ਸੇਂਟ ਜੌਨਸ ਵੋਰਟ ਇਹ ਭਾਈ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਸਾਰੀ ਜਿਹੜੀ ਖੇਡ ਹੈ ਨਾ ਐਡਿਕਸ਼ਨ, ਇਹ ਕਮਜ਼ੋਰੀ ਹੈਗੀ ਨਰਵਸ ਸਿਸਟਮ ਦੀ ਮਾਈਂਡ ਦੀ ਹੈਗੀ ਇਸ ਤਰ੍ਹਾਂ ਕਹਿ ਲਓ। ਤਾਂ ਇਹਦੇ ਵਾਸਤੇ ਜਿਹੜਾ ਨਾ ਇਹਨਾਂ ਨਰਵਸ ਨੂੰ ਸਾਰਿਆਂ ਨੂੰ ਸਟਰੋਂਗ ਕਰਨ ਵਾਸਤੇ ਸਭ ਤੋਂ ਬਿਲਕੁਲ ਅਲੀਸ਼ਾਨ ਜਿਹੜੀ ਹੈਗੀ ਸੇਂਟ ਜੌਨਸ ਵੋਰਟ ਹੈਗੀ 8 ਨੰਬਰ ਤੇ। 9ਵੇਂ ਤੇ ਹੈਗਾ ਕੈਲਪ, KELP ਕੈਲਪ। ਉਹਦੇ 'ਚ ਬਹੁਤ ਜ਼ਿਆਦਾ ਮਿਨਰਲ ਹੈਗੇ ਨੇ, ਸਮੁੰਦਰ 'ਚੋਂ ਆਉਂਦੀ ਹੈ, 70 ਇਹਦੇ 'ਚ ਮਿਨਰਲ ਹੈਗੇ ਨੇ। ਉਹਦੀ ਚਾਹ ਪੀਣੀ ਚਾਹੀਦੀ ਹੈ ਕਿ ਉਹਦੇ ਨਾਲ ਕੀ ਹੈਗਾ ਜਿਹੜੀ ਵੀ ਕੋਈ ਡੈਫੀਸ਼ੀਐਂਸੀ ਹੈਗੀ ਨਾ ਉਹ ਕੰਪਲੀਟ ਹੋ ਜਾਏਗੀ, ਤਾਂ ਕਿ ਇਹ ਆਪਦੇ ਪੈਰਾਂ ਤੇ ਆਪ ਖੜੇ ਹੋਣ ਜੋਗੇ ਹੋ ਸਕਣਗੇ। ਤਾਂ ਜੀ ਮੇਰੇ ਖਿਆਲ 10ਵਾਂ ਨੰਬਰ ਲਾਸਟ ਕੀਨ ਆਫ ਮੈਡੋਜ਼ ਉਹਨਾਂ ਲਿਖਿਆ ਹੈਗਾ। ਇਹ ਇੱਕ ਐਂਟੀ ਇਨਫਲਾਮੇਟਰੀ, ਜਿਸ ਤਰ੍ਹਾਂ ਭੈਣ ਜੀ ਕਹਿ ਰਹੇ ਸੀ ਨਾ, ਤਕਰੀਬਨ ਜਿਹੜੀਆਂ 70% ਬਿਮਾਰੀਆਂ ਹੈਗੀਆਂ ਨੇ ਉਹਨਾਂ ਸਾਰੀਆਂ ਦੇ ਵਿੱਚ ਇਨਫਲਾਮੇਸ਼ਨ ਦਾ ਅੰਦਰੋਂ ਕਾਜ਼ ਹੁੰਦਾ। ਬੇਸ਼ੱਕ ਉਹ ਡਾਇਬਟੀਜ਼ ਹੈਗੀ ਹੈ, ਜਾਂ ਉਹ ਕੈਂਸਰ ਹੈਗਾ, ਜਾਂ ਉਹ ਕੋਈ ਹੋਰ ਵੀ ਪ੍ਰੋਬਲਮ ਜਿਹੜੀ ਹੈਗੀਆਂ ਨੇਗੀਆਂ, ਜਿੱਦਾਂ ਕੋਈ ਐਡਿਕਸ਼ਨ ਦੇ ਵਿੱਚ ਵੀ ਉਹ ਆਉਂਦੀ ਹੈਗੀ ਹੈ। ਇਸ ਕਰਕੇ ਜਿਹੜਾ ਹੈ ਨਾ ਕੀਨ ਆਫ ਮੈਡੋਜ਼ ਉਹ ਲਈ ਜਾ ਸਕਦੀ ਹੈ। ਲਿਕੋਰਿਸ਼ ਲਈ ਜਾ ਸਕਦੀ ਹੈ, ਜਿਹੜੀ ਮਲੱਠੀ ਹੈਗੀ ਆਪਣੀ। ਬਰਡੋਕ ਹੈਗੀ ਲਿਵਰ ਕਲੀਨਜ਼ਰ, ਇਹਨੂੰ ਲਿਵਰ ਨੂੰ ਸਾਫ਼ ਕਰਨ ਵਾਸਤੇ। ਜ਼ਿਆਦਾ ਜਿਹੜਾ ਫੋਕਸ ਨਾ ਸਾਡਾ ਮਨ ਦੇ ਉੱਤੇ ਹੈ, ਮਾਈਂਡ ਨੂੰ ਟਰੈਂਕੁਲਾਈਜ਼ ਕਰਨਾ ਹੈ, ਤੇ ਜਿਹੜਾ ਅਸੀਂ ਨਾ ਲਿਵਰ ਦੀ ਜਿਹੜੀ ਸਫਾਈ ਕਰਨੀ ਹੈ ਉਹਦੇ ਨਾਲ ਫਿਰ ਨਾ ਆਟੋਮੈਟਿਕਲੀ ਇਹਨਾਂ ਸਟਰੈਂਥ ਆ ਜਾਏਗੀ ਔਰ ਪਰਮਾਤਮਾ ਭਲੀ ਕਰੇਗਾ। ਗੋਡ ਬਲੈਸ ਅਸ ਆਲ। ਚਲੋ ਜੀ, ਪਰਮਾਤਮਾ ਭਲੀ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਬਹੁਤ ਧੰਨਵਾਦ ਆ। ਸਰੋਤੇ ਤੁਹਾਡੇ ਕੋਲ ਵੀ ਕੋਈ ਵੀ ਹੋਮ ਰੈਮਡੀ ਹੈਗੀ ਆ, ਤੁਸੀਂ ਸ਼ੇਅਰ ਕਰ ਸਕਦੇ ਹੋ 4082725200। ਤੁਸੀਂ ਕਾਫੀ ਲੰਬੇ ਟਾਈਮ ਤੋਂ ਹੋਲਡ 'ਤੇ ਆ, ਪਲੀਜ਼ ਥੋੜ੍ਹੀ ਕੁ ਦੇਰ ਤੁਹਾਨੂੰ ਫਿਰ ਹੋਲਡ 'ਤੇ ਰਹਿਣਾ ਪਊਗਾ। ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਤਾਂ ਵਾਪਸ ਆਉਂਦੇ ਹਾਂ, ਅਤੇ ਤੁਸੀਂ ਹੋਲਡ 'ਤੇ ਬਣੇ ਰਹਿਣਾ। ਜੇ ਕਿਸੇ ਨੇ ਹਜੇ ਕੁਛ ਪੁੱਛਣਾ ਆ ਤਾਂ ਤੁਸੀਂ ਕਾਲ ਕਰ ਸਕਦੇ ਆ, ਅਤੇ ਜੇ ਕਿਸੇ ਨੇ ਕੁਛ ਦੱਸਣਾ ਆ ਤਾਂ ਵੀ ਤੁਸੀਂ ਕਾਲ ਕਰ ਸਕਦੇ ਆ 408-272-5200। ਕੁਛ ਕੁ ਮਿੰਟ ਰਹਿ ਗਏ ਅਤੇ ਤੁਸੀਂ ਕਾਲ ਕਰਕੇ ਆਪਣੀ ਕੋਈ ਗੱਲਬਾਤ ਦੱਸ ਸਕਦੇ ਆ, ਪੁੱਛ ਸਕਦੇ ਆ। ਉਹਨੇ ਇੱਕ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਤੁਹਾਡੀਆਂ ਕਾਲਸ ਹੁੰਦੀਆਂ ਆ। ਤੁਸੀਂ ਹੀ ਮਰੀਜ਼ ਹੁੰਦੇ ਆ, ਤੁਸੀਂ ਹੀ ਡਾਕਟਰ ਹੁੰਦੇ ਆ। ਸਾਡੇ ਕੋਲ ਇਸ ਦੇ ਵਿੱਚ ਜਿਹੜਾ ਦੇਸੀ ਦਵਾਈਆਂ ਦੱਸਣ ਕੋਈ ਡਾਕਟਰ ਨਹੀਂ ਹੁੰਦਾ,
ਕੋਈ ਇਸ ਤਰ੍ਹਾਂ ਦਾ ਡਾਕਟਰ ਨਹੀਂ ਹੁੰਦਾ ਜਿਹੜਾ ਕਹੇ ਕਿ ਮੈਨੂੰ ਤੁਸੀਂ ਪੈਸੇ ਭੇਜੋ, ਮੈਂ ਤੁਹਾਨੂੰ ਦਵਾਈ ਭੇਜਦਾ ਹਾਂ ਜਾਂ ਤੁਹਾਡੀ ਨਬਜ਼ ਦੇਖਦਾ ਹਾਂ ਜਾਂ ਪਰਚੀ ਕਟਾ ਲਓ। ਇਸ ਤਰ੍ਹਾਂ ਦਾ ਕੋਈ ਵੀ ਸਿਸਟਮ ਨਹੀਂ ਹੈਗਾ। ਸਿਰਫ ਤੇ ਸਿਰਫ ਤੁਸੀਂ ਡਾਕਟਰ ਅਤੇ ਤੁਸੀਂ ਮਰੀਜ਼ ਹੁੰਦੇ ਆ। ਅਤੇ ਤੁਸੀਂ ਹੁਣ ਕਾਲ ਕਰ ਸਕਦੇ ਆ 4082725200 ਸਟੂਡੀਓ ਦਾ ਫ਼ੋਨ ਨੰਬਰ ਆ। ਇਹ ਵੀ ਦੱਸਦਾ ਕਿ ਪ੍ਰੋਗਰਾਮ ਹੈ ਜਿਹੜਾ ਇਹ ਮੰਗਲਵਾਰ ਨੂੰ ਹੁੰਦਾ ਆ, ਜਿਸ ਦੇ ਵਿੱਚ ਤੁਸੀਂ ਕਾਲ ਕਰ ਸਕਦੇ ਆ। ਵੀਕਡੇ ਦੇ ਵਿੱਚ ਜਿਹੜੀ ਤੁਸੀਂ ਕਾਲ ਕਰਦੇ ਆ ਉਦੋਂ ਕੋਈ ਕਾਲ ਲੈਣ ਵਾਲਾ ਤੁਹਾਡਾ ਨਹੀਂ ਹੁੰਦਾ। ਸਿਰਫ ਤੇ ਸਿਰਫ ਮੰਗਲਵਾਰ ਨੂੰ 4 ਤੋਂ 5:30 ਤੱਕ ਤੁਹਾਡੀਆਂ ਕਾਲਸ ਲਈਆਂ ਜਾਂਦੀਆਂ, ਜਿਸ ਦੇ ਵਿੱਚ ਤੁਸੀਂ ਕੁਛ ਪੁੱਛਦੇ ਹੋ, ਕੁਛ ਦੱਸਦੇ ਹੋ ਜਿਹੜੀਆਂ ਆਮ ਜਿਹੀਆਂ ਬਿਮਾਰੀਆਂ ਹੁੰਦੀਆਂ ਉਹਨਾਂ ਦੇ ਬਾਰੇ। ਅਤੇ ਫਿਰ ਆਮ ਅਤੇ ਕਈ ਵਾਰੀ ਛੋਟੀ ਜਿਹੀ ਬਿਮਾਰੀ ਵੀ ਕਿਸੇ ਦੇ ਲਈ ਬਹੁਤ ਦਰਦਨਾਕ ਹੁੰਦੀ, ਪਰ ਤੁਸੀਂ ਉਸ ਦਾ ਇਲਾਜ ਜੇ ਆਪ ਕੀਤਾ ਆ, ਕੋਈ ਐਕਸਰਸਾਈਜ਼ ਕੀਤੀ ਆ, ਕੋਈ ਹੋਮ ਰੈਮਡੀ ਕੀਤੀ ਆ, ਉਹ ਦੱਸ ਸਕਦੇ ਹਾਂ। ਬਾਕੀ ਬਿਮਾਰੀਆਂ ਦੇ ਇਲਾਜ ਦਾ ਸਾਰਾ ਕੰਟਰੋਲ ਤੁਹਾਡੇ ਖਾਣ ਪੀਣ ਦਾ ਆ। ਜੇ ਕੰਟਰੋਲ ਹੀ ਤੁਹਾਡੇ ਗੇਟ ਦੇ ਵਿੱਚ ਆ ਗਿਆ ਸਾਰਾ ਕੁਛ ਆ, ਅਤੇ ਬਿਮਾਰੀਆਂ ਆਪਣੇ ਆਪ ਹੀ ਕੰਟਰੋਲ ਜਿਹੜੀਆਂ ਉਹ ਹੋ ਜਾਂਦੀਆਂ। ਅਤੇ ਜਿੰਨੀਆਂ ਕੁ ਕਿਸੇ ਨੇ ਪੁੱਛੀਆਂ ਗਈਆਂ ਤੁਸੀਂ ਲਿਖੀਆਂ ਹੋਣਗੀਆਂ, ਕਾਫੀ ਲੰਬੇ ਟਾਈਮ ਤੋਂ ਤੁਸੀਂ ਸੁਣ ਰਹੇ ਆ, ਅਤੇ ਉਹ ਕਿਸੇ ਨੂੰ ਦੱਸ ਵੀ ਸਕਦੇ ਆ। 4082725200 ਸਟੂਡੀਓ ਦਾ ਫ਼ੋਨ ਨੰਬਰ ਆ। ਅੱਗੇ ਜਾਣ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਹੜੇ ਕਾਫੀ ਲੰਬੇ ਟਾਈਮ ਤੋਂ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਕੇ ਤੁਸੀਂ ਸਭ ਤੱਕ ਪਹੁੰਚਾ ਰਹੇ ਹੋ। 20 ਲਾਭ ਪਰਿਵਾਰ ਬੇਕਰਸਫੀਲਡ, ਤੇਜਿੰਦਰ ਸਿੰਘ ਗਿੱਲ, ਸਰਿੰਦਰ ਕੰਗ ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮੰਗਟ ਓਹਾਇਓ, ਸੰਤ ਸਿੰਘ ਤੇ ਦੇਬਾ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ ਟਰਲਿਕ, ਗਰਮੀਤ ਕੌਰ ਹੈਨਫੋਰਡ, ਸਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ ਦਰਸ਼ਨ ਕੌਰ ਗਿੱਲ ਜੁਬਾ ਸਿਟੀ, ਪ੍ਰਿਤਪਾਲ ਸਿੰਘ, ਗਰਮੇਲ ਕੌਰ ਬਾਟ ਸਲਮਾ, ਮਹਿੰਦਰ ਸਿੰਘ ਚੌਹਾਨ ਮੰਟਿਕਾ, ਬਹਾਦਰ ਸਿੰਘ ਜੀ 5594920513, ਜਿਨ੍ਹਾਂ ਤੋਂ ਤੁਸੀਂ ਹੋਮੋਪੈਥੀ ਬਾਰੇ ਜਾਣਕਾਰੀ ਲੈ ਸਕਦੇ ਹੋ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਪਰਮਾਤਮਾ ਅੱਗੇ ਤੁਹਾਡੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ। ਅਤੇ ਕੰਨਾਂ ਲਈ ਪੁੱਛਿਆ ਗਿਆ ਆ ਸ਼ੂਗਰ ਦੇ ਲਈ, ਅਤੇ ਜੀਭ ਪੱਕੀ ਆ ਜਾਂ ਕਿਸੇ ਨੂੰ ਖੰਘ ਆ, ਇਹਨਾਂ ਚੀਜ਼ਾਂ ਬਾਰੇ ਪੁੱਛਿਆ ਗਿਆ। ਫਿੰਡਸੀਆਂ ਹੁੰਦੀਆਂ ਬਾਡੀ ਦੇ ਉੱਤੇ, ਪਤਾ ਨਹੀਂ ਲੱਗਦਾ। ਪਰ ਬਹੁਤਾ ਗੱਲ ਤੁਹਾਨੂੰ ਜ਼ੋਰ ਦੇ ਕੇ ਜ਼ਰੂਰ ਕਹਾਂਗੇ ਕਿ ਹੋ ਸਕਦਾ ਕੋਈ ਜ਼ਰੂਰੀ ਨਹੀਂ ਤੁਸੀਂ ਇਹ ਕੀਤਾ ਵੀ ਹੋਵੇ, ਕਿ ਜਿਹੜੀ ਅਡਿਕਸ਼ਨ ਹੁੰਦੀ ਆ ਸਪੈਸ਼ਲੀ ਕਿਸੇ ਵੀ ਡਰੱਗ ਦੀ, ਕਿਸੇ ਵੀ, ਭਾਵੇਂ ਸ਼ਰਾਬ ਆ, ਉਹ ਵੀ ਇੱਕ ਡਰੱਗ ਹੈ ਜਿਹੜੀ ਤੁਸੀਂ ਛੱਡ ਨਹੀਂ ਸਕਦੇ। ਸੋ ਜਾਂ ਸ਼ਰਾਬ ਆ ਜਾਂ ਸਿਗਰਟਾਂ ਆ, ਅਤੇ ਹੋਰ ਬੜਾ ਕੁਛ ਆ, ਪੋਸਟ ਆ, ਬੜਾ ਕੁਛ ਇੱਥੇ ਮਿਲਦਾ, ਬੜਾ ਕੁਛ ਲੋਕਾਂ ਨੇ ਆਪਣੇ ਰੱਖਿਆ ਹੋਇਆ ਆ, ਖਾਂਦੇ ਆ, ਪੀਂਦੇ ਆ। ਮਰਵਾਨਾ ਆ ਇੱਕ ਨਵੀਂ ਬਿਮਾਰੀ ਹੈ, ਤਾਂ ਸਰਕਾਰ ਨੇ ਵੀ ਲਾ ਦਿੱਤੀ ਹੈ ਲੋਕਾਂ ਨੂੰ। ਉਹਦੇ ਬਾਰੇ ਵੀ ਤੁਸੀਂ, ਜੇ ਤੁਹਾਨੂੰ ਕੁਛ ਪਤਾ ਆ ਤਾਂ ਉਹਦੇ ਬਾਰੇ ਤੁਸੀਂ ਦੱਸ ਸਕਦੇ ਆ। 4082725200 ਸਟੂਡੀਓ ਦਾ ਫ਼ੋਨ ਨੰਬਰ ਆ, ਕਾਲ ਕਰਕੇ ਦੱਸ ਪੁੱਛ ਸਕਦੇ ਆ। ਸਾਡੇ ਨਾਲ ਜੁੜੇ ਨੇ ਅਮਰਜੀਤ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਜੀ ਤਕਰੀਬਨ 6-7 ਮਹੀਨੇ ਹੋ ਗਏ ਮੈਨੂੰ ਹਾਰਟ ਦੀ ਪ੍ਰੋਬਲਮ ਹੋ ਗਈ ਸੀਗੀ। ਹਾਂ। ਤੇ ਉਹ ਮੈਂ ਉਦੋਂ ਬਾਅਦ ਸਟੰਟ ਪਵਾਇਆ ਸੀਗਾ, ਚਲੋ ਠੀਕ ਹੋ ਗਿਆ ਉਹਦੇ ਨਾਲ। ਉਦੋਂ ਬਾਅਦ ਨਾ ਮੇਰੇ ਇੱਕਣ ਲੱਗਦਾ ਮੈਨੂੰ ਬਈ ਜਿਵੇਂ ਮੇਰੇ ਹੱਥ ਜਾਂ ਮੈਂ ਰੋਟੀ ਖਾਂਦਾ ਵਾਂ ਤੇ ਮੂੰਹ 'ਚ ਜਾਂ ਸਬਜ਼ੀ ਦਹੀਂ ਚਮਚੇ ਨਾਲ ਮੂੰਹ 'ਚ ਪਾਉਣਾ, ਉਦੋਂ ਮੈਨੂੰ ਹੱਥ ਇੱਕ ਹਿਲਦਾ ਮਾੜਾ ਮਾੜਾ ਦੋਨੇ। ਅੱਛਾ, ਉਸ ਵੇਲੇ ਹਿਲਦਾ ਆ? ਹਾਂ, ਉਦੋਂ ਹਿਲਦਾ। ਉਹ ਕੋਈ ਪ੍ਰੋਬਲਮ ਨਹੀਂ ਗੀ। ਕੋਈ ਨਰਵ ਹੋ ਗਿਆ ਤੁਹਾਡਾ? ਹਾਂ, ਉਦੋਂ ਹੀ ਹਿਲਦਾ ਵਾ। ਜਦ ਮੂੰਹ 'ਚ ਪਾਉਣਾ ਵਾ ਉਹ ਤੁਰੇ ਜਾਂਦੇ ਫਿਰਦੇ ਨੂੰ ਕਿਸੇ ਨੂੰ ਹੀ ਨਹੀਂ ਪਤਾ। ਅੱਛਾ ਅੱਛਾ, ਤੁਹਾਨੂੰ ਵੀ ਵਲੂਮ ਨਹੀਂ ਹੁੰਦਾ? ਫਿਰ ਵੀ ਨਹੀਂ। ਜੇ ਪੱਗ ਬੰਨਦਾ ਉਹਦੀ ਕੋਈ ਦਿੱਕਤ ਹੈ ਨਹੀਂ। ਅੱਛਾ, ਜਿਹੜੇ ਖਾਣਾ ਆ ਉਸ ਲਈ ਆ? ਹਾਂ, ਜਾਂ ਖਾਣਾ ਚਮਚਾ ਮੂੰਹ 'ਚ ਪਾਉਣਾ ਉਹਦੇ ਨਾਲ ਹੀ ਬਸ। ਬੁਰਕੀ ਮੂੰਹ 'ਚ ਪਾਵਾਂ ਉਹਦੇ ਨਾਲ ਹੈ ਨਹੀਂ। ਤੁਸੀਂ ਐਂ ਕਰਿਓ, ਕਿਸੇ ਦਿਨ ਚਮਚਾ ਦੂਜੇ ਹੱਥ ਨਾਲ ਫੜ ਕੇ ਵੇਖਿਓ। ਨਹੀਂ, ਦੋਨਾਂ ਹੱਥਾਂ ਨਾਲ ਹੀ ਆ ਜੀ। ਅੱਛਾ, ਦੋਨਾਂ ਜੀ ਆ। ਚਮਚੇ ਦਾ ਬੈਲੈਂਸ ਨਹੀਂ ਬਣਦਾ। ਹਾਂਜੀ ਹਾਂਜੀ, ਠੀਕ ਹੈ, ਚਲੋ ਪੁੱਛਦੇ ਆ ਵੀ। ਹਾਂ ਠੀਕ ਹੈ ਜੀ, ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਦੇਖੋ ਇਹ ਵੀ ਇੱਕ ਨਵੀਂ ਚੀਜ਼ ਹੀ ਹੈਗੀ ਆ। ਮਨਜੀਤ ਕੌਰ ਹੁਣ ਲਿਖਣਾ ਕਿ ਨਿਰਣੇ ਕਾਰਜ ਵਾਲੀ ਲਿਖਣੀ? ਮਨਜੀਤ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਕਿਸੇ ਨੇ ਪੁੱਛਿਆ ਸੀਗਾ ਵੀ ਮੇਰਾ ਡੌਲਾ ਬਾਂਹ ਦੁਖਦੀ ਹੈ ਹਨਾ, ਮੁੰਡਾ ਦੁਖਦਾ। ਮੁੰਡਾ? ਹਾਂਜੀ। ਉਹ ਨਾ ਕੂਹਣੀ ਦੇ ਅੰਦਰਲੇ ਪਾਸੇ ਹਾਂਜੀ ਇੱਕ ਗੱਠ ਜੀ ਹੁੰਦੀ ਆ, ਚਾਹੇ ਨਾ ਵੀ ਹੋਵੇ, ਉਹਦੀ ਐਕਸਰਸਾਈਜ਼ ਕਰਨੀ ਆ। ਜਿਹੜੀ ਕੂਹਣੀ ਦੇ ਅੰਦਰਲੇ ਪਾਸੇ? ਹਾਂਜੀ, ਡੌਲੇ ਤੋਂ ਥੱਲੇ। ਠੀਕ ਆ, ਅੰਦਰਲੀ ਸਾਈਡ। ਤੇ ਮੇਰਾ ਦੁਖਦਾ ਰਿਹਾ ਸੀ 2 ਸਾਲ। ਹਾਂਜੀ। ਤੇ ਮੈਨੂੰ ਫਿਰ ਇੱਥੋਂ ਹੀ ਸੁਣਿਆ ਸੀਗਾ ਕਿਸੇ ਤੋਂ। ਫਿਰ ਮੈਂ ਉਹ ਐਕਸਰਸਾਈਜ਼ ਕਰਦੀ ਰਹੀ 3-4 ਦਿਨ। ਮੈਨੂੰ ਪਤਾ ਵੀ ਨਹੀਂ ਲੱਗਿਆ ਕਦੋਂ ਹਟ ਗਿਆ, ਕਮੀਜ਼ ਵੀ ਨਹੀਂ ਸੀ ਪੈਂਦਾ। ਹਾਂਜੀ, ਐਕਸਰਸਾਈਜ਼ ਇਹਦੀ ਦਵਾਈ ਕੋਈ ਨਹੀਂ, ਮਰੀਜ਼
ਉਹਦੀ ਗੱਠ ਕਿਤੇ ਵੀ ਹੋ ਸਕਦੀ ਆ, ਹੱਥਾਂ ਤੱਕ, ਉਂਗਲੀਆਂ ਤੱਕ, ਪਰ ਮੇਰੇ ਮੋਢੇ ਇਹਦੇ ਥੱਲੇ ਸੀਗੀ, ਕੂਹਣੀ ਕੋਲੇ। ਠੀਕ ਹੈ ਜੀ। ਹਾਂਜੀ, ਬਸ ਇਹੀ ਦੱਸਣਾ ਸੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਸੁਖਵਿੰਦਰ ਸਿੰਘ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜਿਹੜੇ ਭਾਈ ਸਾਹਿਬ ਕਹਿੰਦੇ ਨਾ ਹੱਥ ਚੱਲਦਾ ਹੈਗਾ, ਇਹ ਖਰੋੜੇ ਦਾ ਜੂਸ ਪੀਆ ਕਰ। ਮੇਰੇ ਗ੍ਰੈਂਡਫਾਦਰ ਯੂਜ਼ ਸੀਗਾ। ਕਾਹਦਾ ਜੂਸ? ਖਰੋੜੇ। ਅੱਛਾ, ਠੀਕ। ਹਾਂਜੀ, ਜੇਕਰ ਪੀਸਾ ਤਾਂ ਪੀਣਾ ਨਹੀਂ ਤਾਂ ਪੀਣਾ ਤਾਂ ਖਰ ਥੋੜਾ ਔਖਾ ਹੁੰਦਾ ਹੋਗਾ ਜੀ। ਤੇ ਜੇ ਤਾਂ ਮੀਟ ਖਾ ਲੈ ਜਾਂ ਪਰਹੇਜ਼ ਨਹੀਂ ਹੈਗਾ ਮੀਟ ਤੋਂ, ਫਿਰ ਤਾਂ ਉਹ ਪੀ ਸਕਦੇ ਆ। ਠੀਕ ਹੈ ਜੀ। ਠੀਕ ਹੈ ਜੀ। ਸ਼ੂਗਰ ਦੀ ਦਵਾਈ, ਸ਼ੂਗਰ ਹੈ ਨਾ, ਹਾਂਜੀ ਹਾਂਜੀ, 250 ਗ੍ਰਾਮ ਲੈਣਾ ਮੇਥੀ ਦਾਣਾ, ਮੇਥੇ ਨਹੀਂ ਲੈਣੇ, ਮੇਥੀ ਦਾਣਾ ਲੈਣਾ ਹੈ। ਮੇਥੀ ਲੈਣੀ ਜਿਹੜੀ ਬਰੀਕ ਹੁੰਦੀ ਆ। ਬਰੀਕ ਵਾਲੀ 250 ਗ੍ਰਾਮ ਉਹ ਲੈਣੀ ਹੈ। 100 ਗ੍ਰਾਮ ਲੈਣੀ ਜਵੈਣ। ਹਾਂਜੀ। 50 ਗ੍ਰਾਮ ਲੈਣੀ ਹੈਗੀ ਆ ਕਾਲੀ ਜੀਰੀ। ਠੀਕ ਹੈ ਜੀ। ਇਹਨਾਂ ਨੂੰ ਰਲਾ ਕੇ ਅੱਧਾ ਚਮਚਾ ਸਵੇਰੇ ਸ਼ਾਮ ਖਾਓ। ਠੀਕ ਹੈ ਜੀ। ਮੇਰੀ 2 ਸਾਲ ਦੇ ਵਿੱਚ 8.8 ਤੋਂ ਸ਼ੂਗਰ ਘਟ ਕੇ 5.8 ਆ ਗਈ ਹੈ। ਅੱਛਾ। ਹਾਂਜੀ, ਜਿਹਨੇ ਵੀ ਦੱਸੀ ਹੈ, ਜਿਸ ਬੰਦੇ ਨੇ ਯੂਜ਼ ਕੀਤੀ ਉਹਨੂੰ ਬੈਨੀਫਿਟ ਹੋ ਰਿਹਾ। ਮੇਰੇ ਭੂਆ ਜੀ ਮੁੰਡੇ ਦੱਸੀ 350 ਸੀ, 2-2.5 ਮਹੀਨੇ ਚ 350 ਤੋਂ 150 ਆ ਗਈ ਹੈ। ਕੰਪਲੀਟ ਕੰਟਰੋਲ ਹੋ ਗਿਆ ਕਾਫੀ ਹੱਦ ਤੱਕ ਹੈ ਜੀ। ਹੁਣ ਮੇਰੀ ਗੋਲੀ ਪਹਿਲਾਂ ਆਪਣੇ 3000 mg ਹੁੰਦੀ ਸੀ। ਅੱਛਾ। ਹੁਣ 500 mg ਆ ਗਈ ਹੈ। ਅੱਛਾ ਅੱਛਾ, ਠੀਕ ਹੈ। ਇਹ ਬਹੁਤ ਕਾਰਗਰ ਚੀਜ਼ ਹੈ। ਮੇਥੀ, ਜਵੈਣ, ਕਾਲੀ ਜੀਰੀ। ਹਾਂਜੀ, ਕਸਤੂਰੀ ਮੇਥੀ। ਠੀਕ ਹੈ ਜੀ। ਜਿਹੜੇ ਦਾਣੇ ਹੁੰਦੇ ਆ, ਦਾਣੇ ਮੇਥੀ ਦਾਣੇ ਆਈ ਹੈ ਨਾ। ਹਾਂਜੀ, ਮੇਥੀ ਦਾਣਾ। ਤੇ ਇੱਕ ਚੀਜ਼ ਹੋਰ ਪੁੱਛਣੀ ਹੈ। ਹਾਂਜੀ। ਜਿਹੜੀ ਆਪਾਂ ਆਪਣਾ ਫਟਕੜੀ ਦਾ ਨੁਸਖਾ ਤਿਆਰ ਕਰਦੇ ਆ। ਹਾਂਜੀ। ਤੇ ਫਟਕੜੀ ਵਿੱਚ ਆਪਾਂ ਜੇ ਕੇਚੋ ਕੱਢ ਲੈ ਉਹਨੂੰ ਆਪਾਂ ਕੋਈ ਕਹੇ ਜੂਸ ਆਉਂਦੀ ਆ ਜਾਂ ਨਹੀਂ? ਉਹ ਆਉਂਦੀ ਆ। ਤੁਸੀਂ ਸੁਣਿਆ ਹੋਣਾ ਕਈ ਵਾਰੀ ਜਦੋਂ ਕਿਸੇ ਦੇ ਸੱਟ ਚੋਟ ਲੱਗ ਜਾਂਦੀ ਆ, ਜਾਂ ਕਈਆਂ ਦੇ ਨਾ ਅੰਦਰਾਂ ਜਿਹੀਆਂ 'ਚ ਪਾਣੀ ਪੂਣੀ ਜਿਹਾ ਪੈ ਜਾਂਦਾ, ਉਹ ਤੁਸੀਂ ਕਿਤੇ ਕਿਤੇ ਨਾ ਦੁੱਧ ਦੇ ਨਾਲ ਐਵੇਂ ਚੁੰਡੀ ਜਿਹੀ ਲੈ ਸਕਦੇ ਆ। ਅੱਛਾ ਜੀ। ਹਾਂਜੀ, ਉਹ ਨੁਕਸਾਨ ਨਹੀਂਗਾ ਕੋਈ ਵੀ ਉਹਦਾ। ਠੀਕ ਹੈ ਜੀ। ਹਾਂ, ਉਹ ਕੁੱਟ ਕੇ ਰੱਖ ਸਕਦੇ ਆ ਸਾਈਡ ਤੇ। ਠੀਕ ਹੈ। ਠੀਕ ਹੈ ਜੀ। ਕਿਉਂਕਿ ਉਸ ਨੇ ਫਟਕੜੀ ਆ ਜਿਹੜੀ ਉਹ ਘਿਓ ਦੇ ਵਿੱਚ ਤੁਸੀਂ ਕੀਤੀ ਹੋਈ ਆ, ਤੇ ਚਲੋ ਉਹਦੀ ਵੀ ਰੈਸਪੀ ਅੱਜ ਦੱਸ ਦਾਂਗੇ, ਟਾਈਮ ਲਗਾ ਤੇ। ਸੁਰਿੰਦਰ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਨੂੰ ਮੈਂ ਅੱਗੇ ਵੀ ਪੁੱਛਿਆ ਸੀਗਾ, ਮੈਨੂੰ ਕਿਸੇ ਨੇ ਦੱਸਿਆ ਨਹੀਂ। ਆਹ ਮੈਂ ਕਿਹਾ ਸੀ ਧੂਈ ਦਾ ਨਾ ਬੈਗ ਮੇਰੀ ਦੁਖਦੀ, ਅੱਗੇ ਵੀ ਕਈ ਵਾਰੀ ਗੱਲ ਆਪਣੀ ਹੋਈ ਹੈ। ਠੀਕ ਹੈ। ਬੈਗ ਦੁਖਦੀ ਪਿੱਛੇ ਨੂੰ, ਜਿੱਦਾਂ ਹੱਡੀ ਨਿਕਲੀ ਹੋਊਗਾ ਏਦਾਂ ਮੁੱਦੀ ਜਿਹੀ ਹੋ ਗਈ, ਤਾਂ ਆ ਢਿੱਡ ਮੇਰਾ ਇਕੱਠਾ ਹੋਇਆ ਹੈ। ਠੀਕ ਹੈ। ਛਾਤੀ ਨੂੰ ਐਂ ਢਿੱਡ ਨਾਲ ਲੱਗੀ ਆ। ਮੈਂ ਬਹੁਤ ਔਖੀ ਹਾਂ, ਮੈਨੂੰ ਕੋਈ ਦੱਸੇ ਤੇ ਮੈਂ ਇਹਦੇ ਲਈ ਕੀ ਕਰਾਂ? ਠੀਕ ਹੈ ਜੀ। ਲੱਤਾਂ ਨੂੰ ਪਿੰਨੀਆਂ ਤੋਂ ਖੱਲੀਆਂ ਪਈਆਂ ਮਲਦੀ ਹਾਂ। ਉਹਦਾ ਰੋਜ਼ ਮੈਨੂੰ ਜਿਹੜਾ ਤੇਲ ਦੱਸਿਆ ਸੀ ਨਾ, ਲਸਣ ਪਾ ਕੇ, ਜਵੈਣ ਪਾ ਕੇ, ਉਹ ਮੈਂ ਮਲਦੀ, ਬਣਾ ਕੇ ਰੱਖਿਆ। ਸੌਣ ਤੋਂ ਪਹਿਲਾਂ ਮੈਂ ਚੰਗੀ ਤਰ੍ਹਾਂ ਮਲਦੀ ਹਾਂ। ਠੀਕ ਹੈ ਜੀ। ਐ ਤੁਹਾਡੇ ਲਈ ਮੈਨੂੰ ਦੱਸੇ ਕੋਈ, ਤਾਂ ਇੱਕ ਮੇਰੀ ਤੇਜ਼ਾਬ ਨਹੀਂ ਹਟਦੀ, ਮੈਂ ਬਹੁਤ ਕੁਛ ਕਰ। ਚਲੋ ਕੋਈ ਨਹੀਂ, ਆਪਾਂ ਫਿਰ ਪੁੱਛ ਲੈਂਦੇ ਹਾਂ ਸੁਰਿੰਦਰ ਜੀ, ਜੇ ਕਿਸੇ ਨੂੰ ਪਤਾ ਤੇ ਜ਼ਰੂਰ ਦੱਸੂਗਾ। ਜਗਦੀਪ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਇੱਕ ਤਾਂ ਜਿਹੜੇ ਭੈਣ ਜੀ ਹੁਣ ਕਹਿ ਕੇ ਗਏ ਆ ਨਾ, ਇੱਕ ਤਾਂ ਇਹ ਦੇਖਣ ਵੀ ਮੇਰੇ ਦਿਮਾਗ ਤੇ ਕੋਈ ਸਟ੍ਰੈਸ ਤਾਂ ਨਹੀਂ, ਕਿਉਂਕਿ ਸਟ੍ਰੈਸ ਦਾ ਬ੍ਰੇਨ ਦਾ ਤੇ ਸਾਡੀ ਬੈਕ ਦਾ ਬਹੁਤ ਪੂਰਾ ਸੰਬੰਧ ਆ। ਹਾਂਜੀ। ਜੇ ਕੋਈ ਨੈਗੇਟਿਵ ਥਿੰਕਿੰਗ ਚੱਲਦੀ ਹੈ ਜਾਂ ਕੋਈ ਚਿੰਤਾ ਵਾ, ਪਹਿਲਾਂ ਤਾਂ ਉਹਦਾ ਇਲਾਜ ਕਰਨ। ਬਾਕੀ ਇਹ ਆ ਵੀ ਜਿਹੜਾ ਕਹਿੰਦੇ ਮੇਰਾ ਢਿੱਡ ਇਕੱਠਾ ਹੋ ਗਿਆ, ਉਹ ਜਦੋਂ ਸਟ੍ਰੈਸ ਹੁੰਦੀ ਹੈ ਨਾ, ਸਾਡਾ ਸਾਰੇ ਉਹ ਕਹਿੰਦੇ ਹੁੰਦੇ ਅੱਗੇ ਧਾਰਨ ਹਿੱਲ ਗਈ, ਉਹ ਸਾਰਾ ਕੁਝ ਹਿੱਲ ਜਾਂਦਾ, ਸੋਲਰ ਪਲੈਕਸ ਸਿਸਟਮ। ਜੀ ਜੀ। ਤੇ ਉਹਦੇ ਲਈ ਕੀ ਕਰਨ ਨਾ, ਇੱਕ ਤਾਂ ਮੁੱਦੇ ਪੈ ਕੇ ਪਿੰਜਣੀਆਂ 'ਚ ਗੱਠਾਂ ਪਾਈਆਂ, ਪਿੰਜਣੀਆਂ ਕਿਸੇ ਤੋਂ ਘਟਾਉਣ, ਅੱਡੀ ਨਾਲ ਘਟਾਉਣ, ਪੋਲੀਆਂ ਤੇ ਪੇਟ ਨੂੰ ਤੇਲ ਦੀ ਮਾਲਿਸ਼ ਕਰਨ। ਜੀ। ਦੂਜਾ ਮੈਂ ਦੱਸਣਾ ਸੀਗਾ ਵੀ ਜਾਂ ਸੇਕ ਵੀ ਦੇ ਸਕਦੇ ਆ ਬੈਕ ਨੂੰ, ਪੇਟ ਨੂੰ ਵੀ ਆਪਾਂ ਹਲਕਾ ਹਲਕਾ ਸੇਕ ਦੇ ਲੈਣ, ਬੋਤਲ 'ਚ ਪਾਣੀ ਪਾ ਕੇ ਨਾ। ਹਾਂਜੀ ਹਾਂਜੀ। ਦੂਜਾ ਮੈਂ ਦੱਸਣਾ, ਤੁਸੀਂ ਦੱਸਦੇ ਸੀ ਐਡਿਕਸ਼ਨ ਬਾਰੇ। ਜਿਹੜੀਆਂ ਐਡਿਕਸ਼ਨ ਸਾਨੂੰ ਹੋ ਜਾਂਦੀਆਂ ਨਾ ਕਿਸੇ ਵੀ ਚੀਜ਼ ਦੀ, ਚਾਹੇ ਚਾਹ ਦੀ ਆ ਜਾਂ ਕਿਸੇ ਦੀ, ਇਹ ਸਾਡੇ ਮਨ ਦੀਆਂ ਬਿਮਾਰੀਆਂ, ਨਾ ਕਿ ਇਹ ਬੋਡੀ ਦੀਆਂ ਬਿਮਾਰੀਆਂ ਵਾ, ਤਨ ਦੀਆਂ ਬਿਮਾਰੀਆਂ ਨਹੀਂ ਹੈਗੀਆਂ। ਇਹ ਆਦਤਾਂ 'ਚ ਹੁੰਦੀਆਂ ਵਾ ਸਾਡੇ। ਜੀ ਜੀ। ਹੁਣ ਇਹਨੂੰ ਛੱਡਣ ਲਈ ਪਤਾ ਕੀ ਕਰਨਾ, ਇੱਕ ਕੋਈ ਵੀ ਚੀਜ਼ ਜਦੋਂ ਛੱਡਣੀ ਆ ਨਾ, ਅਸੀਂ ਕੀ ਕਰਦੇ ਹਾਂ, ਸਾਡਾ ਮਨ ਕਹਿੰਦਾ ਵੀ ਆਹ ਖਾਣਾ ਵਾ, ਆਹ ਖਾਣਾ, ਸਾਨੂੰ ਪਤਾ ਹੁੰਦਾ ਵੀ ਇਹ ਚੀਜ਼ ਸਾਡੇ ਲਈ ਗਲਤ ਆ। ਉਹਦੇ ਲਈ ਨਾ ਪਹਿਲਾਂ ਹੱਥਾਂ ਤੇ ਕੰਟਰੋਲ ਕਰੋ, ਹੱਥ ਉਹ ਚੀਜ਼ ਨੂੰ ਚੱਕਣਾ ਬੰਦ ਕਰ ਦੇਣ। ਹਾਂਜੀ ਹਾਂਜੀ। ਠੀਕ ਹੈ। ਫਿਰ ਜਦੋਂ ਹੱਥਾਂ ਤੇ ਉਹ ਚੀਜ਼ ਨੂੰ ਚੱਕੂਗਾ, ਮੂੰਹ ਕਿਵੇਂ ਖਾਊਗਾ? ਹੌਲੀ ਹੌਲੀ ਇਹ ਆਦਤ ਹਟ ਜਾਣੀ ਹੈ, ਕਿਉਂਕਿ ਫਿਰ ਹੱਥ ਵੀ ਉੱਧਰ ਚੀਜ਼ ਨੂੰ ਚੱਕਣ ਲਈ ਜਾਣੇ ਹਟ ਜਾਣੇ। ਇਹ ਆਦਤ ਜਦੋਂ ਹਟ ਗਈ, ਐਡਿਕਸ਼ਨ ਆਪੇ ਹਟ ਜਾਣੀ ਹੈ।
ਜੀ ਜੀ ਹਾਂ, ਥੋੜਾ ਕਿਤੇ ਔਖੇ ਹੋਣਾ ਪਊਗਾ, ਬਾਕੀ ਤਾਂ ਫਿਰ ਕਿਉਂਕਿ ਜਦੋਂ ਆਪਾਂ ਐਕਸਰਸਾਈਜ਼ ਵੀ ਕਰਦੇ ਆ ਪਹਿਲਾਂ ਮਸਲ ਦੁਖਦੇ ਆ, ਉਹ ਔਖੇ ਤਾਂ ਹੋਣਾ ਪੈਣਾ। ਆਦਤਾਂ ਛੱਡਣ ਲਈ ਵੀ ਔਖਾ ਹੋਣਾ ਪੈਣਾ, ਕਿਉਂਕਿ ਬਾਡੀ ਮੰਗੂਗੀ ਉਹੀ ਚੀਜ਼ਾਂ ਜਿਹੜੀਆਂ ਰੋਜ਼ ਖਾਂਦੇ ਆ। ਹਾਂਜੀ ਹਾਂਜੀ ਬਿਲਕੁਲ ਠੀਕ ਹੈ, ਓਕੇ ਜੀ, ਥੈਂਕ ਯੂ ਜੀ। ਬਹੁਤੀ ਗੱਲ ਤੇ ਜੀ ਮਨ ਤੇ ਕੰਟਰੋਲ ਹੈ, ਪਰ ਉਹ ਹੁੰਦਾ ਨਹੀਂ, ਕੀ ਕੀਤਾ ਜਾਵੇ ਜੀ। ਅੱਗੇ ਸੁਖਵੰਤ। ਹੈਲੋ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ ਭੈਣ ਜੀ, ਸਭ ਤੋਂ ਪਹਿਲਾਂ ਜਿਹੜਾ ਹੈਗਾ ਆ, ਤੰਦਰੁਸਤੀ ਵਾਸਤੇ ਖੁਸ਼ ਰਹਿਣਾ ਜਿਹੜਾ ਹੈ ਉਹ ਸਭ ਤੋਂ ਜ਼ਰੂਰੀ ਹੈ ਜੀ ਜੀ। ਕਿਉਂਕਿ ਅੱਧਿਓਂ ਜ਼ਿਆਦੀਆਂ ਬਿਮਾਰੀਆਂ ਜਿਹੜੀਆਂ ਵਾ, ਸਾਨੂੰ ਡਿਪਰੈਸ਼ਨ ਵੀ ਹੁੰਦਾ, ਜਿਹੜਾ ਕੁਛ ਵੀ ਹੁੰਦਾ ਆ, ਇਹ ਚਿੰਤਾ ਦੇ ਕਰਕੇ ਹੁੰਦੇ ਆ। ਕਿਉਂਕਿ ਕਿਸੇ ਚੀਜ਼ ਨੂੰ ਜ਼ਿਆਦਾ ਨਾ ਮਤਲਬ ਸੋਚੋ ਤੇ ਖੁਸ਼ ਰਹੋ ਤੇ ਜ਼ਿਆਦੀਆਂ ਬਿਮਾਰੀਆਂ ਹਟ ਜਾਂਦੀਆਂ ਜੀ ਜੀ। ਤੇ ਇੱਕ ਹੋਰ ਮੈਂ ਜੀ ਤੁਹਾਨੂੰ ਦੱਸਣ ਲੱਗਾ, ਅਸੀਂ ਐਕਸਰਸਾਈਜ਼ ਕਰਨ ਜਾਂਦੇ ਸੀ ਤਾਂ ਉੱਥੇ ਆਪਣੀ ਲੜਕੀ ਇੱਕ ਆ ਗਈ, ਉਹ ਸੀਗੀ ਆਪਣੇ ਉਹ ਜਿਹੜੇ ਸਿਖਾਉਂਦੇ ਨਾ ਉੱਥੇ। ਹਾਂਜੀ। ਤੇ ਮੈਨੂੰ ਕਹਿੰਦੀ ਬਾਪੂ ਜੀ ਤੁਸੀਂ ਆ ਗਏ, ਤੇ ਕਹਿੰਦਾ ਬੀਬੀ ਵੀ ਤੁਹਾਡੇ ਨਾਲ? ਮੈਂ ਕਿਹਾ ਹਾਂਜੀ। ਕਹਿੰਦੇ ਤੁਸੀਂ ਕਦ ਲਿਆਏ? ਮੈਂ ਉਹਨੂੰ ਦੱਸਿਆ ਵੀ ਸਾਡੇ ਵੀ ਮੇਰੇ ਮੋਢੇ ਤੇ ਦਰਦ ਹੁੰਦਾ ਉਹਦੇ। ਕਹਿੰਦੀ ਮੈਂ ਤੁਹਾਨੂੰ ਇੱਕ ਨਾ ਗੱਲ ਦੱਸਾਂ, ਉਹ ਬੋਲਦੀ ਸੀ ਜਿੱਦਾਂ ਨਾ ਇੱਥੇ ਦੇ ਬੱਚੇ ਬੋਲਦੇ ਜਿਹੜੇ ਜਾਂ ਇੰਗਲੈਂਡ ਵਾਲੇ ਬੋਲਦੇ ਆ, ਹਨਾ, ਥੋੜਾ ਜਿਹਾ ਪਿਆਰਾ ਜਿਹਾ ਬੜਾ ਲੱਗਦਾ ਸੀ। ਹਾਂਜੀ, ਪਰ ਉਹਨੇ ਬਹੁਤ ਕੰਮ ਦੀ ਗੱਲ ਦੱਸਿਆ। ਕਹਿੰਦੀ ਤੁਹਾਡੇ ਘਰ ਬੇਲਣਾ ਹੈ ਨਹੀਂ? ਹਾਂਜੀ। ਮੈਂ ਕਿਹਾ ਜੀ। ਕਹਿੰਦੀ ਤੁਹਾਨੂੰ ਬੇਬੇ ਸੂਤ ਕਰ ਸਕਦੀ ਆ ਘਰੇ। ਹਾਂਜੀ। ਤੇ ਤੁਸੀਂ ਕਹਿੰਦੀ ਕੋਈ ਬਾਟੀ, ਕੋਈ ਉਹ ਡੋਰੀ ਆਪਣੀ ਹੁੰਦੀ ਨਾ ਪਾਉਣ ਵਾਸਤੇ ਚਾਹ, ਕਹਿੰਦੀ ਉਹਦੇ ਨਾਲ ਹੀ ਤੁਸੀਂ ਠੀਕ ਹੋ ਸਕਦੇ ਆ। ਹਾਂਜੀ। ਮੈਂ ਕਿਹਾ ਕਿੱਦਾਂ? ਉਹ ਕਹਿੰਦੀ ਮੈਂ ਤੁਹਾਨੂੰ ਦੱਸ ਦਿੰਨੀ ਆ। ਉਹਨੇ ਦੱਸਿਆ, ਮੈਂ ਉਹਨੂੰ ਜਿੱਥੇ ਦੱਸਿਆ ਨਾ ਵੀ ਦਰਦ ਹੁੰਦਾ, ਉਹਨਾਂ ਕੋਲ ਵੀ ਉਹ ਲੋਹੇ ਜਿਹੇ ਦਾ ਬੇਲਣਾ ਸੀਗਾ। ਹਾਂਜੀ। ਉਹਨਾਂ ਨੇ ਉਹਦੇ ਉੱਤੇ ਉਹ ਫੇਰਿਆ ਤੇ ਹੋ ਗਿਆ। ਹਾਂਜੀ। ਕਹਿੰਦੀ ਵੀ ਜਿੱਥੇ ਲੱਤ ਤੇ ਵੀ ਦਰਦ ਹੁੰਦਾ ਆ, ਤੁਸੀਂ ਇਹਦੇ ਨਾਲ ਫੇਰੋ। ਕਹਿੰਦੀ ਵੀ ਤੁਸੀਂ ਇੱਕ ਦੂਜੇ ਦੇ ਫੇਰ ਸਕਦੇ ਆ, ਵੀ ਬੇਬੇ ਜੀ ਤੁਹਾਡੇ ਬੀਬੀ ਜੀ ਤੁਹਾਡੇ ਫੇਰ ਸਕਦੀ ਆ, ਤੁਸੀਂ ਇਹਨੂੰ ਫੇਰ ਸਕਦੇ। ਤੁਸੀਂ ਕਹਿੰਦੇ ਘਰੇ ਆਪਣੇ ਆਪ ਨੂੰ ਘਰ ਦੇ ਨਾਲ ਹੀ ਸੂਤ ਕਰ ਸਕਦੇ। ਹਾਂਜੀ। ਤੇ ਜਿੱਥੇ ਹਾਂਜੀ ਕਹਿੰਦੀ ਵੀ ਦਰਦ ਹੁੰਦਾ, ਕੋਈ ਬਾਟੀ ਲੈ ਲਓ, ਹਨਾ, ਛੋਟੀ ਜਿਹੜੀ ਆ, ਉਹਦੇ ਤੇ ਮਾਰੀ ਜਾਓ। ਸਹੀ ਹੈ, ਸਹੀ ਹੈ ਜੀ, ਬਿਲਕੁਲ ਹੋ ਜਾਂਦੀ ਆ। ਅਸੀਂ ਟੋਟਕੇ ਵਰਤਦੇ ਨੇਗੇ। ਹਾਂਜੀ। ਕਿਤੇ ਵੀ ਹੈਗਾ ਜਿਹੜਾ ਵਾ, ਕਹਿੰਦੀ ਵੀ ਉਹਦੇ ਨਾਲ ਸਹੀ ਉਹਨੂੰ ਟਕੋਰ ਕਰੋ, ਵੀ ਮਾਰੋ ਤੇ ਆਪਣੇ ਆਪ ਸੂਤ ਹੋ ਜੂ। ਜਿੱਦਾਂ ਇੱਕ ਹੁਣ ਕਹਿੰਦੇ ਸੀ ਨਾ ਵੀ ਉਹ ਬਾਂਹ ਦੇ ਵਿੱਚ, ਡੌਲੇ ਦੇ ਵਿੱਚ ਆਪਾਂ ਕਹਿੰਦੇ ਖੱਲੀ ਪੈ ਗਈ, ਜਿੱਦਾਂ ਗੰਢ ਪੈ ਗਈ ਆ। ਹਾਂਜੀ। ਉਹਦੇ ਤੇ ਤੁਸੀਂ ਸਹੀ ਲੈ ਕੇ ਉਹ ਸਹੀ ਆਪਣੇ ਮਾਰੀ ਜਾਓ, ਜਾਂ ਉਹਨੂੰ ਉਹਦੇ ਨਾਲ ਬੇਲਣੇ ਨਾਲ ਮਤਲਬ ਪ੍ਰੈਸ ਕਰੋ ਤੇ ਉਹ ਚੀਜ਼ਾਂ ਠੀਕ ਹੋ ਜਾਂਦੀਆਂ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਮੈਂ ਇਹ ਕੀਤਾ ਇਹਦੇ ਨਾਲ। ਹਾਂਜੀ, ਕਾਫੀ ਠੀਕ ਰਹੇ। ਹਾਂਜੀ, ਬਹੁਤ ਖੁਸ਼ ਰਹਿਣ ਨਾਲ ਬੰਦਾ ਜਿਹੜਾ ਉਹ ਠੀਕ ਰਹਿੰਦਾ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ। ਦੇਖੋ, ਆਮ ਜਿਹੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਜਿਹਨਾਂ ਨੂੰ ਵਰਤ ਸਕਦੇ ਆ। ਬਲਵਿੰਦਰ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ। ਮੈਂ ਇੱਕ ਤਾਂ ਦੱਸਣਾ ਸੀ, ਰਾਣੀ ਜੀ ਜਿਹੜਾ ਕਹਿੰਦੇ ਸੀ ਚੱਕਰ ਆਉਂਦੇ ਆ, ਉਹ ਜਿਹੜੇ ਕਾਲੇ ਅੰਗੂਰ ਹੁੰਦੇ ਆ, ਉਹ ਜ਼ਿਆਦਾ ਅੰਗੂਰ ਖਾ ਲੈਣ, ਥੋੜੇ ਜਿਹੇ ਖਾ ਲਿਆ ਕਰਨ, ਤੇ ਜਾਂ ਉਹਨੂੰ ਕਾਲੇ ਅੰਗੂਰਾਂ ਦਾ ਜੂਸ ਪੀਆ ਕਰਨ। ਠੀਕ ਹੈ ਜੀ। ਹਾਂਜੀ। ਤੇ ਬਾਕੀ ਆ ਜਿਨ੍ਹਾਂ ਦੇ ਦਰਦਾਂ ਹੁੰਦੀਆਂ, ਚੈਰੀ ਟਾਟ ਚੈਰੀ ਦਾ ਜੂਸ ਆਉਂਦਾ ਇੱਥੇ। ਅੱਗੇ ਮੇਰੇ ਕੋਲ ਇੱਥੇ ਪੰਜਾਬੀ ਰੇਡੀਓ ਤੇ ਵੀ ਦੱਸਿਆ ਸੀ। ਇੱਥੇ ਆਪਣੇ ਫੂਡ ਜਿਹੜੇ ਸਟੋਰ ਹੁੰਦੇ ਆ, ਉਹਨਾਂ ਚ ਵੀ ਮਿਲਦਾ ਵਾ, ਤੇ ਉਹ ਪੀ ਸਕਦੇ ਆ ਦਰਦਾਂ ਲਈ ਜੀ। ਹਾਂਜੀ। ਤੇ ਬਾਕੀ ਜਿਨ੍ਹਾਂ ਨੂੰ ਹਾਂਜੀ ਟਾਟ ਚੈਰੀ, ਮੈਂ ਕਿਹਾ ਦੁਬਾਰਾ ਕਲੀਅਰ ਕਰਦਾ ਵੀ ਚੈਰੀ ਵੀ ਕਿਹੜਾ ਜੂਸ ਆ। ਹਾਂਜੀ, ਟਾਟ ਚੈਰੀ ਆ। ਤੇ ਉਹ ਬਾਕੀ ਜਿਨ੍ਹਾਂ ਨੇ ਆਹ ਕਹਿੰਦੇ ਹੱਥ ਕੰਬਦੇ ਆ, ਹਨਾ, ਤਾਂ ਉਹ ਤਾਂ ਗੱਲ ਦੱਸੀ ਆ ਉਹਨਾਂ ਨੇ, ਠੀਕ ਆ, ਵੀ ਖਰੋੜਿਆਂ ਦਾ ਸੂਪ। ਤੇ ਇੱਥੇ ਅੱਗੇ ਵੀ ਮੈਂ ਕਿਸੇ ਨੇ ਦੱਸਿਆ ਸੀ ਖਰੋੜਿਆਂ ਦਾ ਜੂਸ, ਜੇ ਕਿਸੇ ਦੀ ਬੈਕ ਦਰਦ ਆ, ਜੇ ਤਾਂ ਉਹ ਬਈ ਖਾ ਸਕਦੇ ਆ। ਨਹੀਂ ਬੈਜੀ ਹੈਗੇ ਕਈ, ਹੁਣ ਬੈਜੀ ਆ ਨਹੀਂ ਖਾ ਸਕਦੇ, ਫਿਰ ਠੀਕ ਆ। ਜੇ ਉਹ ਪੀ ਸਕਦੇ ਆ ਸੂਪ ਤਾਂ ਵਧੀਆ ਗੱਲ ਆ, ਉਹ ਠੀਕ ਹੋ ਜੂ ਉਹਨਾਂ ਦੇ ਜੋ ਵੀ ਪ੍ਰੋਬਲਮ ਆ। ਤੇ ਨਹੀਂ ਤਾਂ ਉਹ ਕੌਂਚ ਬੀਜ ਜਿਹੜੇ ਚਿੱਟੇ ਹੁੰਦੇ ਆ, ਹਾਂਜੀ, ਮੈਂ ਅੱਗੇ ਵੀ ਦੱਸਿਆ ਸੀ, ਉਹ ਪਾਰਕਿੰਸਨ ਵਾਲਿਆਂ ਲਈ ਵੀ ਹੱਥ ਹਿਲਦੇ ਆ, ਉਹ ਬਹੁਤ ਵਧੀਆ। ਵਿੱਚ ਚਿੱਟੀ ਮੂਸਲੀ ਵੀ ਪਾ ਸਕਦੇ ਆ, ਉਹ ਲੈ ਸਕਦੇ ਆ। ਤੇ ਬਾਕੀ ਜਿਨ੍ਹਾਂ ਦੇ ਨਾ ਆਹ ਵੀ ਕਰੋਨੇ ਤੋਂ ਬਹੁਤ ਜ਼ਿਆਦਾ ਜਾਂ ਕੋਈ ਹੋਰ ਵੀ ਸਾਈਡ ਇਫੈਕਟ ਆ,
ਹੋ ਰਹੇ ਆ ਲੋਕਾਂ ਨੂੰ। ਤੇ ਇਹ ਅਸ਼ਵਗੰਧਾ, ਇਹ ਇੱਥੇ ਪੰਜਾਬੀ ਰੇਡੀਓ ਤੇ ਦੱਸਿਆ ਸੀ, ਅਸ਼ਵਗੰਧਾ ਜ਼ਰੂਰ ਲੈਣਾ ਚਾਹੀਦਾ। ਚਮਚੇ ਅੱਧੇ ਤੋਂ ਸਟਾਰਟ ਕਰ ਲੈਣ, ਫਿਰ ਥੋੜਾ ਵਧਾ ਸਕਦੇ ਆ, ਦੇਖ ਲੈਣ ਕਿਵੇਂ ਉਹਨਾਂ ਨੂੰ ਲੱਗਦਾ। ਕਿਸੇ ਤਰੀਕੇ ਦੁੱਧ 'ਚ ਪਾ ਕੇ ਲੈ ਲਓ, ਕਿਵੇਂ ਵੀ ਜਿਵੇਂ ਵੀ ਉਹਨਾਂ ਨੂੰ ਠੀਕ ਲੱਗਦਾ ਉਹ ਉਸ ਤਰ੍ਹਾਂ ਲੈ ਸਕਦੇ ਆ। ਉਹ ਅੱਧਾ ਚਮਚਾ ਸਵੇਰੇ ਲੈ ਲਓ ਤੇ ਅੱਧਾ ਚਮਚਾ ਸ਼ਾਮ ਨੂੰ ਲੈ ਲਓ, ਇਸ ਤਰ੍ਹਾਂ ਕਰ ਲੈਣ। ਤੇ ਇਹਦੇ ਨਾਲ ਜਿਹੜੇ ਸਾਈਡ ਇਫੈਕਟ ਹੁੰਦੇ ਆ ਨਾ ਅਸ਼ਵਗੰਧਾ ਨਾਲ, ਅੱਗੇ ਪੰਜਾਬੀ ਰੇਡੀਓ ਤੇ ਦੱਸਿਆ ਸੀ, ਕੋਈ ਵੀ ਸਾਈਡ ਇਫੈਕਟ ਚਾਹੇ ਕੋਈ ਦਵਾਈ ਦੇ ਹੋਣ, ਚਾਹੇ ਕੋਈ ਆਹ ਜਿਹੜੇ ਆਪਾਂ ਕੋਈ ਆਯੁਰਵੈਦਿਕ ਆ ਜਿਹੜੇ ਲੈ ਲੈਂਦੇ ਆ, ਕਈ ਵਾਰ ਕਈਆਂ ਨੂੰ ਕਿਸੇ ਦੇਸੀ ਦਵਾਈ ਨਾਲ ਵੀ ਕੋਈ ਸਾਈਡ ਇਫੈਕਟ ਹੋ ਜਾਂਦਾ, ਉਹਦੇ ਨਾਲ ਇਹਦੇ ਅਸ਼ਵਗੰਧਾ ਨਾਲ ਸਾਈਡ ਇਫੈਕਟ ਨਿਕਲ ਜਾਂਦੇ ਆ। ਹਾਂਜੀ। ਤੇ ਬਾਕੀ ਜਿਨ੍ਹਾਂ ਨੇ ਨਾ ਮੋਢਾ ਦੁਖਦਾ ਵਾ, ਉਹ ਇਹਨਾਂ ਨੇ ਗੱਲ ਸਹੀ ਦੱਸੀ ਆ ਵੀ ਉਹ ਕਾਸੇ ਨਾਲ ਦੱਬਣ ਹੀ ਫੇਰ ਹੀ ਠੀਕ ਆਉਂਦਾ। ਜਿਹਨਾਂ ਦੀ ਬੈਕ ਵੀ ਦੁਖਦੀ ਆ ਕੌਲੀ ਤੇ ਜ਼ਰੂਰ ਬੈਠਣ। ਮੇਰੇ ਤਾਂ ਜਦੋਂ ਵੀ ਬੈਕ ਦਰਦ ਹੁੰਦੀ ਆ ਮੈਂ ਤਾਂ ਸਵੇਰੇ ਸ਼ਾਮ ਮੈਂ ਨਹੀਂ ਦੇਖਦੀ, ਮੈਂ ਤਾਂ ਕੌਲੀ ਤੇ 5 ਮਿੰਟ ਬੈਠ ਜਾਂਦੀ ਆ। ਤੇ ਹਾਂਜੀ, ਤੇ ਉਹ ਜ਼ਰੂਰ ਹੈ ਕੌਲੀ ਤੇ ਵੀ ਬੈਠਣ। ਬਾਕੀ ਮੋਢੇ ਦੇ ਨਾ ਸੌਫਟ ਵਾਲ ਅੰਦਰ ਰੱਖ ਕੇ ਕੱਚ ਦੇ ਉਹਨੂੰ ਨੱਪਣ ਕੂਹਣੀ ਨੂੰ ਜਾਣਦੀ ਆ ਦੂਜੇ ਹੱਥ ਨਾਲ। ਤੇ ਇੱਕ ਜਿੱਥੇ ਆਪਣੀ ਅੰਦਰਲੀ ਕੱਚ ਹੁੰਦੀ ਹੈ, ਜਿੱਥੋਂ ਆ ਬੱਖੀ ਤੋਂ ਆਪਣੇ ਸਟਾਰਟ ਹੁੰਦੀ ਆ, ਇੱਥੇ ਇੱਕ ਪੁਆਇੰਟ ਹੁੰਦਾ। ਇੱਕ ਮੈਨੂੰ ਦੱਸਿਆ ਸੀ ਇੱਥੇ ਕਿਸੇ ਗੋਰੀ ਨੇ, ਉਹ ਮੈਂ ਕਰਾਉਂਦੀ ਸੀ ਉਹਨਾਂ ਕੋਲ। ਆਪਾਂ ਆਕੂਪ੍ਰੈਸ਼ਰ ਕਹਿ ਦਿੰਦੇ, ਇਹ ਰੈਫਲੈਕਸ ਜੀ ਕਹਿੰਦੇ ਆ। ਉਹ ਮੈਂ ਉਹ ਕਰਾਉ, ਉਹਨੇ ਮੇਰੇ ਮੋਢੇ 'ਚ ਦਰਦ ਹੁੰਦਾ ਸੀ, ਉਹਨੇ ਮੇਰੇ ਇੱਥੇ ਹੱਥ ਨਾਲ ਦੱਬਿਆ। ਅੱਛਾ। ਤੇ ਉਹ ਦੱਬਣਾ ਤਾਂ ਹੈ ਤਾਂ ਬਹੁਤ ਔਖਾ ਜਦੋਂ ਦਰਦ ਹੁੰਦਾ ਹੋਵੇ, ਨਹੀਂ ਦੱਬਿਆ ਜਾਂਦਾ ਉਹਨੂੰ। ਕੋਈ ਵੀ ਕਿਸੇ ਚੀਜ਼ ਅੰਗੂਠੇ ਨਾਲ ਨੱਪ ਲਓ ਹੌਲੀ ਹੌਲੀ, ਫਿਰ ਉਹਨੂੰ ਕਿਸੇ ਚੀਜ਼ ਨਾਲ ਨੱਪ ਲਓ ਜਿੱਥੋਂ ਆਪਣੀ ਕੱਛ ਖਤਮ ਹੁੰਦੀ ਆ, ਉੱਥੇ ਆਏ ਪੁਆਇੰਟ। ਠੀਕ ਹੈ। ਹਾਂਜੀ। ਤੇ ਬਾਕੀ ਜਿਹੜਾ ਆਹ ਕਹਿੰਦੇ ਸੀਗੇ ਵੀ ਅੱਗੇ ਪਿਛਲੀ ਵਾਰੀ ਕਰਨ ਹੋਣਾ ਨੇ ਪੁੱਛਿਆ ਸੀਗਾ ਵੀ ਉਹਨਾਂ ਦੇ ਹੱਥ 'ਚ ਹੀ ਹੈਗੀ ਆ ਕੋਈ ਪ੍ਰੋਬਲਮ, ਵੀ ਉਹਨਾਂ ਦੀ ਕੋਈ ਨਰਵ ਆ ਜਾਂ ਕੋਈ ਪਿੰਚ ਹੁੰਦੀ ਆ ਕੁਛ, ਜਦੋਂ ਪ੍ਰੈਸ਼ਰ ਪੈਂਦਾ ਉਦੋਂ ਕਦੇ ਦਰਦ ਹੁੰਦਾ। ਉਹ ਨਾਰੀਅਲ ਤੇਲ ਤੇ ਦੇਸੀ ਘਿਓ ਤੇਲ ਦੋਨੇ ਹੱਥਾਂ ਨੂੰ ਲਾ ਕੇ ਮਾਲਸ਼ ਕਰਕੇ ਤੇ ਉਹ 100 ਵਾਰ ਤਾੜੀ ਜ਼ਰੂਰ ਮਾਰ ਲੈਣ। 100 ਵਾਰ ਤਾੜੀ ਮਾਰ ਕੇ 5 ਮਿੰਟ ਜਿਹੜੀ ਚੂੰਡੀਆਂ ਹੁੰਦੀਆਂ ਕੱਪੜਿਆਂ ਨੂੰ ਲਾਉਣ ਵਾਲੀਆਂ, ਇੱਕ ਹੱਥ ਤੇ 5 ਮਿੰਟ ਲਾ ਲਓ, ਫਿਰ ਦੂਜੇ ਤੇ 5 ਮਿੰਟ ਲਾ ਲਓ ਜੀ। ਹਾਂਜੀ, ਉਹ ਲਾ ਕੇ ਬੈਠਣਾ। ਤੇ ਬਾਕੀ ਇਹ ਜਿਹੜੀ ਗੂਠੇ ਤੋਂ ਹੁੰਦੀ ਆ, ਆਪਣੀ ਗੂਠਾ ਹੁੰਦਾ ਵਾ, ਉਹਨੂੰ ਜਿਹੜੇ ਗੂਠੇ 'ਚ ਵੀ ਦਰਦ ਹੋ ਰਿਹਾ ਉਹਨੂੰ ਆਪਦੀ ਉਹਦੇ 'ਚ ਦੂਜੇ ਹੱਥ ਦੀ ਜਿਹੜੀ ਮੁੱਠੀ, ਜਿਵੇਂ ਆਪਾਂ ਮੁੱਠੀ ਮੀਚਦੇ ਆ ਉਵੇਂ ਉਹਨਾਂ ਨੇ 4 ਉਂਗਲਾਂ ਦੇ ਵਿੱਚ ਇਹ ਗੂਠਾ ਫਸਾ ਲੈਣਾ। ਮੁੱਠੀ ਉਹ ਮੀਚ ਲੈਣੀ ਆ ਉੱਤੋਂ ਤੇ ਗੂਠਾ ਫਸਾ ਲੈਣਾ। ਦੂਜੇ ਹੱਥ ਦੇ ਗੂਠੇ ਨਾਲ ਜਿਹੜੀ ਉਂਗਲ ਦੀ ਬਾਹਰਲੀ ਸਾਈਡ ਹੁੰਦੀ ਆ ਤੇ ਉਹਦੇ ਗੂਠੇ ਦੀ ਯਾਨੀ ਨਹੁੰ ਤੋਂ ਜਿਹੜਾ ਸ਼ੁਰੂ ਹੁੰਦਾ ਉਹਦੇ ਆਸੇ ਪਾਸੇ ਇਹ ਜਿਹੜੇ ਹਾਰਡ ਪੁਆਇੰਟ ਹੁੰਦੇ ਆ ਉਹ ਦੂਜੇ ਹੱਥ ਦੇ ਗੂਠੇ ਨਾਲ ਨੱਪਣਾ। ਇਸ ਤਰ੍ਹਾਂ ਤਾਂ ਹੀ ਠੀਕ ਹੋ ਸਕਦਾ। ਬਾਕੀ ਹੁਣ ਕਈ ਵਾਰ ਖਾ ਪੀਣ ਨਾਲ ਉੱਦਾਂ ਠੀਕ ਤਾਂ ਦਰਦਾਂ ਤਾਂ ਠੀਕ ਹੋ ਜਾਂਦੀਆਂ, ਪਰ ਜਿੰਨਾ ਚਿਰ ਤੁਸੀਂ ਉਹਨੂੰ ਉਹਦੇ ਤੋਂ ਜਿਹੜੀ ਇਨਫਲਾਮੇਸ਼ਨ ਆ ਉਹ ਰਿਲੀਜ਼ ਨਹੀਂ ਹੁੰਦੀ, ਉਹਨਾਂ ਚਿਰ ਤੁਹਾਡੇ ਉਹ ਦਰਦ ਨਹੀਂ ਹਟਦਾ। ਜੀ ਜੀ ਜੀ। ਹਾਂਜੀ। ਤੇ ਬਾਕੀ ਹਾਲੋਂ ਵੀ ਖਾ ਸਕਦੇ ਆ ਵੈਜੀ, ਜਿਨ੍ਹਾਂ ਨੇ ਖਾਣੀ ਹੋਵੇ ਥੋੜੀ ਜਿਹੀ ਹਾਲੋ ਭਿਉਂ ਲੈਣ, ਵੀ ਚੱਲ ਰੋਜ਼ ਨਹੀਂ ਵੀ ਯਾਦ ਰਹਿੰਦਾ ਚਮਚਾ ਭਿਉਣ ਨੂੰ, ਅੱਧਾ 1 ਚਮਚਾ ਹੀ ਖਾਣਾ ਹੈ ਕਿਉਂਕਿ ਗਰਮੀ ਕਰਦੀ ਹੈ ਇਹ। ਤੇ ਥੋੜੇ ਭਿਉਂ ਲੈਣ ਤੇ 2-4 ਚਮਚੇ, ਅੱਧਾ ਚਮਚਾ ਹਾਲੋਂ ਦਾ ਪਾ ਲੈਣ, ਥੋੜੀ ਜਿਹੀ ਗਾਜਰ ਕੱਦੂਕਸ ਕਰਕੇ ਪਾ ਲੈਣ, ਦੁੱਧ ਦੇ ਵਿੱਚ ਉਬਾਲ ਕੇ ਉਹਦੀ ਖੀਰ ਬਣਾ ਕੇ ਖਾ ਲਿਆ ਕਰਨ। ਸਵਾਦੀ। ਠੀਕ ਹੈ। ਹਾਂਜੀ, ਨਾਲੇ ਸਵਾਦੀ, ਨਾਲੇ ਨਿਗਾਹ ਵੀ ਬਣ ਜੂ, ਵਧਦ ਵੱਧ ਜੂ, ਹੋਰ ਵੀ ਕੋਈ ਪ੍ਰੋਬਲਮਾਂ ਸੋਲਵ ਹੋ ਜਾਣਗੀ। ਜੀ ਜੀ ਜੀ। ਓਕੇ, ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਜੇ ਹੋਰ ਕੋਈ ਲੱਭਿਆ ਤੇ ਦੁਬਾਰਾ ਵੀ ਆ ਜਾਓ। ਜਿਹੜੀ ਇਨਫਲਾਮੇਸ਼ਨ ਕਹਿੰਦੇ ਇਹ ਸੋਜ ਹੁੰਦੀ ਆ ਕਿਤੇ ਨਾ ਕਿਤੇ। ਇਹ ਸੋਜ ਨੂੰ ਕੱਢਣ ਦੇ ਕਈ ਤਰੀਕੇ ਆ। ਕਈ ਕਹਿੰਦੇ ਆ ਵੀ ਤੁਲਸੀ ਪੀਵੋ, ਉਹਦੇ ਨਾਲ ਵੀ ਇਹ ਹਟ ਜਾਂਦੀ ਆ। ਅਸ਼ਵਗੰਧੇ ਦੇ ਨਾਲ ਵੀ ਇਹ ਹਟ ਜਾਂਦੀ ਆ। ਜਿਹੜਾ ਹੈਂਪ ਸੀਡ ਆਇਲ ਆ, ਅਤੇ ਮੈਂ ਉੱਥੇ ਵੀ ਪੜ੍ਹਿਆ ਸੀਗਾ ਕਿ ਉਹਦੇ ਨਾਲ ਵੀ ਜੇ ਚਮਚਾ ਲੈਂਦੇ ਆ ਅਤੇ ਉਹਦੇ ਨਾਲ ਵੀ ਹਟ ਜਾਂਦੀ ਆ। ਚਲੋ ਅਗਲੀਆਂ ਗੱਲਾਂ ਬਾਤਾਂ ਜਿਹੜੀਆਂ ਪੌਲ ਚਾਲ ਜੀ ਦੱਸਣਗੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਭੈਣ ਜੀ ਰਾਤ ਤਕਰੀਬਨ 3 ਵਜੇ ਨਾ ਮੈਨੂੰ ਬੜੀ ਖਾਂਸੀ ਹੋਈ ਤੇ ਮੈਨੂੰ ਫਿਕਰ ਲੱਗ ਗਿਆ ਵੀ ਕਿਤੇ ਮਨਾ 24 ਆਵਰ ਫਿਟਨੈਸ ਦੇ ਵਿੱਚੋਂ ਕਿਤੇ COVID-19 ਨਾ ਪਕੜ ਲਿਆ ਹੋਵੇ। ਤਾਂ ਮੈਂ ਇੱਕਦਮ ਜਿਹੜਾ ਨਾ ਮੈਂ ਆਪਣੀ ਐਮਰਜੈਂਸੀ ਕਿੱਟ ਜਿਹੜੀ ਹੈ ਨਾ ਉਹ ਰਿਵਾਈਜ਼ ਕੀਤੀ ਤੇ ਯੂਜ਼ ਕੀਤੀ। 7 ਚੀਜ਼ਾਂ ਯੂਜ਼ ਕੀਤੀਆਂ ਅਗਲੇ 2 ਘੰਟਿਆਂ 'ਚ। ਇਸ ਕਰਕੇ ਮੈਂ ਸਾਰੀ ਸਾਧ ਸੰਗਤ ਨੂੰ ਬੇਨਤੀ ਕਰਦਾ, ਅੜਿਓ ਬਾਲ ਬੱਚੇਦਾਰ ਹੈਗੇ ਆਪਾਂ ਨੂੰ ਇਹ ਚੀਜ਼ਾਂ ਨਾ ਤਿਆਰ ਬਤਿਆਰ ਰੱਖਣੀਆਂ ਚਾਹੀਦੀਆਂ ਨੇ, ਕਿਉਂਕਿ ਮੈਂ ਤਾਂ ਹੁਣ ਇੱਕ ਕਿਸਮ ਦਾ ਪ੍ਰੈਕਟੀਸ਼ਨਰ ਦੇ ਹੋਣ ਦੇ ਤੌਰ ਦੇ ਉੱਤੇ ਮੈਂ ਤਾਂ ਮੇਰੇ ਤਾਂ ਰੱਟਾ ਲੱਗਾ ਇਹਨਾਂ ਗੱਲਾਂ ਦਾ ਫੱਟ ਕਰ ਲਈਆਂ, ਪਰ ਤੁਸੀਂ ਫਸ ਜਾਣਾ। 7 ਚੀਜ਼ਾਂ ਲਿਖਾ ਦਿਓ ਸਾਰਿਆਂ ਨੂੰ। ਹਾਂ ਲਿਖਾਓ। ਮੈਂ ਉਸ ਤੋਂ ਪਹਿਲਾਂ ਭੂਮਿਕਾ ਵਰ ਰਿਹਾ ਸੀ ਇਸ ਚੀਜ਼ ਦੀ। ਪਹਿਲੀ ਗੱਲ ਤਾਂ ਦੇਖੋ ਆਪਣਾ ਇਹ ਆਮ ਚੀਜ਼ਾਂ ਮਿਲਦੀਆਂ, ਨਿੰਮ ਦਾ ਤੇਲ ਲਿਆ ਕੇ ਰੱਖਣਾ, ਇਹ ਨੱਕ 'ਚ ਪਾਉਣਾ ਤਾਂ ਕਿ ਜੇ ਵਾਇਰਸ ਆਇਆ ਹੈਗਾ ਉੱਥੇ ਦਬਿਆ ਜਾਵੇ। ਦੂਸਰਾ ਹੈਗਾ ਸਵੀਟ ਆਲਮੰਡ ਆਇਲ ਜਿਹੜਾ ਹੈਗਾ ਉਹ ਲਿਆਉਣਾ ਹੈਗਾ, CVS ਫਾਰਮੇਸੀ 'ਚੋਂ ਮਿਲ ਜਾਂਦਾ ਹੈਗਾ। ਉਹ ਕੰਨ 'ਚ ਵੀ ਤੁਸੀਂ ਪਾ ਸਕਦੇ ਹੋ ਤੇ ਨੱਕ 'ਚ ਵੀ ਪਾਉਣਾ ਹੈਗਾ ਤੇ ਉਹਦੇ ਨਾਲ ਜਿਹੜਾ ਵਾਇਰਸ ਹੈ ਨਾ ਫਿਰ ਅੱਗੇ ਨਹੀਂ ਜਾਂਦਾ ਹੈਗਾ, ਉੱਥੇ ਵੈਕਸ ਬਣ ਜਾਂਦੀ ਹੈਗੀ ਕੰਨ ਦੇ ਵਿੱਚ, ਫਿਰ ਵੀ ਜਿਹੜਾ ਵਾਇਰਸ ਹੈ ਨਾ ਉੱਥੇ ਮੁੜ ਜਾਂਦਾ ਹੈਗਾ, ਅੱਗੇ ਨਹੀਂ ਜਾ ਸਕਦਾ, ਵੱਧ ਨਹੀਂ ਸਕਦਾ, ਉੱਤੇ ਪ੍ਰਫੁੱਲਿਤ ਨਹੀਂ ਹੋ ਸਕਦਾ। ਤੀਸਰਾ ਕੀ ਹੈਗਾ ਸੀ ਸਾਲਟ ਹੈਗਾ, ਆਪਣੇ ਆਮ ਮਿਲ ਜਾਂਦੇ ਸਟੋਰਾਂ ਦੇ ਵਿੱਚੋਂ, ਉਹਦੇ ਗਾਰਗਲਸ ਕੀਤੇ ਨੇ, ਨਮਕ ਦੇ ਵੀ ਕਰ ਸਕਦੇ ਪਰ ਸੀ ਸਾਲਟ ਬੈਟਰ ਹੈ। ਚੌਥੇ ਨੰਬਰ ਤੇ ਸਪਾਰੀ ਜਿਹਨੂੰ ਪੂਜਾ ਨਟ ਕਹਿੰਦੇ ਹੈਗੇ ਨੇ, ਇੱਥੇ ਆਪਣੇ ਬੀਟਲ ਨਟ ਵੀ ਕਹਿੰਦੇ ਹੈਗੇ ਨੇ, ਆਪਣੇ ਆਮ ਇੰਡੀਅਨ ਬਾਜ਼ਾਰਾਂ 'ਚ ਇੰਡੀਅਨ ਸ਼ਾਪ 'ਚੋਂ ਮਿਲ ਜਾਂਦੀ ਹੈਗੀ ਹੈ। ਉਹਦੇ ਨਾਲ ਹੈਗਾ ਨਾ ਤੁਸੀਂ ਇੱਕ ਛੋਟਾ ਜਿਹਾ ਉਹਦਾ ਜਿਹੜਾ ਟੁਕੜਾ ਹੈ ਨਾ ਤੁਸੀਂ ਚਬਾਉਂਦੇ ਹੈਗੇ ਹੋ, ਘੰਟਾ 2 ਘੰਟੇ ਬੇਸਿਕ ਚਬਾਈ ਜਾਓ। ਇਹ ਮੈਂ ਚੀਜ਼ ਸਭ ਤੋਂ ਪਹਿਲਾਂ ਵਰਤੀ ਸੀਗੀ, ਕਿਉਂਕਿ ਇਹਦੇ ਚਬਾਉਣ ਦੇ ਨਾਲ ਜਿਹੜਾ ਸਲਾਈਵਾ ਹੈ ਨਾ ਉਹ ਸਿੱਧਾ ਸਟੋਮਿਕ 'ਚ ਜਾਂਦਾ ਹੈਗਾ। ਜੇ ਕਿਤੇ ਵਾਇਰਸ ਗਲੇ 'ਚ ਆ ਕੇ ਫਸ ਗਿਆ ਨਾ ਫਿਰ ਉਹ ਸਿੱਧਾ ਜਾਣੀ ਕਿ ਵੀ ਖੂਹ 'ਚ ਡਿੱਗੂਗਾ ਔਰ ਤੇਜ਼ਾਬ ਦੇ ਭਰੇ ਹੋਏ 'ਚ, ਜੀ ਮਤਲਬ ਵੀ ਸਟੋਮਕ ਦੇ ਡਿੱਗੂਗਾ ਔਰ ਸਟੋਮਕ ਜੋ ਨਸ਼ਟ ਹੋ ਜਾਣਾ। ਜੇ ਚਲਾ ਗਿਆ ਲੰਗਸ ਵੱਲ ਫਿਰ ਉਹਦੀ ਬੱਲੇ ਬੱਲੇ ਫਿਰ ਤਾਂ ਉਹਨੇ ਐਸਾ ਕਰਨੀ ਫਿਰ ਤਾਂ ਉਹ COVID-19 ਕਰਕੇ ਹਰੂਗਾ। ਉਹਦਾ ਥਾਂ ਹੈ ਨਾ, ਉਹਦੀ ਥਾਂ ਹੈਗੀ ਜੀ। ਹਾਂ ਅੱਛਾ, ਫਿਰ ਜਿਹੜਾ ਹੈਗਾ ਯੂਕਲਿਪਟਸ ਵਾਲ ਜਿਹੜਾ ਸਫੈਦੇ ਦਾ ਤੇਲ ਹੈਗਾ ਉਹ ਵੀ ਜਾਣੀ ਕਿ ਨੱਕ ਦੇ ਤੁਸੀਂ ਲਾ ਸਕਦੇ ਹੋ, ਉਹਦੇ ਨਾਲ ਵੀ ਜਿਹੜਾ ਹੈਗਾ ਫਿਰ ਉੱਥੇ ਕੋਈ ਵੀ ਜਿਹੜਾ ਬੈਕਟੀਰੀਆ ਹੈਗਾ ਵਾਇਰਸ ਉੱਥੇ ਗਰੋ ਨਹੀਂ ਹੋ ਸਕਦਾ ਹੈਗਾ, ਵੱਧ ਨਹੀਂ ਸਕਦਾ ਹੈਗਾ। ਇਹ ਪਹੁੰਚ ਤਾਂ ਜਾਂਦੇ ਹੈਗੇ ਨੇ, ਬਹੁਤ ਵਾਰੀ ਪਹੁੰਚਦੇ ਨੇ, ਐਸੀ ਗੱਲ ਨਹੀਂ ਹੈਗੀ, ਪਰ ਇਹ ਪ੍ਰਫੁੱਲਤ ਹੋ ਸਕਦੇ ਜਾਂ ਨਹੀਂ ਜੇ ਇਹਨਾਂ ਦੇ ਵਾਸਤੇ ਉੱਥੇ ਇਹ ਜਿਹੜਾ ਹੈ ਨਾ ਵਾਤਾਵਰਨ ਠੀਕ ਹੋਵੇ, ਕਾਫੀ ਜਾਣੀ ਕਿ ਮੈਲ ਹੋਵੇ, ਬੰਦੇ ਨੇ ਜਾਣੀ ਕਿ ਵੀ ਸਫਾਈ ਨਾ ਕੀਤੀ ਹੋਵੇ ਤੇ ਬੰਦਾ ਹੋਰ ਵੀ 1-2 ਬਿਮਾਰੀਆਂ ਨਾਲ ਚੱਲ ਰਹੀ ਹੋਣ, ਫਿਰ ਇਹਨਾਂ ਦੀ ਪੌਂ-12 ਹੁੰਦੇ ਫਿਰ ਉੱਥੇ ਵੱਧ ਜਾਂਦੇ ਨੇ, ਵਰਨਾ ਨਾ ਉੱਥੇ ਖਤਮ ਕੀਤੇ ਜਾਂਦੇ ਨੇ। ਤਕਰੀਬਨ 99% ਇਹ ਸਾਰੀਆਂ ਬਿਮਾਰੀਆਂ ਖਤਮ ਹੋ ਜਾਂਦੀਆਂ ਆਮ ਲੋਕਾਂ 'ਚ। ਜਿਹੜੀਆਂ ਤੁਸੀਂ ਇਹ ਚੀਜ਼ਾਂ ਦੱਸਦੇ ਹੋ ਦਵਾਈਆਂ ਛਿੜਕਾ ਦਿਓ ਮੂਹਰੇ ਤੇ ਫਿਰ ਨਹੀਂ ਵੱਧਦੇ। ਹਾਂਜੀ ਅੱਛਾ ਜੀ। ਫਿਰ ਕੀ ਹੈਗਾ ਜੀ ਆਪਣਾ, ਜੇ ਨਹੀਂ ਹੈਗਾ ਤਾਂ ਘਰ ਦਾ ਜਿਹੜਾ ਸਾਲਟ ਵਾਟਰ ਹੈਗਾ ਉਹਦੇ ਨਾਲ ਵੀ ਤੁਸੀਂ ਆਪਣਾ ਅੱਖਾਂ ਨੂੰ ਵੀ ਵਾਸ਼ ਕਰਨਾ, ਕਿਉਂਕਿ ਕੁਛ ਲੋਕ ਕਹਿੰਦੇ ਨੇ ਵੀ ਅੱਖਾਂ ਦੇ ਰਾਹੀਂ ਵੀ ਐਂਟਰ ਹੋ ਸਕਦਾ ਹੈਗਾ। ਅੱਛਾ, ਜਾਂ ਫਿਰ ਇੱਕ ਹਿੰਦੁਸਤਾਨ ਵਿੱਚ ਨਾ ਦ੍ਰਿਸ਼ਟੀ ਮਿਲਦੀ ਹੈਗੀ ਦਵਾਈ, ਉਹ ਆਯੁਰਵੇਦਾ ਦੀ ਹੈ ਸ਼ਾਇਦ, ਮੈਨੂੰ ਲੱਗਦਾ ਜਿਵੇਂ ਅਨੀਅਨਸ ਦੀ ਹੁੰਦੇ ਵੀ, ਜਿਵੇਂ ਉਹਦੇ 'ਚ ਪਿਆਜ਼ ਦਾ ਰਸ ਹੁੰਦਾ ਹੈਗਾ, ਉਹ ਵੀ ਲੱਗਦੀ ਤਾਂ ਹੈ ਥੋੜ੍ਹੀ ਜਿਹੀ, ਪਰ ਉਹ ਵੀ ਜਾਣੀ ਕਿ ਅੱਖਾਂ ਵਾਸਤੇ ਵਰਤੀ ਜਾ ਸਕਦੀ ਹੈਗੀ ਹੈ। ਕੈਸਟਰੋਲ ਜ਼ਰੂਰ ਲਿਆ ਕੇ ਰੱਖਣਾ ਭਾਈ, ਜਿਹੜਾ ਰਿੰਡ ਦਾ ਤੇਲ ਹੈਗਾ ਫਾਰਮੇਸੀ ਗ੍ਰੇਡ ਦਾ, ਇਹ ਅੱਖਾਂ ਦੇ 'ਚ ਪਾ ਕੇ ਇਹ ਨਾਲ ਕੀ ਹੈਗਾ ਅੱਖਾਂ ਦੀ ਖੁਸ਼ਕੀ ਦੂਰ ਹੁੰਦੀ ਹੈ। ਜੇ ਅੱਖਾਂ ਖੁਸ਼ਕ ਨਹੀਂ ਹੈਗੀਆਂ, ਤਰ ਹੈਗੀਆਂ ਨੇ, ਫਿਰ ਉੱਥੇ ਵਾਇਰਸ ਨਹੀਂ ਅੰਦਰ ਜਾ ਸਕਦਾ, ਕਿਉਂਕਿ ਫਿਰ ਉਹ ਜਿਹੜੇ ਵਿੱਚ ਆਪਣੇ ਅਥਰੂ ਹੈਗੇ ਨੇ ਜਾਂ ਉਹਦੀ ਸਕ੍ਰੀਸ਼ਨ ਹੈਗੇ ਨੇ ਉਹਦੇ ਨੂੰ ਉੱਥੇ ਟਰੈਪ ਕਰ ਲੈਂਦੀਆਂ ਹੈਗੇ ਨੇ। ਅੱਛਾ, ਤੇ ਇੱਕ ਜਿਹੜਾ ਹੈ ਨਾ ਗੋਲਡਨ ਸੀਲ ਨਾਂ ਦੀ ਜਿਹੜੀ ਬ੍ਰੌਡ ਸਪੈਕਟਰਮ ਐਂਟੀਬਾਇਓਟਿਕ ਦੀ ਤਰ੍ਹਾਂ ਹੈਗੀ, ਬਹੁਤ ਕੌੜੀ ਬਹੁਤ ਹੁੰਦੀ ਹੈ ਪਰ ਬਹੁਤ ਜ਼ਿਆਦਾ ਅੱਛੀ ਹੈਗੀ, ਉਹਦੇ 'ਚ ਹਨੀ ਪਾ ਕੇ ਉਹਨੂੰ ਵਰਤ ਸਕਦੇ ਹਾਂ। ਮੈਂ ਤਾਂ ਲੈਤੀ ਹੈ, ਮੈਂ ਤਾਂ ਆਲ ਦਾ ਟਾਈਮ ਲੈ ਰਿਹਾ, ਹੁਣ ਹਫ਼ਤੇ 'ਚ 2 ਦਿਨ ਮੈਂ ਜ਼ਰੂਰ ਗੋਲਡਨ ਸੀਲ ਲੈ ਰਿਹਾ ਹੈਗਾ, ਕਿਉਂਕਿ ਜਿਸ ਤਰ੍ਹਾਂ ਦੇ ਵਕਤ ਦੇ ਵਿੱਚ ਅਸੀਂ ਲੰਘ ਰਹੇ ਹੈਗੇ ਹਾਂ। ਲਾਸਟ ਹੈਗਾ ਉਹਦੇ 'ਚ ਉਹ ਹੈਗਾ ਆਪਣੇ ਖਸਖਸ ਤੇ ਤਿਉ, ਉਹਨੂੰ ਜਿਹੜਾ ਹੈਗਾ ਦੁੱਧ ਦੇ 'ਚ ਜਾਂ ਚਾਹ ਦੇ 'ਚ ਪਾ ਕੇ ਸੌਂ ਜਾਓ ਤਾਂ ਕਿ ਨੀਂਦ ਵਧੀਆ ਆਵੇ, ਤਾਂ ਕਿ ਜੇ ਕੋਈ ਬੈਕਟੀਰੀਆ ਆ ਗਿਆ ਤਾਂ ਚਲਾ ਜਾਊਗਾ। ਦੂਸਰਾ ਭੈਣ ਜੀ ਹੁਣ ਮੈਂ ਇਜਾਜ਼ਤ ਮੰਗਦਾ ਹੈਗਾ ਕਿ ਮੈਂ ਐਡਿਕਸ਼ਨ ਬਾਰੇ ਜ਼ਰੂਰ ਬੋਲਣਾ ਚਾਹੁੰਦਾ, ਕਿਉਂਕਿ ਇਹ ਬਹੁਤ ਵੱਡਾ ਬਹੁਤ ਜ਼ਰੂਰੀ ਸਬਜੈਕਟ ਹੈ ਔਰ ਮੈਂ ਤਿਆਰੀ ਕਰ ਲਿਆ, ਬਹੁਤ ਜ਼ਰੂਰੀ ਹੈ। ਹਾਂਜੀ ਹਾਂ, ਤਿਆਰ ਕਰ ਲਿਆ। ਦੇਖੋ ਇਹਦੇ ਪਿਆਰਿਓ ਗੱਲ ਇਸ ਤਰ੍ਹਾਂ ਹੈ ਵੀ ਇਹਦੇ ਕਈ ਪਹਿਲੂ ਹੈਗੇ ਨੇ, ਮੈਂ ਨਾਲ ਦੇ ਨਾਲ ਉਹ ਦੱਸ ਜਾਂਗਾ। ਜਿਵੇਂ ਪਹਿਲਾਂ ਆਪਾਂ ਪੈਸ਼ਨ ਫਲਾਵਰ ਟੀ ਲੈਣੀ ਹੈ, ਉਹਦੇ ਨਾਲ ਕੀ ਹੈ ਨਾ ਬੰਦੇ ਨੂੰ ਥੋੜ੍ਹਾ ਜਿਹਾ ਉਹ ਟਰੈਂਕੁਲਾਈਜ਼ ਕਰੇਗੀ, ਥੋੜ੍ਹੀ ਉਹਨੂੰ ਨੀਂਦ ਵਧੀਆ ਆਏਗੀ, ਇਸ ਕਰਕੇ ਉਹ ਬੰਦਾ ਐਡਿਕਸ਼ਨ ਦੇ ਨਾਲ ਮੁਕਾਬਲਾ ਕਰ ਸਕਦਾ ਹੈ। ਦੂਜੇ ਨੰਬਰ 'ਤੇ ਹੈਗਾ ਸਕਲ ਕੈਪ, SKULLCAP, ਇਹ ਬਹੁਤ ਹੀ ਡੂੰਘੀ ਦਵਾਈ ਹੈਗੀ, ਇਹ ਬਹੁਤ ਜ਼ਿਆਦਾ ਬ੍ਰੇਨ ਨੂੰ ਇੰਨੀ ਜ਼ਿਆਦਾ ਸ਼ਕਤੀ ਦਿੰਦੀ ਹੈ, ਇਸ ਕਰਕੇ ਮੈਂ ਇਹਨੂੰ ਚੁਣਿਆ ਹੈਗਾ, ਇਹਨੂੰ ਜ਼ਰੂਰ ਇਹ ਲੈਣੀ ਚਾਹੀਦੀ ਹੈਗੀ ਹੈ। ਤੀਜੇ ਨੰਬਰ ਦੇ ਉੱਤੇ ਹੈਗਾ ਜੀ ਮੈਂ ਇਹਨੂੰ ਡੈਂਡਲੀਅਨ ਰੂਟ ਜਿਹੜੀ ਹੈਗੀ ਹੈ, ਡੈਂਡਲੀਅਨ ਦੀ ਜਿਹੜੀ ਹੈਗੀ ਉਹ ਚਾਹ ਪੀਣੀ ਹੈਗੀ ਹੈ, ਕਿਉਂਕਿ ਉਹਦੇ 'ਚ ਮਿਨਰਲਸ ਬਹੁਤ ਜ਼ਿਆਦਾ ਹੁੰਦੇ ਨੇ, ਕਿਉਂਕਿ ਬਹੁਤ ਜ਼ਿਆਦਾ ਇਹ ਔਰ ਇਹ ਜਿਹੜੀ ਨਾ ਲਿਵਰ ਨੂੰ ਵੀ ਠੀਕ ਕਰਦੀ ਹੈ, ਜਿਹੜੀ ਡੈਂਡਲੀਅਨ ਟੀ ਹੈਗੀ ਹੈ। ਅੱਛਾ ਜੀ, ਚੌਥੇ ਨੰਬਰ ਦੇ ਉੱਤੇ ਹੈਗਾ ਆਪਣਾ ਗੋਲਡਨ ਸੀਲ, ਜਿਹਦੀ ਮੈਂ ਹੁਣ ਪਹਿਲਾਂ ਗੱਲ ਕਰ ਚੁੱਕਿਆ ਹੈਗਾ। ਗੋਲਡਨ ਸੀਲ ਇੱਕ ਬ੍ਰੌਡ ਸਪੈਕਟਰਮ ਐਂਟੀਬਾਇਓਟਿਕ ਦੀ ਤਰ੍ਹਾਂ ਹੈਗੀ ਹੈ, GOLDEN ਸੀਲ SEAL। ਇਹ ਜਿਹੜਾ ਹੈ ਨਾ ਵਾਇਰਸ ਬੁਰਸ ਇਹਨੇ ਸਾਰਿਆਂ ਤੋਂ ਉਡਾਉਣ ਦੇਗੇ, ਇੰਨੀ ਪਾਵਰਫੁਲ ਹੈ
ਇਹ ਤਾਂ ਨਿੰਮ ਦੇ ਨਾਲੋਂ 500 ਗੁਣਾ ਜ਼ਿਆਦਾ ਉਹ ਹੈਗੀ ਕਿ ਕੌੜੀ ਹੈਗੀ ਹੈ, ਪਰ ਇਹਨੂੰ ਤੁਸੀਂ ਹਨੀ ਦੇ ਨਾਲ ਲੈ ਸਕਦੇ ਹੈਗੇ ਹੋ। ਇਹ ਸੱਜਣਾਂ ਨੂੰ ਵੀ ਲੈਣਾ ਪਊਗਾ ਕਿਉਂਕਿ ਇਹਨਾਂ ਦੇ ਅੰਦਰ ਇੱਕ ਕਿਸਮ ਦੀ ਡੈਫੀਸ਼ੀਐਂਸੀ ਪੈ ਜਾਂਦੀ ਹੈਗੀ। ਇਹ ਜਿਹੜਾ ਹੈ ਨਾ ਬਿਮਾਰੀਆਂ ਨੂੰ ਕੰਟਰੋਲ ਨਹੀਂ ਕਰ ਸਕਦੇ ਹੈਗੇ, ਤੇ ਇਸ ਕਰਕੇ ਇਹਨਾਂ ਦੀ ਜਿਹੜੀ ਸ਼ਕਤੀ ਹੈ ਨਾ ਇਸ ਪਾਸੇ ਜਾਇਜ਼ ਚਲੀ ਜਾਂਦੀ ਹੈਗੀ ਹੈ। ਵਲੇਰੀਅਨ ਰੂਟ ਹੈਗੀ, ਚਾਹ ਹੈਗੀ, ਉਹ ਵੀ ਇਹਨਾਂ ਨੂੰ ਟ੍ਰੈਂਕੁਲਾਈਜ਼ ਕਰਨ ਵਾਸਤੇ, ਪੀਸ ਦੇਣ ਵਾਸਤੇ ਉਹ ਹੈਗੇ ਆ। ਅੱਛਾ ਜੀ, 6ਵੇਂ ਨੰਬਰ ਦੇ ਉੱਤੇ ਹੈਗਾ ਇੱਕ ਸਾਪਲਮੀਟੋ ਹੈ। ਸਾਪਲਮੀਟੋ ਉਹ ਹੈਗਾ ਜਿਹੜਾ ਆਮ ਕਰਕੇ ਨਾ ਅਸੀਂ ਦਿੰਦੇ ਹੈਗੇ ਉਸ ਨੂੰ ਪ੍ਰੋਸਟੇਟ ਦੇ ਵਾਸਤੇ, ਪਰ ਉਹਦੀਆਂ ਬਹੁਤ ਜ਼ਿਆਦਾ ਲਿਵਰ ਦੇ ਉੱਤੇ ਉਹਦਾ ਬਹੁਤ ਅੱਛਾ ਇਫੈਕਟ ਹੈਗਾ। ਇਹਨਾਂ ਸਾਰਿਆਂ ਨੂੰ ਸਟਰੈਂਥਨ ਕਰਨ ਵਾਸਤੇ, ਐਡਰੀਨਲ ਨੂੰ ਸਟਰੈਂਥਨ ਕਰਨ ਵਾਸਤੇ ਸਾਪਲੀਮੀਟਰ ਦੇ ਉਹਦੀਆਂ ਕਿ ਵੀ ਜਿਹੜੀਆਂ ਬੈਰੀਜ਼ ਨੇ ਉਹ ਇੱਕ ਬੈਰੀ ਵੀ ਖਾਧੀ ਜਾ ਸਕਦੀ ਹੈ ਵਨ ਏ ਡੇ ਹੈ। ਅੱਛਾ ਜੀ, ਆਪਣਾ 7ਵੇਂ ਨੰਬਰ ਦੇ ਉੱਤੇ ਹੈਗਾ ਆਪਣਾ ਜਿਹੜਾ ਹੈ ਜੀ ਹਾਂ ਜਿਹੜੀਆਂ ਲਾਲ ਮਿਰਚਾਂ ਨੇ ਉਹ ਆਪਾਂ ਨੂੰ ਜ਼ਰੂਰ ਜ਼ਿਆਦਾ ਖਾਣੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਨੇ। ਜਿਨ੍ਹਾਂ ਨੂੰ ਵੀ ਕਿਸੇ ਨੂੰ ਐਡਿਕਸ਼ਨ ਦੀ ਪ੍ਰੋਬਲਮ ਪੈ ਗਈ ਹੈਗੀ ਤਾਂ ਉਹਦੇ ਨਾਲ ਕੀ ਹੈਗਾ ਕਿ ਸਾਡਾ ਮੈਟਾਬੋਲਿਜ਼ਮ ਤੇਜ਼ ਹੋ ਜਾਂਦਾ ਹੈ, ਸਾਡੇ ਥੋੜ੍ਹੀ ਜਿਹੀ ਚੁਸਤੀ ਆ ਜਾਂਦੀ ਹੈਗੀ। ਜਿਹੜੀਆਂ ਲਾਲ ਮਿਰਚਾਂ ਨੇ ਇਹ ਸਾਡੇ ਵਾਸਤੇ ਬਹੁਤ ਜ਼ਿਆਦਾ ਲਾਹੇਵੰਦ ਨੇ, ਖਾਸ ਕਰਕੇ ਜਿਨ੍ਹਾਂ ਨੂੰ ਭੈਣਾਂ ਨੂੰ ਕਿ ਕਿਸੇ ਵੀਰ ਨੂੰ ਕੋਈ ਵੀ ਥੋੜ੍ਹੀ ਬਹੁਤੀ ਐਡਿਕਸ਼ਨ ਦੀ ਪ੍ਰੋਬਲਮ ਹੋ ਗਈ ਹੈਗੀ। ਤੇ 8 ਨੰਬਰ ਦੇ ਉੱਤੇ ਆਪਣਾ ਹੈਗਾ ਹਾਂ ਖਸਖਸ ਦੇ ਤਿਲ, ਖਸਖਸ ਤੇ ਜਾਂ ਤਿਲ ਜਿਹੜੇ ਹੈਗੇ ਦੁੱਧ 'ਚ ਪਾ ਕੇ ਪੀਤੇ ਜਾ ਸਕਦੇ ਨੇ। ਸੇਂਟ ਜੌਨਸ ਵੋਰਟ ਇਹ ਭਾਈ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਸਾਰੀ ਜਿਹੜੀ ਖੇਡ ਹੈ ਨਾ ਐਡਿਕਸ਼ਨ ਇਹ ਕਮਜ਼ੋਰੀ ਹੈਗੀ ਨਰਵਸ ਸਿਸਟਮ ਦੀ ਮਾਈਂਡ ਦੀ ਹੈਗੀ ਇਸ ਤਰ੍ਹਾਂ ਕਹਿ ਲਓ। ਤਾਂ ਇਹਦੇ ਵਾਸਤੇ ਜਿਹੜਾ ਨਾ ਇਹਨਾਂ ਨਰਵਸ ਨੂੰ ਸਾਰਿਆਂ ਨੂੰ ਸਟਰੋਂਗ ਕਰਨ ਵਾਸਤੇ ਸਭ ਤੋਂ ਬਿਲਕੁਲ ਅਲੀਸ਼ਾਨ ਜਿਹੜੀ ਹੈਗੀ ਸੇਂਟ ਜੌਨਸ ਵੋਰਟ ਹੈਗੀ 8 ਨੰਬਰ ਤੇ। 9ਵੇਂ ਤੇ ਹੈਗਾ ਕੈਲਪ, KELP ਕੈਲਪ। ਉਹਦੇ 'ਚ ਬਹੁਤ ਜ਼ਿਆਦਾ ਮਿਨਰਲ ਹੈਗੇ ਨੇ, ਸਮੁੰਦਰ 'ਚੋਂ ਆਉਂਦੀ ਹੈ 70 ਇਹਦੇ 'ਚ ਮਿਨਰਲ ਹੈਗੇ ਨੇ। ਉਹਦੀ ਚਾਹ ਪੀਣੀ ਚਾਹੀਦੀ ਹੈ ਕਿ ਉਹਦੇ ਨਾਲ ਕੀ ਹੈਗਾ ਜਿਹੜੀ ਵੀ ਕੋਈ ਡੈਫੀਸ਼ੀਐਂਸੀ ਹੈਗੀ ਨਾ ਉਹ ਕੰਪਲੀਟ ਹੋ ਜਾਏਗੀ ਤਾਂ ਕਿ ਇਹ ਆਪਦੇ ਪੈਰਾਂ ਤੇ ਆਪ ਖੜੇ ਹੋਣ ਜੋਗੇ ਹੋ ਸਕਣਗੇ। ਤਾਂ ਜੀ ਮੇਰੇ ਖਿਆਲ 10ਵਾਂ ਨੰਬਰ ਲਾਸਟ ਕੀਨ ਆਫ ਮੈਡੋਜ਼ ਉਹਨਾਂ ਲਿਖਿਆ ਹੈਗਾ। ਇਹ ਇੱਕ ਐਂਟੀ ਇਨਫਲਾਮੇਟਰੀ, ਜਿਸ ਤਰ੍ਹਾਂ ਭੈਣ ਜੀ ਕਹਿ ਰਹੇ ਸੀ ਨਾ, ਤਕਰੀਬਨ ਜਿਹੜੀਆਂ 70% ਬਿਮਾਰੀਆਂ ਹੈਗੀਆਂ ਨੇ ਉਹਨਾਂ ਸਾਰੀਆਂ ਦੇ ਵਿੱਚ ਇਨਫਲਾਮੇਸ਼ਨ ਦਾ ਅੰਦਰੋਂ ਕਾਜ਼ ਹੁੰਦਾ। ਬੇਸ਼ੱਕ ਉਹ ਡਾਇਬਟੀਜ਼ ਹੈਗੀ ਹੈ ਜਾਂ ਉਹ ਕੈਂਸਰ ਹੈਗਾ ਜਾਂ ਉਹ ਕੋਈ ਹੋਰ ਵੀ ਪ੍ਰੋਬਲਮ ਜਿਹੜੀ ਹੈਗੀਆਂ ਨੇਗੀਆਂ ਜਿੱਦਾਂ ਕੋਈ ਐਡਿਕਸ਼ਨ ਦੇ ਵਿੱਚ ਵੀ ਉਹ ਆਉਂਦੀ ਹੈਗੀ ਹੈ। ਇਸ ਕਰਕੇ ਜਿਹੜਾ ਹੈ ਨਾ ਕੀਨ ਆਫ ਮੈਡੋਜ਼ ਉਹ ਲਈ ਜਾ ਸਕਦੀ ਹੈ। ਲਿਕੋਰਿਸ਼ ਲਈ ਜਾ ਸਕਦੀ ਹੈ ਜਿਹੜੀ ਮਲੱਠੀ ਹੈਗੀ ਆਪਣੀ